ਯਾਰ ਭਾਈ ਮਿੱਠੇ ਦੇ ਮੋਟੇ ਮੱਛਰ ਬੇਟਾ ਇਹਨੇ ਇੰਨੇ ਗੁੱਸੇ ਨਾਲ ਆਇਆ ਵੇਖਿਆ ਮੱਛਰ ਕਰਦਾ ਨਾ ਹੋ ਗਿਆ ਮੋਟੇ ਤੇ ਮੱਛਰ ਬੇਟਾ ਨੇ ਵੇਖਿਆ ਮੱਛਰ ਕਰਦਾ ਫੁੱਲ ਭਾਜੀ ਤੈਨੂੰ ਪਤਾ ਉਹਦੇ ਜਦੋਂ ਮੈਂ ਦੱਸਿਆ ਅਨਵਲ ਟੋਰ ਆ ਤੂੰ ਬਦਮਾਸ਼ ਸਮਝਣਾ ਨਹੀਂ ਕੋਈ ਵੀ ਅਨਵਲ ਟੋਰ ਕਿਸੇ ਬਦਮਾਸ਼ ਦਾ ਨਾਮ ਆ ਡਰੀ ਜਾਂਦੇ ਆ ਫੜਵਾ ਪੁੱਤਰ ਫੜਵਾ ਕੰਮ ਤੇ ਆਣ ਲੱਗਾ ਵਾ ਸਾਜੀ ਮਿੱਠੇ ਦਾ ਮੁੰਡਾ ਇਹਨੂੰ ਫੜ ਫੜ ਕੇ ਰੋਂਦੇ ਆ ਪਾਪਾ ਨਾ ਜਾਓ ਕਮਾਂਡਰ ਸੇਵਗਾਰਡ ਆਪਕੋ ਮਾਰ ਦੇਗਾ सजा ही सही आज कुछ तो मिला है सजा में भी एक प्यार का सिलसिला है मोहब्बत का अब कुछ भी अंजाम हो मुलाकात की इब्तिदा हो गई तुम्हारी नजर क्यों खफा हो गई खता बख्श दो गर खता हो गई कितना बाबा लोका वाह वाह बाबा लोका वाह क्या कितना भी बाबा लोका ठीक है क्या हाल है भाईजान ठीक हो अब पछताए क्या होए जब चिड़िया चुक गई आईफोन उस्ताद जी क्या बात है ਬਹੁਤ ਵੱਡੀ ਆਫਰ ਸੀ ਕੱਲ ਤੈਨੂੰ ਕਿਹਾ ਸੀ ਅੱਜ ਹੀ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਆਹੋ ਅੱਜ ਤੈਨੂੰ ਕਿਹਾ ਸੀ ਉਹਨਾਂ ਦੇ ਹਿਸਾਬ ਨਾਲ ਕੱਲ ਹੀ ਕਿਹਾ ਸੀ ਲੇਕਿਨ ਇਹਨਾਂ ਨੇ ਕਿਹੜਾ ਐਕਸੈਪਟ ਕਰ ਲਿਆ ਉਸਤਾਦ ਜੀ ਹੁਣ ਮੈਨੂੰ ਕਹਿਣ ਡਿਆ ਵਾ ਉਹਨੂੰ ਮੈਂ ਤੇ ਉਹਨਾਂ ਨੂੰ ਮੈਂ ਆਫਰ ਹੀ ਨਹੀਂ ਦਿੱਤੀ ਕਿਹਾ ਬੰਦਾ ਬਸ ਉਸਤਾਦ ਜੀ ਇਹ ਨਹੀਂ ਪੈਸੇ ਖਰਚ ਸਕਦਾ ਫੁੱਟਬਾਲ ਦੀ ਟੀਮ ਚ ਹੋ ਗਿਆ ਗੋਲ ਨਾਲ ਲੈ ਕੇ ਭੱਜਿਆ ਜਾ ਰਿਹਾ ਨਾ ਰੈਫਰੀ ਨੂੰ ਪੁੱਛਦੇ 250 ਦੇ ਯਾਰ ਆਵਾਜ਼ ਗੂੰਜਦੀ ਨਾ ਹੁਣ ਵੱਜ ਕੇ ਹੁੰਦੀ ਆ ਸਾਜੀ ਖਾਲੀ ਆ ਨਹੀਂ ਉਹ ਲਾਈਟ ਆ ਥੋੜਾ ਜਰਾ ਰਿਵਰਬ ਹਲਕਾ ਵਾ ਹਾਲ ਆ ਸਾਡੀ ਬਾਤ ਸੁਨੋ सुनो 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 या उस्ताद जी इतना बोलो हेलो हेलो कहाँ हो किधर हो ਹਾਂ ਇਕੋ ਹੈ ਤਾਂ ਨਹੀਂ ਕਈਆਂ ਹਾਲਾਂ 'ਚ ਇਕੋ ਆਲਰੇਡੀ ਕੁਦਰਤੀ ਹੁੰਦੀ ਹੈ ਸਾਜੀ ਕੋਈ ਵੀ ਨਹੀਂ ਆਉਂਦੇ ਕੋਈ ਨਹੀਂ ਫਿਰ ਹੁਣ ਕਰਨਾ ਉਸਤਾਦ ਜੀ ਮੈਂ ਤੁਹਾਨੂੰ ਉਦੋਂ ਨਹੀਂ ਲੈਣਾ ਆਈਫੋਨ ਮੈਂ ਤੁਹਾਨੂੰ ਕਿਹਾ ਸੀਗਾ ਤੁਹਾਨੂੰ ਮੈਂ ਹੁਣ 2 ਲੱਖ ਫੜਾ ਦਿੰਦਾ ਨਹੀਂ ਹੁਣ ਮਾਸ਼ੀ ਹਾਲਾਤ ਯਾਰ ਇਹ ਉਹ ਬੰਦਾ ਉਦੋਂ ਗੱਲ ਕਰਦਾ ਨਾ ਜਦੋਂ ਉਹਦੇ ਕੋਲ ਨਾ ਹੋਣ ਲੈ ਦੱਸ ਨਹੀਂ ਉਸਤਾਦ ਜੀ ਸੀਰੀਅਸਲੀ ਤੂੰ ਰੱਬ ਦੀ ਪਕੜ 'ਚ ਆਇਆ ਤੈਨੂੰ ਸਮਝ ਨਹੀਂ ਆ ਰਹੀ ਟਰੰਕ ਖੋਲ ਲਾ ਸਮਝ ਨਹੀਂ ਲੇਕਿਨ ਇਹਨੂੰ ਤੂੰ ਸਮਝਾ ਨਹੀਂ ਸਕਦੇ ਇਹ ਬੰਦੇ ਦਲੇਰ ਇੱਕ ਦਲੇਰੀ ਹੁੰਦੀ ਆ ਓਏ ਲੜਨ ਵਾਲੀ ਦੂਜੀ ਇੱਕ ਨਹੀਂ ਇੱਥੋਂ ਦਲੇਰੀ ਜੀ ਹਾਂ ਉਹ ਇੱਕ ਬੰਦਾ ਪਦੈਸ਼ੀ ਨਹੀਂ ਦਲੇਰ ਹੈਗਾ ਉਹਨੂੰ ਕੀ ਕਰ ਲੋਗੇ ਤੁਸੀਂ ਖਪੀ ਜੋ ਭਾਵੇਂ 50 ਸਾਲ ਖਪੀ ਜੋ ਉਸਤਾਦ ਜੀ ਉਹ ਅੰਦਰ ਹੈ ਹੀ ਨਹੀਂ ਦਲੇਰੀ ਉਹਦੇ ਹੁਣ ਮਤਲਬ ਗੇਟ ਫੜਦੇ ਹੀ ਕਾਪੀ ਮਾਰ ਦਿਆ ਕਰਾਂ ਹਜ਼ਾਰ ਦਾ ਨਹੀਂ ਇਹ ਗੱਲਾਂ ਤੇ ਫਿਰ ਬਹੁਤ ਓਵਰ ਹੋ ਗਈਆਂ ਤੇ ਕਾਮੇਡੀ 'ਚ ਆ ਗਿਆ ਨਾ ਤੂੰ ਇਹ ਤੇ ਕਾਮੇਡੀ ਹੋ ਗਈ ਨਾ ਕਾਮੇਡੀ ਨਹੀਂ Serious ਗੱਲ ਨਹੀਂ ਜਦੋਂ ਅਗਲੇ ਨੇ ਕਿਹਾ ਭਾਈ ਤੂੰ ਮੋਟਰਸਾਈਕਲ ਚਲਾਉਣਾ ਰੋਡਾਂ ਤੇ ਜਾਣਾ 3200 ਦਾ ਲਾਇਸੈਂਸ ਲੈ ਲਾ ਉੱਥੇ ਤੂੰ ਇੰਜ ਨੱਥੀ ਹੋਇਆ ਸਾਨੂੰ ਵੀ ਬਿਸਤ ਕਰਾਇਆ ਤੂੰ 4 ਬੰਦਿਆਂ ਦੇ ਵਿੱਚ ਬੈਠਿਆ ਮੈਂ ਉੱਤੇ ਕਿਹਾ ਸੀ ਅਗਲਾ ਬੰਦਾ ਕਹਿ ਰਿਹਾ ਤੂੰ ਇਦਾਂ ਤੂੰ ਰਹਿਣ ਦਿਓ ਭਾਜੀ ਰਹਿਣ ਦਿਓ ਹੈ ਮਤਲਬ ਤੇ ਉਸ ਤੋਂ ਬਾਅਦ ਹੁਣ ਤੂੰ ਗੇਟ 'ਚ ਕਾਪੀਆਂ ਮਾਰਾਂਗੇ ਇਹਨਾਂ ਤੋਂ ਬਾਅਦ ਇਹ ਦਰਮਿਆਨ ਵੀ ਜ਼ਿੰਦਗੀ ਹੁੰਦੀ ਗੁਜ਼ਾਰਨ ਵਾਸਤੇ ਇਹ ਤੋਂ ਹਾਂ ਉਹ ਅਸਲ ਜ਼ਿੰਦਗੀ ਹੁੰਦੀ ਜ਼ਰੂਰੀ ਨਹੀਂ ਵੀ 3200 ਦਾ ਲਾਇਸੈਂਸ ਨਹੀਂ ਬਣਵਾਉਣਾ ਤੇ ਉਸ ਤੋਂ ਬਾਅਦ ਹੀ ਮੈਂ ਹੁਣ ਗੇਟ 'ਚ ਕਾਪੀਆਂ ਮਾਰ ਦਵਾਂ ਇਹ ਗੱਲ ਕਿੱਥੇ ਦੀ ਕਿੱਥੇ ਗੱਲ ਆ ਕੱਲਾ ਆਪਣਾ ਨਾ ਸੋਚਿਆ ਕਰ ਤੇਰੇ ਨਾਲ ਅਰੇ ਇਹਦੀ ਮਸ਼ੂਕ ਕਹਿੰਦੀ ਕਿੰਨਾ ਕੁ ਸਹੀ ਨਾ ਤੂੰ ਕਹਿੰਦਾ ਮੈਂ ਇੱਕੋ ਵਾਰੀ ਕਰਕੇ ਅੰਜ ਬੋਰੇ ਖੋਲ ਨਹੀਂ ਦਿੰਦਾ ਉਹਦੀ ਧਾਗਾ ਹਾਂ ਚੀਨੀ ਵਾਲਾ ਬੁਰਾ ਬਾਜੀ ਕ੍ਰਿਕਟ ਦੇ ਮੈਚ ਅੰਪਾਇਰ ਨੇ ਤੇ ਪਰਚਾ ਕਰਾਤਾ ਹੋਗਾ ਤੂੰ $1.5 ਮਿਲੀਅਨ ਅਮਰੀਕਨ ਡਾਲਰ ਦਾ ਉਹਨਾਂ ਨੇ ਖਿੱਚ ਲਿਆ ਇਹਨੂੰ अच्छा ਬੋਲਰ ਸੀ ਬੋਲਰ ਨੇ ਤੇ ਪਰਚਾ ਕਰਾਇਆ ਇਹ ਅੰਪਾਇਰ ਸੀ ਹਾਂ ਬੋਲਰ ਨੇ ਤੇ ਪਰਚਾ ਕਰਾਤਾ $1.5 ਮਿਲੀਅਨ ਦਾ ਕਾਦਾ ਉਹਦੀ ਲੱਤ ਟੁੱਟ ਗਈ ਉਹ ਕਿਦਾਂ ਉਹ ਇਹਨੇ ਪਾਨ ਥੁੱਕਿਆ ਉੱਥੇ ਇਹਨੂੰ ਉਹਦਾ ਪੈਰ ਤਿਲ ਗਿਆ ਬਾਲ ਕਰਾਉਣ ਲੱਗਾ ਉਹ ਆਪ ਵੱਜਾ ਵਿਕਟਾਂ ਜਾ ਕੇ ਹਾਂ ਟਿਕਟ ਉਹਨੇ ਕਿਹਾ ਜੀ ਇਹਨੇ ਪਾਣ ਕੇ ਚੱਕਰ ਚ ਨਿਭਾਇਆ ਇਹਨੇ ਆਇਆ ਬਈ ਉਹਦਾ ਵੈਸਾ ਪੈਰ ਤਿਲ ਗਿਆ ਸਿੱਧਾ ਵਿਕਟਾਂ 'ਚ ਗੇਂਦ ਪੈਰ ਦੇ ਕੋਲ ਸੀ ਆਪ ਵਿਕਟਾਂ 'ਚ ਵੱਜਾ ਵਿਕਟਾਂ 'ਚ ਵੱਜਾ ਰੋਨਾਲਡੋ ਨਾਲ ਜੈਲਸੀ ਰੱਖਦਾ ਸੀ ਰੋਨਾਲਡੋ ਨੂੰ ਉਹਦਾ ਉੱਚਾ ਜੈਪ ਮਾਰ ਕੇ ਲੱਤ ਤੋੜਾ ਲਈ ਵੀ ਉਹ ਤਾਂ ਪਲੇਅਰ ਆ ਵਿਚਾਰਾ ਫੁੱਟਬਾਲ ਦਾ ਖਿਡਾਰੀ ਸੀ ਉਸਤਾਦ ਜੀ ਤੇ ਗੋਲ ਕਰਨ ਗਿਆ ਫੁੱਟਬਾਲ ਸਮੇਤ ਆਪ ਵੀ ਨਾਲ ਵੜਨ ਦਿਆ ਉਹ ਡੀ 'ਚ ਗੋਲ ਓਏ ਦੂਰੋਂ ਉਹਨੂੰ ਠੁੱਡ ਮਾਰ ਦੇਈਦਾ ਵਾ ਆਪ ਨਾਲ ਹੀ ਚਲੇ ਗਿਆ ਲੈ ਕੇ ਅੰਦਰ ਜਾ ਕੇ ਨਖਲੋਂਦਿਆ ਕਹਿੰਦਾ ਦੇਖ ਲਓ ਜੀ ਭਾਜੀ ਗੋਲ ਹੋ ਗਿਆ ਦੱਸ ਹਰ ਫੁੱਟਬਾਲ ਦਾ ਉਸਤਾਦ ਜੀ ਖਿਡਾਰੀ ਸੀਗਾ ਇਹਦਾ ਬਾਲ ਨੂੰ ਕਿਤੇ ਹੱਥ ਲੱਗ ਗਿਆ ਉਹਨਾਂ ਨੇ ਸੀਟੀ ਮਾਰਤੀ ਤੇ ਉੱਥੇ ਕਹਿੰਦੇ ਮਾਂ ਦੀ ਕਸਮ ਖਾ ਲਓ ਫੇਰ ਬੋਲੋ ਕੈਮਰੇ 'ਚ ਵੀ ਆ ਉਹਨੇ ਗਿਆ ਕਿਹਾ ਮਿੱਠੇ ਤੂੰ ਗੋਲ ਕਰਕੇ ਹੋਣਾ ਤੇ ਗੋਲ ਪਿੱਛੇ ਲੁਕੋ ਕੇ ਨਾ ਸਿੱਧਾ ਹੀ ਅੰਪਾਇਰ ਉਹਨੂੰ ਉਹ ਜਿਹੜਾ ਨਹੀਂ ਕੀਪਰ ਉਹਨੂੰ ਜਾ ਕੇ ਨਾਲ ਲੱਗ ਕੇ ਨਾ ਉਹਦੇ ਕਹਿੰਦਾ ਯਾਰ ਮੇਰੀ ਗੱਲ ਸੁਣ ਪਤਾ ਕੀ ਗੱਲ ਆ ਕੋਈ ਹੋਰ ਕੰਮ ਕਰਦੇ ਆ
ਇੱਥੇ ਦੇ ਆ ਤਮਾਸ਼ਾ ਹੀ ਦੇਖ ਉਧਰ ਉਹਨੇ ਐਂ ਦੇਖਿਆ ਨਾਲ ਭਾਈ ਮੈਚ ਪੂਰਾ ਮੁੱਕ ਗਿਆ ਤੇ ਮਿੱਠਾ ਨਹੀਂ ਜਾ ਰਿਹਾ ਗਰਾਊਂਡ 'ਚੋਂ ਖਿਲਾੜੀ ਸੀ ਫੁੱਟਬਾਲ ਦਾ ਉਸਤਾਦ ਜੀ ਮੈਚ ਮੁੱਕ ਗਿਆ ਸਾਰੇ ਚਲੇ ਗਏ ਉੱਥੇ ਫਿਰੀ ਜਾਂਦੇ ਅੰਪਾਇਰ ਨੇ ਪੁੱਛਿਆ ਕੀ ਗੱਲ ਕਹਿੰਦਾ ਨਾਗ ਡਿੱਗਿਆ ਲੱਭ ਕੇ ਹੀ ਜਾਣਾ ਨਾਗ ਮੁੰਦਰੀ ਜੋ ਡੇਗ ਪਿਆ ਯਾਰ ਗੋਲ ਦਾ ਦਾ ਵੱਡੀਆਂ 5 ਵੱਡੀਆਂ ਮੁੰਦਰੀਆਂ ਪਾ ਕੇ ਤੇ ਉਹ ਖੇਡਣ ਦੇ ਆ ਫੁੱਟਬਾਲ ਖੇਡਣ ਦੇ ਕੈਸਾ ਬੇਵਕੂਫ ਬੇਵਕੂਫ ਇਨਸਾਨ ਆ ਫੁੱਟਬਾਲ ਦੇ ਵਿੱਚ ਵੀ ਪੈਡ ਬਣ ਕੇ ਚਲ ਗਿਆ ਉਹ ਚ ਨਹੀਂ ਬੰਦੇ ਗੋਲ ਪੁੱਤ ਹੁੰਦਾ ਸੀ 2-3 ਗੋਲ ਭਾਈ ਹੋ ਗਏ ਇਹਦੇ ਅੱਛਾ ਤੇ ਉੱਥੋਂ ਵਾਲਾ ਮਾਰ ਗਿਆ ਓਏ ਹਾਦਰ ਤੂੰ ਵੀ ਤਾਂ ਸੋਚ ਨਹੀਂ ਗੋਲਕੀਪਰ ਦੇ ਸੋਹਣਾ ਸ਼ਟਰ ਲਵਾਇਆ ਜਦੋਂ ਦੇਖਦਾ ਸੀ ਇਹਨੂੰ ਫੁੱਟਬਾਲ ਆ ਰਿਹਾ ਨਾ ਤਲੇ ਕਰਕੇ ਅੱਗੇ ਖਲੋ ਜਾਂਦੇ ਨੇ ਕਹਿੰਦੇ ਫਸਮਾ ਖਾ ਕੇ ਇੱਕ ਗੋਲ ਵੀ ਨਹੀਂ ਹੋਣ ਦੇਾਂਗੇ ਸੁਬਹ ਚਲ ਕੇ ਅੱਗੇ ਰੇਤ ਦੀਆਂ ਬੋਲੀਆਂ ਯਾ ਸਟਾਈਲ ਨਾਲ ਐਂ ਘੁੰਮ ਕੇ ਰੋਕਣ ਲੱਗਾ ਗੋਲ ਐਂ ਘੁੰਮਿਆ ਵਾ ਤੇ ਗੋਲ ਹੋ ਗਿਆ ਤੇ ਕੱਚਾ ਵੀ ਪੈ ਗਿਆ ਕਿਤੇ ਘੁੰਮਣਾ ਫਿਰ ਸਾਥ ਹੀ ਰੋਕ ਲਾ ਉਸਤਾਦ ਜੀ ਬੋਲ ਨਹੀਂ ਨੋਨੀ ਵੈਸੇ ਫੁੱਟਬਾਲ ਪਲੇਅਰ ਹੋ ਸਕਦਾ ਨਹੀਂ, ਉਸਤਾਦ ਜੀ। ਗੋਲਕੀਪਰ ਖਲੋਤਾ ਹੋਵੇ ਇਹਨੇ ਜਾਣ ਨਹੀਂ ਦੇਣਾ ਹਾਂ ਕੀਪਰ ਖਲੋਤਾ ਤਾਂ ਇੰਜ ਇਹਨੂੰ ਇਹਦਾ ਕਹਿਣਾ ਉਹਨੇ ਨੋਨੀ ਤਰ੍ਹਾਂ ਇੱਕ 27 ਦੇ ਸੁਣਾ ਨੇ 27 ਸ਼ੁਰੂ ਕਰਨੀ ਉਧਰੋਂ ਗੋਲ ਲੈ ਕੇ ਉਹ ਕੱਲ ਨੂੰ ਚਲ ਗਿਆ ਫੁੱਟਬਾਲ ਦੀ ਟੀਮ ਚ 5-6 ਗੋਲ ਕਰਤੇ ਉਹਨਾਂ ਨੇ ਬੁਲਾ ਕੇ ਪੁੱਛਿਆ ਜੀ ਕੀ ਪਰਫਾਰਮੈਂਸ ਹੈ ਤੇ ਉੱਥੇ ਗਈ ਯਾਨੀ ਕਿ ਉੱਥੇ ਮੈਂ ਭਾਈ ਜਾਨੀ ਕਿ ਜਾਨੀ ਕਿ ਨਾਲ ਬੱਚਾ ਖੜਾ ਕੀਤਾ ਗੋਲ ਦੇ ਵਿੱਚ ਕਹਿੰਦਾ ਘਰ ਦੇ ਜਰਾ ਗਏ ਸੀ ਮੈਂ ਕਿਹਾ ਚੱਲ ਤੂੰ ਵੀ ਇੱਥੇ ਆ ਜਾ ਉਹ ਤੇ ਵੱਜ ਗਈ ਨਾ ਮਰਨਾ ਬਹੁਤ ਭਾਈ ਮਿੱਠਾ ਪਲੇਅਰ ਜੀ ਫੁੱਟਬਾਲ ਦਾ ਭੱਜ ਦਿਲ ਘਬਰਾਉਣ ਡਿਆ ਤੇ ਹੱਥ 'ਚ ਨਿੰਬੂ ਫੜਿਆ ਯਾਰ ਤੇ ਉਹ ਬਾਹਰ ਬਹਿ ਕੇ ਇੱਕ ਔਰਤ ਇੰਜ ਕਰਕੇ ਨਾ ਇੱਕ ਕਿਸੇ ਤਵੀ ਧਾਗਾ ਕਰਨ ਡਈ ਸੀ ਇੰਜ ਕਰ ਤੇ ਚਵਲ ਨਜਾਇਜ਼ ਜੀ ਫਿੱਕਾ ਪਲੇਅਰ ਕਹਿੰਦਾ ਮੇਰੇ ਤੇ ਕਰਨ ਡਈ ਸਾਰਾ ਕੁਝ ਵੀ ਤੂੰ ਤਾਂ ਕੀਤਾ ਹੀ ਕੋਈ ਗੋਲ ਨਹੀਂ ਐਵੇਂ ਨਿਕਲ ਜਾਣਾ ਉਹ ਮੱਛਰ ਕਿੱਦਾਂ ਮਰਦਾ ਨਿੰਬੂ ਚੱਟ ਕੇ ਭਾਈ ਮਿੱਠੇ ਉਹਨਾਂ ਨੇ ਆਪਣੇ ਜਲੇਬੀ ਤੇ ਨਿੰਬੂ ਚੁਣਕਤਾ ਉਹ ਮੱਛਰ ਅੰਦਰ ਆਂਦਾ ਕਰ ਮੱਛਰਾਂ ਵਾਲੀ ਜਲੇਬੀ ਦੇ ਉੱਤੇ ਨਿੰਬੂ ਛਿੜਕਿਆ ਉਹਨੂੰ ਮਜ਼ਾ ਆਉਂਦਾ ਨਾ ਗੋਲਕੀਪਰ ਖੜਾ ਤੇ ਛਾਤੀ ਤੇ ਪੈਂਪਰ ਲਾਇਆ ਇਹਨੇ ਕਹਿੰਦਾ ਪਿਛਲੀ ਵਾਰੀ ਕਿਤੇ ਵੱਜਾ ਮੇਰੇ ਦਰਦ ਹੁੰਦੀ ਸਾਰੇ ਇੱਥੇ ਪੈਂਪਰ ਬੰਨੇ ਸੇਫਟੀ ਕੀਤੀ ਆਹੋ ਇਦਾਂ ਨਹੀਂ ਹੁੰਦਾ ਯਾਰ ਅੱਛਾ ਫਿਰ ਉਹ ਨਹੀਂ ਲੈਣਾ ਫਿਰ ਆਈਫੋਨ ਲਓ ਯਾਰ ਭਾਈ ਮਿੱਠਾ ਫੁੱਟਬਾਲ ਤੁਸੀਂ ਮਿੱਠਾ ਗਵਾ ਬਹਿਣਾ ਵਾ ਮਿੱਠੇ ਦੇ ਗੋਲ ਕੀਤਾ ਤੇ ਉਹ ਗੋਡਿਆਂ ਤੇ ਰੇੜ ਕੇ ਨਹੀਂ ਸੈਲੀਬ੍ਰੇਟ ਕਰਦੇ ਉਹ ਕੀਤਾ ਹੀ ਆ, ਇੱਥੇ ਕੱਚ ਫਿਰ ਗਏ ਯਾਰ ਲੋਕਲ ਗਰਾਊਂਡ 'ਚ ਯਾਰ ਫੁੱਟਬਾਲ ਦਾ ਗੋਲ ਕਰਕੇ ਇੰਜ ਕਰਕੇ ਆਪਣੇ ਆਪ ਨੂੰ ਇੰਜੋਏ ਕਰਨ ਵਾਸਤੇ ਤੋਂ ਜਰਾਬ ਚੋਂ ਕੱਚੀ ਕੱਢ ਕੇ ਖਾਣ ਡਿਆ ਸਾਜੀ ਇੰਨਾ ਸ਼ੌਕ ਸੀ ਭਾਈ ਮਿੱਠੇ ਨੂੰ ਉਹ ਜਿਹੜੀ ਇਦਾਂ ਫੁੱਟਬਾਲ ਨਹੀਂ ਰੇੜੀ ਦਾ ਉਹ ਜਿਹੜਾ ਉਹ ਤਾਂ ਬੋਲਿੰਗ ਆਹੋ ਉਹਨੂੰ ਠੁੱਡਾ ਮਾਰ ਓਏ ਉਹ ਕਿਹੜੀ ਹੁੰਦੀ ਜਿਹੜੀ ਐ ਕਰਕੇ ਉਹਦੇ ਚ ਸਿੱਟੀ ਦਾ ਵਾ ਬਾਸਕਟਬਾਲ ਸਾਜ ਬਾਸਕਟਬਾਲ ਰਗਬੀ ਹੁੰਦੀ ਰਗਬੀ ਹਾਂਜੀ ਇਹ ਉਹ ਰਗਬੀ ਦੂਸਰੀ ਉਹ ਕਰਾਸ ਉਹ ਰਗਬੀ ਆ ਯਾਰ ਉਹ ਬਾਸਕਟਬਾਲ ਲੱਖ ਭਰਾ ਕੋਡੂ ਸੀ ਉਹਨੂੰ ਉੱਥੇ ਲਵਾਤਾ ਉਹਦਾ ਪਲੇਅਰ ਬਣਾਤਾ ਬਾਸਕਟਬਾਲ ਦੱਸ ਤੇ ਅੱਗੋਂ ਕਹਿਣ ਮੈਂ ਤੇ ਜੰਮ ਮਾਰ ਥੱਲੇ ਹੀ ਕਰੀ ਯਾ ਜਾਂਦੇ ਦੱਸ ਉਹ ਥੱਲੇ ਉਹ ਨਾ ਲੱਤਾਂ ਦੇ ਪਿੱਛੋਂ ਐ ਕਰਕੇ ਚਿੰਤਾ ਵੀ ਤੇ ਨਾਲ ਸ਼ੀਸ਼ਾ ਕੱਢ ਕੇ ਵੇਖਦੇ ਕਿੱਥੇ ਜਾ ਰਹੇ ਯਾਰ ਕੱਲ ਮੈਨੂੰ ਇੱਕ ਬੰਦੇ ਨੇ ਬੜਾ ਅੱਛਾ ਕੀਤਾ ਕੁੱਬੇ ਦਾ ਨਾ ਉਹਨੇ ਕੁੱਬੇ ਦਾ ਉਹਨੇ ਕਹਿੰਦਾ ਭਰਾ ਕੁੱਬਾ ਸੀ ਤੇ ਉਹਦੀ ਉਹਨੇ ਬੜੀ ਅੱਛੀਆਂ 2-3 ਗੱਲਾਂ ਕੀਤੀਆਂ ਕੱਲ ਕਮੈਂਟਸ ਦੇ ਵਿੱਚ ਸੀ ਪਰ ਹਲੇ ਉਸਤਾਦ ਜੀ ਜ਼ਰੂਰਤ ਹਿੰਮਤ ਨਾਲ ਪੈਸੇ ਖਰਚੇ ਜਾਂਦੇ ਸਾਡੇ ਕੋਲ ਨਹੀਂ ਹੈਗੇ ਓਏ ਮੈਨੂੰ ਤੇਰਾ ਸਾਰਾ ਪਤਾ ਮਾਫੀ ਦੇ ਦੇ ਯਾਰ ਨਾ ਕਰਿਆ ਕਰ ਬਾਰ-ਬਾਰ ਜ਼ਰੂਰਤ ਹਿੰਮਤ ਮੈਨੂੰ ਤੇਰੀ ਸਾਰੀ ਜ਼ਰੂਰਤ ਹਿੰਮਤ ਦਾ ਪਤਾ ਵਾ ਹੁਣ ਤੂੰ ਕਿੱਦਾਂ ਦੱਸਾਂ ਵੀ ਰਾਤ ਦੇ 4-4 ਵਜੇ ਬੈਠ ਕੇ ਖਲਾਈਆਂ ਤੂੰ ਲਾਈਵ ਆਉਣ ਵਾਸਤੇ ਪਤਾ ਨਹੀਂ ਸਾਨੂੰ ਇੱਥੇ ਉਸਤਾਦ ਜੀ ਵਾਈਫਾਈ ਅੱਜ ਬੰਦ ਕਰ ਦੇਣ ਤੇਰੀ ਹਮਦਰਦੀ ਸਾਨੂੰ ਨਜ਼ਰ ਆਣੀ ਵਾਈਫਾਈ ਆਉਂਦਾ ਉਹ ਯਾਰ 150 ਸਿਮ ਆਉਂਦੀ ਨਹੀਂ ਸਿਮ ਤੇ ਲੈ ਆਈ ਯਾਰ ਸਿਮ ਕਿਉਂ ਨਹੀਂ ਲੈਣ ਡਿਆ ਤੂੰ ਪੈਂਦੀ ਨਹੀਂ ਉਹਦੇ ਵਿੱਚ ਸਿਮ ਪੈਂਦੀ ਨਹੀਂ ਕੀ ਤਾਂ ਉਹ ਬਾਹਰ ਦੀ ਪਾਈ ਉਹ ਬੈਠੀ 3000 ਦਾ ਮੋਬਾਈਲ ਵਾਲਾ ਛੋਟਾ ਛਈਆਂ ਵਾਲਾ ਉਹ ਚ ਸਿਮ ਪਾ ਲਈ ਆ ਦਵਾਈ ਵੀ ਯਾਰ ਹੁਣ ਉੱਥੋਂ ਲੈ ਕੇ ਬੰਬੂਆਂ ਨਾਲ ਭਰ ਕੇ ਦੇ ਦਿੰਦੇ ਆ ਗੋਲੀਆਂ ਹਿਸਾਬ ਲਾ ਲੈ ਐ ਬੋਰੀ ਉਹਨੇ ਫੋੜੀ ਆ ਓਏ ਉਹ ਕਾਲੇ ਚਣੇ ਸੀਗੇ ਕਾਲੇ ਚਣੇ ਉਹ ਨਹੀਂ ਇਹ ਗੋਲੀਆਂ ਮੈਂ ਆਪ ਦੇਖੀਆਂ ਵਾਂ। ਲਓ ਜੀ ਹੁਣ ਜੈਕਟਾਂ ਲਾਉਣ ਲੱਗਾ ਮੇਰੇ ਕੋਲ ਖਾ ਲਓ ਇਥੋਂ ਸਰ ਜੀ ਗੱਲ ਇਹ ਹੈ 2000-3000 ਰੁਪਏ ਫੀਸ ਆ 6 ਡਾਕਟਰ ਦੀ ਹੁਣ 3000 ਸਿਰਫ ਡਾਕਟਰ ਦੀ ਫੀਸ ਦੇਣ ਲੱਗਿਆ ਉਹ ਜਿਗਰਾ ਕਿੱਥੋਂ ਲਿਆਉਣਾ ਮੈਂ 5000 ਫੀਸ ਦਿੱਤੀ ਆ ਮੈਂ 2000 ਐਕਸਟਰਾ ਦਿੱਤਾ ਵਾ ਡਾਕਟਰ ਬੜੇ ਅੱਛੇ ਮੇਰੇ ਮਹੱਲੇ ਦੇ ਵਿੱਚ ਸਾਰੇ ਯਾਰ ਉਹਦੇ ਨਾਲ ਹੀ ਸ਼ਿਫਾ ਹੋਣ ਤੇਰੇ ਮਹੱਲੇ 'ਚ 5000 ਫੀਸ ਵਾਲਾ ਡਾਕਟਰ ਮੈਨੇ ਇਥੋਂ ਚੀਮੇ ਗਰਾਊਂਡ ਤੋਂ ਲਾ ਕੇ ਨਵਾਂ ਨਹੀਂ ਬਣਿਆ ਨੁਸਰਤ ਫਤਿਹ ਅਲੀ ਖਾਨ ਹਾਲ ਇੰਨਾ ਪੈਸਾ ਵਾ ਭਾਈ ਮਿੱਠੇ ਲੈ ਨੁਸਰਤ ਫਤਿਹ ਅਲੀ ਖਾਨ ਹਾਲ ਚੋਂ ਲੈ ਕੇ ਆਇਆ ਉਹ ਹਸਪਤਾਲ ਦਾ ਨਾਮ ਨੁਸਰਤ ਫਤਿਹ ਅਲੀ ਹਾਲ ਵਾਰਡ ਦਾ ਨਾਮ ਆ ਓਏ ਹਸਪਤਾਲ ਆ ਭਾਈ ਓਏ ਹਸਪਤਾਲ ਹਸਪਤਾਲ ਹੈਗਾ ਵਾ? ਹਾਂ ਉਸਤਾਦ ਜੀ ਖਾਨ ਸਾਹਿਬ ਦੇ ਨਾਂ ਤੋਂ ਹਸਪਤਾਲ ਆ ਪੂਰਾ ਹਸਨ ਨਾਮ ਤੋਂ ਸਾਡੇ ਲਾਗੇ ਹਸਪਤਾਲ ਜਨਰਲ ਫ੍ਰੀ ਨਹੀਂ ਹੈਗਾ ਫ੍ਰੀ ਉਹ ਫ੍ਰੀ ਸਿਰ ਚੈੱਕ ਹੀ ਕਰਦੇ ਆ ਹੁਣ ਕੈਂਸਰ ਵਾਲਾ ਨੂੰ ਵੀ ਫ੍ਰੀ ਕਰੀ ਜਾਣਾ ਹੁਣ ਜਿਹੜੇ ਯਾਰ ਮਿੱਠੇ ਹੁਣ ਨਹੀਂ ਤੇ ਫ੍ਰੀ ਚੈੱਕ ਮੈਂ ਚੈੱਕ ਕਰਨ ਦੀ ਗੱਲ ਕਰਦਾ ਕਿ ਚੈੱਕ ਵਾਲੇ ਵੀ 3-3 4-4 ਹਜ਼ਾਰ ਵਾਲੇ ਨਾਰਮਲ ਲੈ ਡਾਕਟਰ ਰਹੇ ਤੂੰ ਉਥੋਂ ਚੈੱਕ ਫ੍ਰੀ ਕਰਾ ਲਿਆ
ਉਹ ਮੱਛਰ ਲੜਿਆ ਹੋਇਆ ਪਿੰਡੋਂ, ਕਿਤੇ ਹਲਕੀ ਜਿਹੀ ਠੰਡ ਤੇ ਵੱਧ ਫਿਰ ਕਾਹਤੋਂ ਗਿਆ ਨੁਸਰਤ ਫਤਿਹ ਅਲੀ? ਤੇ ਫਿਰ ਆਪੇ ਹੀ ਉੱਥੇ ਮੱਛਰ ਦੀ ਮੈਡੀਕਲ ਸਟੋਰ ਤੋਂ ਦਵਾਈ ਲੈ ਲਾ। ਮਾਲਦਾਰ ਗੋਲੀ ਖਾਧੀ ਆ, ਹਾਂ ਉਹ ਖਾਈ ਜਾ, ਅੱਲਾ ਖੈਰ ਸੱਲਾ। ਮਾਲਦਾਰ ਗੋਲੀ ਨਹੀਂ, ਮੁੜ ਕੇ ਕਿਸਮਤ ਨੂੰ ਰੋਈ ਜਾਣਾ, ਤਕਦੀਰ ਨੂੰ ਰੋਈ ਜਾਣਾ, ਕਿਸੇ ਨੇ ਕੁਝ ਕਰਤਾ ਇਹ ਰੋਈ ਜਾਣਾ। ਉਥੋਂ ਨੁਸਰਤ ਫਤਿਹ ਅਲੀ ਖਾਨ ਹਸਪਤਾਲ ਦੇ ਵਿੱਚੋਂ ਜਿੱਥੇ ਫ੍ਰੀ ਚੈੱਕਅਪ ਹੁੰਦਾ ਉੱਥੋਂ ਚੈੱਕਅਪ ਕਰਾ ਲੈਣਾ। ਆਪ ਨੂੰ ਵੀ ਪਤਾ ਵਾ ਮੈਨੂੰ ਮੱਛਰ ਲੜਿਆ ਵਾ, ਤੇ ਮੈਡੀਕਲ ਸਟੋਰ ਵਾਲਿਆਂ ਨੂੰ ਜਾ ਮੁਦੱਸਰ ਕੋ ਉਹਨੂੰ ਕਹੇ ਮੈਨੂੰ ਉਹਨੇ ਪੈਸੇ ਉਹਨੇ ਤੇਰੇ ਕੋਲ 20 ਰੁਪਏ ਵੀ ਨਹੀਂ ਲੈਣੇ, ਉਹ ਵੀ ਬਚਾ 20 ਰੁਪਏ ਵੀ। ਲੇਕਿਨ ਇਹਤਿਆਤ ਜ਼ਰੂਰੀ ਹੈ, ਸਾਰੀ ਇਹਤਿਆਤ ਕਰਨੀ ਚਾਹੀਦੀ ਹੈ। ਮੈਂ ਇਸ ਮਾਮਲੇ 'ਚ ਬੜਾ ਇਹਤਿਆਤ ਤੇਰੇ ਜਿੰਨੀ ਕਰਦਾ ਹੀ ਕੋਈ ਨਹੀਂ, ਮੈਂ ਬੜਾ ਇਹਤਿਆਤ conscious ਅੱਲਾ ਹੈਗਾ। ਮਾਫੀ ਜਿੰਨੀ ਤੂੰ ਇਹਤਿਆਤ ਕਰਦਾ। ਹਰ ਪਾਸੇ ਵੀ ਇਹ ਮੂੰਹ ਨਹੀਂ ਕਹਿੰਦਾ ਵਾ ਇhtiyat ਕਰੋ। ਹਾਂ ਅੱਛਾ ਲੇਕਿਨ ਇੰਨੀ ਇਹਤਿਆਤ ਨਹੀਂ ਮੈਂ ਕਰਦਾ ਦੋਸਤਾ। ਆਪਣੀ ਜੇਬ ਚੋਂ ਵੀ ਪੈਸੇ ਗੱਲੇ ਤਰ੍ਹਾਂ ਕੱਢਦਾ, ਤੀਲੇ ਮਾਰ ਮਾਰ। ਤੇ ਉਹ ਅੱਧ ਚ ਪਾੜ ਵੀ ਜਾਂਦਾ ਫਿਰ ਨੋਟ। ਯਾਰ ਇੰਨੇ ਪੈਸੇ ਆ ਮਾਸ਼ਾਅੱਲਾ ਭਾਈ ਮਿੱਠੇ ਕੋ। ਸਵੇਰੇ 6 ਵਜੇ ਮੈਂ ਗਿਆ, ਭਾਈ ਮਿੱਠੇ ਕੀ ਹਾਲ ਆ? ਉਹ ਕਰਦੇ ਕਹਿੰਦੇ ਪੈਸੇ ਗਿਣ ਲਿਆ। ਰਾਤ ਨੂੰ ਮੈਂ 9 ਵਜੇ ਉਸ ਗਲੀ 'ਚ ਵਾਪਸ ਲੰਘਿਆ, ਕਹਿੰਦੇ ਪੈਸੇ ਗਿਣ ਲਿਆ। ਹਜੇ ਵੀ ਸਵੇਰੇ 6 ਵਜੇ ਸਾਡੀ ਗਲੀ 'ਚ ਲੈਣ ਕੀ ਆ, ਸਾਡੇ ਸਾਹਮਣੇ ਨੇ ਕਿਤੇ ਵਾਈਫਾਈ ਓਪਨ ਆ, ਉਹਨਾਂ ਨੇ ਕਰਕੇ ਆ ਗਏ। ਤੇ ਥੜੇ ਤੇ ਬੈਠਾ, ਮੈਨੂੰ ਨਹੀਂ ਪਤਾ ਥੱਲੇ ਬੈਠਾ ਵਾ, ਲਾਈਵ ਆਇਆ ਉੱਥੇ। ਇਹ ਤਾਂ ਫ੍ਰੀ ਦਾ ਵਾਈਫਾਈ ਲੱਭਣ ਡਿਆ ਬਸ, ਹੋਰ ਕੋਈ ਰੌਲਾ ਨਹੀਂ। ਇਹਦਾ ਮਕਸਦ ਵਾਈਫਾਈ ਆ ਦਿੰਦੀ ਵਾਈਫਾਈ ਬਸ, ਹੋਰ ਯਾਰ ਕੁਝ ਨਹੀਂ। ਕਾਲੂ ਤੂੰ ਝੂਠ ਨਾ ਬੋਲੀ, ਸਹੀ ਦੱਸੀ ਕਿੰਨੇ ਰੁਪਏ ਕਮਾਉਣ ਡਿਆ? ਕਿਉਂ ਨਹੀਂ ਮੋਟਰਸਾਈਕਲ ਲੈਣ ਡਿਆ? ਪਤਾ ਨਾ ਮਾਲਕ ਨੂੰ 10 ਪਾ ਨਹੀਂ ਕਿਸੇ ਤਰੀਕੇ ਨਾਲ, ਹਲਕਾ ਪਿੰਨੀ ਪੋਲੀ ਕਰੀ ਜਾਊਗਾ ਨਾਲ, ਮਸਲਾ ਬਣ ਗਿਆ ਤੇ ਨਹੀਂ ਤਾਂ ਮੋਟਰਸਾਈਕਲ ਤੇ ਹੁਣ ਉਹ ਨਹੀਂ ਲੈ ਕੇ ਜਾਂਦਾ ਮੋਟਰਸਾਈਕਲ। ਕੱਖ ਵੀ ਨਹੀਂ, ਮੈਨੂੰ ਜ਼ਲੀਲ ਕਰਨ ਕਦੋਂ ਕਰਤੀ? ਡਿਆ ਆ ਬੁਖਾਰ। ਮੈਂ ਅੱਜ ਬੇਸਿਕਲੀ ਮੈਂ ਛੁੱਟੀ ਨੂੰ ਇੱਕ ਮਿੰਟ ਮੈਂ ਦੱਸਦਾ। ਮੈਂ ਦੱਸਦਾ ਇੱਕ ਮਿੰਟ। ਉਸਤਾਦ ਤੁਸੀਂ ਇਹਨੂੰ ਕੀ ਕਿਹਾ ਸੀ ਮੋਟਰਸਾਈਕਲ ਲੈਣੀ ਤੇ ਉੱਤੇ ਪੈਸੇ ਲਾਉਣੇ ਆ? ਪੈਸੇ ਦੇਖੋ ਫੇਕ ਲੋਤੀ, ਪੁੱਛ ਲਓ ਮੂੰਹ ਤੇ ਬੈਠ ਕੋਲ। ਹੁਣ 6 7 8 ਮੇਰਾ ਲੱਗਣਾ, ਉਹ ਤੁਹਾਡਾ ਹੀ ਲੱਗਣਾ ਵਾ, ਉਹ ਥੋੜੀ ਗੱਡੀ ਆ। 500 ਕਰਕੇ ਲਵਾ ਦੇ। ਹਾਂ ਨਹੀਂ ਉਸਤਾਦ ਜੀ ਸਹੀ 7,000 ਲਾਓ ਨਾ, ਉਹ ਫਿਰ ਲੈ ਲੈਗਾ। ਉਹ ਲੱਗਾ ਹੋਇਆ ਵਾ ਭਾਜੀ, ਅਸੀਂ ਆਪ ਕੰਮ ਯਾਰ ਮੈਂ ਆਪ ਕੰਮ ਕਰਾ ਕੇ ਆਇਆ ਵਾਂ ਗੱਡੀ ਦੇ ਨਾਲ ਲਿਆ ਉਹਨਾਂ ਨੂੰ ਕੇ। ਕੀ ਹੋਇਆ? ਆਪਣੀ ਸਮਝ ਉਸਤਾਦ ਜੀ ਪੈਟਰੋਲ ਦੇ ਦੁੱਖੋਂ ਨੇ ਮੈਨੂੰ ਕਿੰਨੀ ਵਾਰੀ ਕਿਹਾ ਮੇਰਾ 200 ਦਾ ਪੈਟਰੋਲ ਲੱਗਦਾ, ਮੇਰਾ ਇੰਜ ਹੋ ਗਿਆ ਇੰਜ ਹੋ ਗਿਆ। ਮੈਂ ਕਿਹਾ ਯਾਰ ਮੈਨੂੰ ਹੀ ਆਈ ਜਾਣਾ ਵਾ ਯਾਰ, ਮੈਂ ਜੇ ਅੰਤਾਂ ਦਾ ਬਿਮਾਰ ਸੀ, ਮੈਨੂੰ ਨੇ ਕਿਹਾ ਇਹ ਵਾਸ ਨਹੀਂ, ਮੈਂ ਕਿਹਾ ਮੈਂ ਆਉਣਾ ਸ਼ੋਅ ਕਰਨੇ। ਉੱਥੇ ਖਲੋਤਾ ਰਿਹਾ ਨੇ, ਇਹ ਨਹੀਂ ਕਿਹਾ ਯਾਰ ਭਾਈ ਮਿੱਠੇ ਤੂੰ ਰਹਿ, ਮੈਂ ਚੱਲਦਾ ਵਾਂ, ਤੂੰ ਸਾਨੂੰ ਮਾਰ ਕੇ ਜਿੰਦਾ ਰਹਿਣਾ ਹੋ ਜਾਂਦਾ। ਮੈਂ ਰਸਤੇ 'ਚ ਗਿਆ, ਹੁਣ ਇੱਧਰ ਉਸਤਾਦ ਜੀ ਦੇ ਘਰ ਤੋਂ ਤੇ ਮੇਰੇ ਘਰ ਦੀ 15 ਰੁਪਏ ਕਿਰਾਇਆ ਲੱਗਦਾ, ਸਕਰੀਨ ਚੋਂ ਰਕਸ਼ੇ ਵਾਲਾ 15 ਰੁਪਏ ਲਾ ਕੇ, ਉਹ ਵੀ ਦਲਾਫਰ ਲਾ ਯਾਰ ਇੱਕ ਕੇ। ਮਿੰਟ ਆ ਜਾ, ਤੂੰ ਮੋਟਰਸਾਈਕਲ ਕਿਉਂ ਲੈ ਕੇ ਜਾਂਦਾ? ਉਸਤਾਦ ਜੀ ਮੋਟਰਸਾਈਕਲ ਲੈ ਗਿਆ ਮੈਂ, ਕਾਰ ਖੜੀ ਹੈ। ਉਹ ਮਤਲਬ ਇਸ ਤੋਂ ਨਹੀਂ ਆ ਰਿਹਾ, ਸਖਤੀ ਬਹੁਤ ਆ, ਉਹ ਚਲਾਨ ਬਹੁਤ ਲੰਬਾ ਕੰਮ ਪੈ ਜਾਣਾ। ਉਹ ਪਹਿਲੇ ਮੈਂ ਉਹ ਬਣਾਉਣਾ ਵਾ, ਉਹ ਜਿਹੜਾ ਲਾਇਸੈਂਸ, ਫਿਰ ਹੈਲਮਟ ਲੈਣਾ, ਫਿਰ ਆਪਣੀ ਗੱਡੀ ਤੇ ਈਜ਼ੀਲੀ ਆਣਾ ਵਾ ਰਸਤੇ ਉਸਤਾਦ ਜੀ 20 ਬੰਦੇ। ਲਾਇਸੈਂਸ ਤੇ ਨਾ ਕਿਸੇ ਕੋ ਵੀ ਨਹੀਂਗਾ, ਹੈਲਮਟ ਪਾਇਆ ਉਹ ਨਹੀਂ ਰੋਕਦੇ। ਹਾਂ ਉਸਤਾਦ ਜੀ ਇਹ ਤਾਂ ਫਵਾਹ ਉੱਡੀ 3 ਦਿਨ ਹੋਏ। 3 ਦਿਨ ਪਹਿਲੇ ਕਿੱਥੇ ਸੀ? ਤੂੰ ਇੱਥੇ ਮਸਲਾ ਇੰਨਾ ਕੱਦ ਕੱਢ ਲਿਆ ਵਾ। ਮਹੀਨਾ ਹੋ ਗਿਆ ਵਾ, ਤੂੰ ਗੱਡੀ ਤੇ ਨਹੀਂ ਆਉਂਦੇ ਆ ਮਹੀਨਾ ਜਦੋਂ ਪੂਰਾ। ਇੱਥੇ ਆਇਆ ਸੀ ਨਹੀਂ ਥੋੜੇ ਦਿਨ ਹੀ। ਅੱਧਾ ਮੱਲਾ ਲਾਈਵ ਤੇ ਲਾਉਣ ਡਿਆ, ਅੱਧਾ ਮੱਲਾ ਲਾਈਵ ਤੇ ਲਾਤਾ। ਪੁੱਛੋ ਅੱਛਾ ਉਹਨਾਂ ਨੂੰ ਵੇਖੋ ਲਾਈਵ ਤੇ ਆ ਤੇਰੇ ਫਸੇ ਹੋਏ ਆ, ਤੂੰ ਉਹਨਾਂ ਨੂੰ ਫਸਾਉਣ ਡਿਆ ਵਿਚਾਰਿਆਂ ਨੂੰ। ਤੂੰ ਆਪਣੇ ਤੇ ਕਢਾ ਪਹਿਲੇ। ਬਸ ਉਹ ਹਰ ਬੰਦੇ ਨੂੰ ਲਾਈਵ ਆ ਬੜੇ ਰੁਪਏ ਆ। ਉਹ ਵੀ ਤੇਰਾ ਤਾਂ ਮਾਲਕਾ ਲੋ ਕਿਤੇ ਥਰੂ ਆਊਟ ਕਰਾਤਾ ਵਾ ਉਹਨਾਂ ਨੇ, ਤੈਨੂੰ ਤਾਂ ਉਹਨੇ ਕਿਤੇ ਪਹਿਚਾਣ ਦਿੱਤੀ ਆ। ਉਹ ਵਿਚਾਰੇ ਸਾਰੇ ਫਸਾਏ ਪਏ, ਹੌਗਰੀਆਂ ਛੱਡੀਆਂ ਹੋਈਆਂ ਲਾਈਵ ਆਉਂਦੇ, ਕੱਖ ਵੀ ਨਹੀਂ, ਟੈਪ ਕੁਝ ਵੀ ਨਹੀਂ। ਬਹਰਹਾਲ ਮੈਂ ਰਸਤੇ 'ਚ ਕਿਹਾ, ਮੈਂ ਕਿਹਾ ਭਾਈ ਜੇ ਤਬੀਅਤ ਖਰਾਬ ਹੈ ਤੇ ਛੁੱਟੀ ਕਰ ਲਓ, ਕੋਈ ਪ੍ਰੋਬਲਮ ਨਹੀਂ। ਕਹਿੰਦੇ ਯਾਰ ਜਾਂਦੇ ਇਹੀ ਤੇ ਸਿਆਪਾ ਵਾ, ਮੈਂ ਛੁੱਟੀ ਨਹੀਂ ਕਰ ਸਕਦਾ। ਇਹੀ ਤੇ 2-2 ਘੰਟੇ ਤੁਹਾਡੀ ਖੁਸ਼ਾਮਦ ਕਰਦਾ ਰਹਿੰਦਾ, ਉਹ ਖੁਸ਼ੀ ਵਾਲੀ। ਅਸਤਗਫਿਰੁल्लाह। ਆ ਤੇ ਤੂੰ ਹੁਣ ਸ਼ਾਨ ਦੀ ਖਾਤਰ ਕਹਿ ਰਹੇ ਹੋ ਇੱਥੇ ਇਹ ਤੇ ਹੁਣ ਸ਼ਾਨ ਦੀ ਖਾਤਰ ਕਹਿਣ ਡਿਆ ਵਾ। ਮੈਂ ਕਿਹਾ ਯਾਰ ਉਹਨੂੰ ਪਤਾ ਵਾਸ ਨੇ ਨਹੀਂ ਹੋਣਾ, ਮੈਨੂੰ ਜਾਣਾ ਪੈਣਾ, ਕੰਮ ਕਰਨਾ ਵਾ। ਜ਼ਿੰਮੇਵਾਰੀ ਹੈ। ਲੇਕਿਨ ਤੂੰ ਇਹ ਵੇਖ ਯਾਰ 15 ਮਿੰਟ ਤੂੰ ਲੇਟ ਹੋਇਆ। ਇੱਕ ਮਿਸਾਲ ਆ ਸਾਈ, ਮੈਂ 15 ਮਿੰਟ ਲੇਟ ਹੋਇਆ, ਮੈਂ ਤੁਹਾਨੂੰ ਸਿੱਧਾ ਕਹੂੰਗਾ ਸਾਈ ਸੌਰੀ ਮਾਜ਼ਰਤ, ਮੈਂ ਨੈਕਸਟ ਨਹੀਂ ਹੋਊਗਾ। ਉਹ ਯਾਰ ਉਹ ਤੁਰਿਆ ਹੋਊਗਾ, ਮੈਂ ਕਹਿੰਦਾ ਨੋਨੀ ਦੇਖ ਬਸ ਭਾਈ ਮਿੱਠੇ ਬਸ ਓਏ ਹੋਏ ਤੋਬਾ ਛੱਤ ਡਿੱਗੀ ਇੰਜ ਕਰਕੇ ਲੈਟਰ ਤੇ ਬੰਦਾ ਆ ਗਿਆ ਵਾ। ਮੈਂ ਤੇ ਦੇਖ ਕੇ ਅੱਗੇ ਕੀ ਕਵਾਂਗੇ ਹੁਣ ਦੱਸੋ। ਮਜਬੂਰੀ ਐਸੀ ਸੁਣਾਈ। ਵਾਕਈ ਇੰਜ ਸੁਣਾਉਂਦਾ ਵਾ। ਕੱਲ 15 ਮਿੰਟ ਲੇਟ ਆਇਆ, ਮੈਂ ਉੱਥੇ ਖੜ ਕੇ ਲੋਕੀ ਦੇਖਦੇ ਯਾਰ ਮਿੱਠਾ ਖਲੋਤਾ। ਕੱਲ ਹੈਲਮਟ ਨਹੀਂ, ਪਰਸੋਂ ਹੈਲਮਟ ਨਹੀਂ ਸੀ ਪਾਇਆ। ਇੰਜ ਆਇਆ ਸ਼ੂਟਰ ਮੁੰਡਾ ਲਾਉਣ ਆਇਆ, ਇਹ ਦੱਸ ਰਿਹਾ ਭਾਈ ਮਿੱਠੇ ਨੂੰ ਲੇਟ ਕਿਉਂ? ਉਹ ਵੀ ਅੱਗੋਂ ਟ੍ਰੇਨ ਪੂਰਾ ਭਾਜੀ ਬੱਚਾ ਬੱਸ ਤੇ ਲਿਆ ਆ ਗਿਆ ਨੋਨੀ ਉੱਤੇ ਲੈ। ਹੁਣ ਮੈਂ ਉੱਥੇ ਕੀ ਕਹਾਂ ਵੀ ਯਾਰ ਤੂੰ ਰੌਲਾ ਬਣਦਾ। ਆਹੋ ਕੱਲ ਆ ਕੇ ਸਾਰਿਆਂ ਨੂੰ ਕੱਲੇ ਨੂੰ ਦੱਸ ਰਿਹਾ ਵਾਕਿਆ ਵੀ ਐਸਾ ਸੁਣਾਊਗਾ, ਤੁਸੀਂ ਅੱਗੋਂ ਮੁਨਕਰੀ ਵੀ ਨਹੀਂ ਕਰ ਸਕਦੇ। ਤੁਸੀਂ ਹਲਕਾ ਮਨਾ ਕਰੋਗੇ, ਤੁਸੀਂ ਕਹਿਣਾ ਯਾਰ ਸਾਡੇ ਤੇ ਵੀ ਆਉਣਾ ਵਾ। ਨਹੀਂ ਸਾਜੀ ਇੱਕ ਹੋਰ ਵਾਕਿਆ ਹੋ ਗਿਆ ਨਾ ਮੇਰੇ ਹਲੋ ਇਹਨੂੰ ਕੋਈ ਬੰਦਾ ਵੇਖ ਲਵੇ, ਉਹ ਕਹਿੰਦਾ ਯਾਰ ਕੋਈ ਵਾਕਿਆ ਕਰ ਲਈਏ। ਨਹੀਂ ਬਾਅਦ ਮੈਂ ਤੁਹਾਨੂੰ ਮਜ਼ਾਕ ਨਹੀਂ ਕਰਦਾ, ਮੈਨੂੰ ਖਾ ਵੀ ਏਡੀ ਮਾੜੀ ਆਈ ਕਿ ਇਹਨੂੰ ਮਹੱਲੇ 'ਚ ਮੁੰਡਾ ਵੇਖ ਕੇ ਕਹਿੰਦਾ ਨੋਨੀ ਅੱਜ ਫੇਰ ਹੋ ਜੇ ਵਾਕਿਆ। ਤੇ ਸਵੇਰੇ ਆ ਕਹਿੰਦਾ ਯਾਰ ਰਾਤੀ ਵਾਕਿਆ ਹੋ ਗਿਆ। ਵਾਕਿਆ ਸੁਣਾ ਰਿਹਾ ਵਾ ਤੇ ਗੱਡੀ ਤੇਜ਼ ਕਰੀ ਜਾਣ ਡਿਆ। ਪੁੱਛੋ, ਮੈਂ ਕਿਹਾ ਤੂੰ ਮੈਨੂੰ ਵਾਕਿਆ ਵੀ ਐਕਸੀਡੈਂਟ ਦਾ ਸੁਣਾਉਣ ਡਿਆ ਤੇ ਰੇਸ ਵੀ ਦੇਈ ਜਾਣ ਡਿਆ। ਉਹ ਤੈਨੂੰ ਪ੍ਰੈਕਟੀਕਲੀ ਕਰਕੇ ਦਿਖਾਏਗਾ। ਅੱਜ ਚੰਗਾ ਬੇਟਾ ਜੀ ਆ ਇੰਜ ਵੱਜੇ ਰਾਤੀ ਮੁੰਡੇ, ਮੈਂ ਅੱਜ ਉੱਤਰ ਕੇ ਇੰਜ ਹੀ ਉਹਦੇ ਕੋਲ ਤੁਰਿਆ ਨਹੀਂ ਸੀ ਜਾਂਦੇ ਆ ਬਾਅਦ 'ਚ। ਮੈਂ ਪਲੈਨਿੰਗ ਨਾਲ ਸਦਕਾ ਸੁੱਟਿਆ ਵਾ। ਮੈਂ ਸਦਕੇ ਵਾਲੇ ਕੋ ਉੱਤਰ ਕੇ ਪੜ੍ਹ ਚਲ ਗਿਆ। ਮੈਂ ਕਿਹਾ ਮੇਰੇ ਕੱਲੇ ਤੋਂ ਘੁਮਾ। ਅੱਛਾ ਨਾਲ ਇਹ ਵੀ ਵਿੱਚ ਹਿੱਸਾ ਪਾਇਆ ਸੀ। ਕੱਚੀ ਹਲਕਾ ਸਿਰ ਥੱਲੇ ਨੂੰ ਕਰੀ ਜਾਊਗਾ। ਅੱਜ ਨਹੀਂ ਮੈਂ ਕਿਹਾ ਯਾਰ ਮਿੱਟੀ ਤੂੰ ਸਦਕਾ ਵੀ ਦੇ ਜਾਂਦਾ ਤੇਰੇ, ਫਿਰ ਉਹਦੀ ਆਫਤਾਂ ਤੇਰੇ। ਉਹ ਯਾਰ ਉਹ ਸਦਕਾ ਚੇਂਜ ਕਰਕੇ ਵੇਖ ਲੈ। ਸਦਕਾ ਦੇਖ
ਸਦਕੇ ਦਾ ਕੋਈ ਹਿਸਾਬ ਕਿਤਾਬ ਵੀ ਹੁੰਦਾ ਨਾ, ਅੱਛਾ ਅੱਛਾ ਅੱਛਾ, ਹਾਂ ਇਹ ਤਾਂ ਹੈ। ਹਨਾ। ਸਦਕਾ ਵੀ ਗੰਦੀ ਨੀਅਤ ਨਾਲ ਦੇ ਰਿਹਾ ਕਿਰਸ ਕਰਕੇ। ਕਿਸ ਨਹੀਂ ਸਦਕੇ ਨਹੀਂ ਕਿਸ ਕਰਦਾ ਉਸਤਾਦ ਜੀ। 50 ਰੁਪਏ 100 ਰੁਪਏ 50 ਰੁਪਏ ਉਸਤਾਦ ਜੀ 50 ਰੁਪਏ ਦਾ ਸਦਕਾ ਦਿੱਤਾ ਤੇ ਚੀਲਾਂ ਆਪਣੇ ਬੱਚੇ ਭੇਜਣੀਆਂ, ਜਾ ਨੇ ਮਿੱਠਾ ਸੱਟ ਗਿਆ ਜੀ, ਜਾਓ ਖਾਓ ਜਾ। ਉਹ ਆਪ ਆਂਦੀਆਂ ਹੀ ਨਹੀਂ ਅੱਗੇ, ਉਹ ਕਹਿੰਦੇ ਨਹੀਂ ਆਪ ਵੱਡੇ ਮੇਨ ਕਰੈਕਟਰ ਹੁੰਦਾ ਹੀ ਨਹੀਂ। ਹਾਂਜੀ, ਉਹ ਕਹਿੰਦੇ ਇਹਦੇ ਨਾਲ ਕਿੱਥੇ ਰਜੇ ਜਾਣਾ। ਉਸਤਾਦ ਜੀ ਨਾਲੇ ਇੱਕ ਜਗ੍ਹਾ ਦਾ ਗੋਸ਼ਤ ਨਹੀਂ ਲਾਦਾ ਹੁੰਦਾ, ਜਗ੍ਹਾ ਜਗ੍ਹਾ ਤੋਂ ਗੋਸ਼ਤ ਲੱਗਦਾ ਸਦਕਾ ਹੋਰ ਚੀਜ਼ ਹੁੰਦੀ ਹੋਰ ਹੈ। ਚੀਜ਼। ਤੁਹਾਨੂੰ ਪਤਾ ਵਾ ਆਹ ਜਰਾ ਲੈ ਕੇ ਉੱਥੇ ਬਹਿ ਗਏ, ਉੱਥੇ ਕਾਂ ਖਾਈ ਜਾਂਦੇ ਨੇ ਤੇ ਆਪਣੀ ਵੱਲੋਂ ਸਦਕਾ। ਨਹੀਂ ਉਹ ਨਹੀਂ, ਕਮਰਸ਼ੀਅਲ ਕੰਮ ਆ, ਪੈਸਿਆਂ ਦੇ ਚੱਕਰ ਦੇ ਵਿੱਚ। ਸਦਕਾ ਤੇ ਹੋਰ ਚੀਜ਼ ਹੁੰਦੀ ਹੈ। ਸਦਕਾ ਆਂਡੇ ਮਾਂ ਪੈਸੇ ਤੁਸੀਂ ਉਹ ਨਹੀਂ ਯਾਰ ਸਦਕਾ ਤੁਸੀਂ ਜਿਹੜਾ ਜਿੱਦਾਂ ਕਿਸੇ ਨੂੰ ਪੁੱਛ ਲਓ ਸਹੀ ਬਾਤ। ਕਿ ਤੁਹਾਡੇ ਵੱਡਿਆਂ ਨੇ ਕਿੱਦਾਂ ਸਦਕੇ ਦਿੱਤੇ ਨੇ, ਉਦੋਂ ਤੇ ਕਿੱਦਾਂ ਦੱਸ ਕੇ ਗਏ ਨੇ, ਉਂਝ ਦਿਓ। ਇਹਨਾਂ ਦੇ ਵੱਡਿਆਂ ਨੇ ਸਦਕਾ ਖਾਦਾ ਵਾ, ਤਦੀ ਤੇ ਇਦਾਂ ਦੀ ਦੁਨੀਆ ਆਈ ਹੈ। ਜਦੋਂ ਤੂੰ ਤਾਂ ਜਦੋਂ ਨਹੀਂ ਤੁਸੀਂ ਸੁਣਿਆ ਸਰਕਾਰ ਆਪਣੇ ਤੇ ਪੈਸੇ ਲਾਓ, ਐਵੇਂ ਹਰ ਟਾਈਮ ਤੁਸੀਂ ਮਿੱਠੇ ਨੂੰ ਨਿਸ਼ਾਨਾ ਨਾ ਬਣਾਇਆ ਕਰੋ ਕਿ ਮਿੱਠਾ ਪੈਸੇ ਨਹੀਂ ਲਾਉਣ ਡਿਆ। ਹਾਂ ਦਾ ਵੀ ਤੁਹਾਨੂੰ ਨਿਕਲਦਿਆ ਨਹੀਂ ਕਰਕੇ 5000 ਫੜਾ ਦਿਆ ਕਰ, ਨੋਨੀ ਗੱਚਾ ਖਾ ਲਾ 5000 ਫੇਰ ਠੀਕ ਆ। ਹੈ ਨੋਨੀ 5000 ਦਾ ਆਲੂ ਬੁਖਾਰਾ ਅੱਛਾ ਖਾ ਲਾ। ਗੱਲ ਕਰਦਾ ਨਾਲ ਇਹਨੇ ਇਹ ਕਦੋਂ ਕਰਦਾ ਤੂੰ? ਸਿੱਧਾ ਐ ਮੂੰਹ ਢਿੱਲਾ ਚੜ ਕੇ ਗੱਲ ਕਰੀ। ਬੁਢਾਪੇ ਤਰਫ ਜਾ ਰਿਹਾ ਉਸਤਾਦ ਜੀ। ਕਿੱਥੇ ਜਾ ਰਿਹਾ? ਇਹਨੇ ਤੈਨੂੰ ਮੈਂ ਦੱਸਿਆ ਇਹਦਾ ਬੁਢਾਪਾ ਕੀ ਮਜ਼ੇਦਾਰ ਹੋਣਾ, ਤੇਰੀ ਸੋਚ ਆ। ਹੁਣ ਤੁਸੀਂ ਆਪ ਹਿਸਾਬ ਲਾਉਣਾ, ਆਖਰ ਵਿੱਚ ਗੱਲ ਦਿਲੋਂ ਕਿੰਨੀ ਦੇਰ ਦਾ ਟੀ ਟਾਈਮ ਕਰਨ ਦੇ ਆਪਾਂ? 7 ਸਾਲ ਹੋ ਗਏ। ਹਾਂ। 7 ਸਾਲ ਦੀ ਜੈਕਟ ਉਸਤਾਦ ਜੀ ਨਹੀਂ ਖਰਾਬ ਹੋਣ ਦੀ। ਓਏ ਯਾਦ ਤੁਹਾਨੂੰ ਉਹ ਕਿੰਨੀ ਕੁ ਯਾਦ ਉਹ ਸਾਜ ਮਰੇ ਨੂੰ ਹੋਏ, ਯਾਦ ਹੋਣੀ ਹੈ। ਇਹ ਤਾਂ ਚਿੱਥੜੇ ਉੱਡਣਗੇ ਫੇਰ ਉਹ ਨਹੀਂ origignal ਆ, origignal ਆ। ਤੂੰ ਕੀ ਚਾਹੁੰਦਾ ਮਾਂ ਦੀ ਪੁੱਟ ਸੇ ਦੇਖ ਹੋ ਜਾਵੇ ਫੇਰ ਉਸਤਾਦ ਜੀ origignal ਆ, ਤੁਹਾਨੂੰ ਯਾਦ ਹੋਣਾ ਵਾ ਇਹ। ਮੈਨੂੰ ਯਾਦ ਆ। ਹਾਂ ਆਤਾ ਜਦੋਂ ਕਿੱਲੀ ਤੋਂ ਗਿਆ ਕੋਈ। ਲੇਕਿਨ ਮਿੱਠਾ ਜੀ ਜਿਹੜੀ ਤੁਸੀਂ ਚੇਤਨ ਵਾਲੀ ਪਾਈ ਉਹਦੇ ਨਾਲ ਉੱਠੀ। ਨਹੀਂ ਦੇਖਦਾ ਬ੍ਰਾਂਡ ਆ, ਇੰਜ ਚੁੱਕ ਕੇ ਪੀਸ ਲੈ ਕੇ ਆਏ ਲੰਡੇ ਚੋਂ ਲਈ ਆ। ਮੈਂ ਕੋ ਝੂਠ ਬੋਲਾਂ? ਮੈਂ ਤਾਂ ਨਹੀਂ ਕਹਿਣਾ ਵੀ 6000 ਦਾ ਟਰੋਜ਼ਰ ਲਿਆ ਇਸ ਬੰਦੇ ਨੇ। ਮੈਂ ਕਿਹਾ ਯਾਰ ਨੋਨੀ ਤੂੰ ਪਹਿਲੀ ਵਾਰੀ ਲੈ ਲਿਆ। ਅਸੀਂ 35,000 ਵਾਲੀ ਸ਼ਰਟ ਪਾਈ ਹੋਈ, ਕੋਈ ਜ਼ਰੂਰਤ ਕਬਰ ਨਹੀਂ। ਜਦੋਂ ਕਿੱਥੇ ਆ ਜਿਹੜਾ ਪਾਇਆ ਵਾ। ਹਾਂ ਸੱਚ ਤੁਸੀਂ 35,000 ਲਈ ਕਿੱਥੇ ਛੱਡ? ਆਈ ਨਹੀਂ ਬਾਹਰੋਂ। ਉਹੀ ਯੂਕੇ ਵਾਲੀ। ਯੂਕੇ ਵਾਲੀ ਵੀ ਆਪਣੇ ਪੱਲੇ ਨਹੀਂ ਨਾ ਲਈ, ਉਹ ਯਾਰ, ਵੀ ਨਹੀਂ ਦਿੱਤੀ। ਉਹ ਵੀ ਉਸਤਾਦ ਜੀ ਨੇ ਦੱਸਿਆ ਰੇਟ ਉਥੋਂ ਨੈਟ ਤੋਂ। 6000 ਰੁਪਏ ਦਾ ਟਰੋਜ਼ਰ ਆ, ਦੂਸਰਾ 4000 ਵਾਲਾ ਵਾ। ਉਹ ਇੱਕ ਚਿੜੀ ਸ਼ਰਟ ਆ ਮੇਰੇ ਕੋਲ 3500 ਰੁਪਏ ਦੀ। origignal ਇਦਾਂ ਹੀ ਆ। ਸਿਰਫ ਉਹ 10,000 ਲਾ ਕੇ ਮੱਲਾ ਪਟਣਾ ਲਿਆ ਵਸ 35000 ਰੁਪਏ ਲਾਇਆ ਹੀ। ਉਸਤਾਦ ਜੀ 3 ਟਰੈਕ ਸੂਟ ਲਿਆਂਦੇ ਨੇ, ਇੱਕ 10,000 ਵਾਲਾ, ਇੱਕ 12 ਦਾ ਵਾਲਾ, ਇੱਕ 13,000 ਵਾਲਾ। ਉਹ ਇੱਥੇ ਫੜਾ ਗਿਆ ਕਿਤੇ ਨੋਨੀ ਮੁੱਕਰ ਨਾ ਜਾਵੇ। ਇੱਥੇ ਦੇ ਕਹਿੰਦੇ ਬੰਦਾ ਨਹੀਂ ਨਹੀਂ ਬਿੱਲ ਤੇ ਗੱਬ ਕਰ ਯਾਰ ਜਦੋਂ ਐਡੇ ਮਹਿੰਗੇ ਕੱਪੜੇ ਪਾ ਕੇ ਮਾਂ-ਬਾਪ ਦੇ ਬਦਤਮੀਜ਼ੀ ਕਰੀ ਜਾਣੀ ਫਾਇਦਾ। ਯਾਰ ਮਿੱਠੇ ਕੀ ਐਕਸਪਲੇਨ ਕੀਆ ਯਾਰ। ਆ ਵੀ ਇਹੋ ਜਿਹੇ ਮਹਿੰਗੇ ਕੱਪੜੇ ਪਾ ਕੇ ਬਾਪ ਨੇ ਬਦਤਮੀਜ਼ੀ ਕਰੀ। ਆਹੋ ਆਪ ਕਹਿਣ ਚੁੱਕ ਲਾ, ਤੈਨੂੰ ਪਤਾ ਨਹੀਂ ਮੈਂ 10,000 ਦਾ ਸੂਟ ਪਾਇਆ ਵਾ। ਵੀ ਯਾਰ ਚਾਚਾ ਜੀ ਨੇ ਤੈਨੂੰ ਕੀ ਕਿਹਾ? ਨਹੀਂ ਸਾਜੀ ਨੋਨੀ ਵੱਡੇ ਦਿਲ ਵਾਲਾ ਬੰਦਾ, ਮੈਂ ਦੇਖਿਆ। ਮੈਂ ਇਹਨੂੰ ਹਾਂ ਉਹ ਪੈਸੇ ਯਾਰ ਕਰ 2 ਡਰਮ ਸਟਿਕਾਂ ਲਿਆ ਕੇ ਮਾਲਕਾਂ ਨੂੰ ਕੀਲਣ ਦੀ ਕੋਸ਼ਿਸ਼ ਕੀਤੀ ਇਸ ਬੰਦੇ ਨੇ। ਇਹ ਨਹੀਂ ਪਤਾ, ਇਹਨੂੰ ਇਹ ਨਹੀਂ ਪਤਾ ਮਾਲਕ ਬੱਕਰਿਆਂ ਨੇ ਕੀ ਲੈ ਗਏ। 2 ਡਰਮ ਸਟਿਕਾਂ ਕਿਹਦਾ ਸ਼ੂਟਰ ਨੇ ਸਾਈਂ ਜਾ ਕੇ ਸਿੱਧਾ ਹੀ ਅੱਗੇ ਸਾਡੇ ਕੋਲ ਬੰਦਾ ਸੀ, ਸਿੱਧਾ ਹੀ ਆ ਗਿਆ ਵੀ ਯਾਰ ਸਾਨੂੰ ਤੇ ਦੱਸ। ਤੇ ਹਾਲਾਂਕਿ ਮੈਂ ਡਰਮ ਸਟਿਕ ਖਾਦਾ। ਸਾਜਨ ਨੇ ਇੱਕ ਵਾਰੀ ਦੇਹ ਭੱਲਿਆਂ ਦਾ ਗਿਆ, ਨੇ ਲਿਆ ਕੇ ਦਿੱਤੇ। ਠੀਕ ਆ। ਫਿਰ ਸਾਜਨ ਨੇ ਇੱਕ ਵਾਰੀ ਗਿਆ ਯਾਰ ਸੈਂਡਵਿਚ ਲਿਆ। ਅੱਛਾ ਯਾਰ ਚਲੋ ਹੁਣ ਯਖਣੀ ਤੇ ਪੀਣ ਚੱਲੀਏ ਨਾ। ਹਾਂ ਮੈਂ ਕਹਿਣ ਲੱਗਾ ਸਾਜੀ ਦਾ ਤਬੀਅਤ ਰੋਸ਼ਨ ਹੋ ਗਿਆ। ਪੋਟੇ ਕਲੇਚੇ ਗਰਦਨਾ ਮਾਂ ਨਾ ਬੜੀ ਨਸਾਜ਼ਤ ਤਬੀਅਤ ਮੈਂ ਤੁਹਾਡੇ ਮੁਹੱਬਤ ਤੁਹਾਡੇ ਪਿਆਰ ਚ ਆ ਗਿਆ। ਨਹੀਂ ਤੇ ਇਹਨਾਂ ਨੂੰ ਕੌਣ ਲਿਆਉਂਦਾ ਇਦਾਂ? 7 ਵਾਰ ਵੀਲ ਚੇਅਰ ਤੇ ਬੈਠੀ ਆ। ਉਹਨੂੰ ਕਹਿੰਦਾ ਐਵੇਂ ਹੁਣ 12 ਗਲਤੀ ਤਾਂ ਨਿਕਲ ਜੀ। ਉਹ ਕੋ ਤੁਰ ਨਹੀਂ ਹੋਣ ਦਿਆ। 12 ਗਲਤੀ ਨਹੀਂ ਕੀ ਕਰ ਯਾਰ ਇਸ ਬੰਦੇ ਨੂੰ ਨਾ ਮੈਨੂੰ ਅਜ਼ੀਜ਼ ਮੀਆਂ ਸਾਹਿਬ ਦੀ ਕਵਾਲੀ ਯਾਦ ਆ ਗਈ ਕਿ ਉਹ ਕੀ ਬਰੀਕ ਆਦਮੀ ਸੀ ਹਾਏ ਕਿ ਉਹ ਹੁਣ ਅੱਗੇ ਆਡੀਅנס ਬੈਠੀ ਨਾ ਤੇ ਉਹ ਸ਼ਾਇਰੀ ਉਹਨਾਂ ਦੀ ਕਿਸ ਤਰ੍ਹਾਂ ਬੜੀ ਡੇਂਜਰ ਟ੍ਰੈਪ ਹੁੰਦੀ ਸੀ। ਯਾਨੀ ਬੜੀ ਨਾ ਉਹ ਬਹੁਤ ਬਰੀਕ। ਤੇ ਉਹ ਹੁਣ ਉਹਨਾਂ ਨੇ ਇੱਕ ਸ਼ੇਰ ਪਹਿਲੇ ਕਿਹਾ ਨਾ ਕਿ ਕੋਈ ਸ਼ੇਰ ਕਿਹਾ ਤੇ ਹੁਣ ਵਿੱਚ ਲੈਣਾ ਨੇ ਕਿਹਾ ਬੋਲੀਏ ਤੇ ਉਹਨਾਂ ਨੇ ਕਿਹਾ ਹਾਂ। ਤੇ ਉਹਨਾਂ ਨੇ ਲੈ ਲਈ ਗੱਲ ਉਹਨਾਂ ਨੇ ਕਿ ਇਹਨਾਂ ਨੇ ਹਾਂ ਕਿਹਾ। ਅਗਲੀ ਉਸ ਤੋਂ ਵੀ ਖਤਰਨਾਕ ਗੱਲ कहते अभी आपने कहा है, आपने भी अभी कहा है। यानी उन्होंने कहना भाई ऐसे ही ਵਾਹ है ना, ਸਾਜੀ ਉਹਦਾ ਮੁੰਡਾ ਅਗਲੇ ਤੇ ਪਾਲੜੀ। अभी आपने भी कहा है। ਉਹਦਾ ਬੇਟਾ ਦੋਸਤ ਸੀ ਤੁਹਾਡਾ, हाँ ਉਹ ਕਿੱਧਰ ਗਏ? यार वो बहुत ही वो नया छाप। ਉਹ ਤੁਸੀਂ ਦੱਸਿਆ ਸੀਗਾ ਵੀ ओए ਅੱਛਾ ਜੀ। ਸਾਜੀ ਕੀ ਸਾਜੂ ਨੇ ਮੈਨੂੰ ਹੈਰਾਨ, 2 ਬੰਦਿਆਂ ਨੇ ਮੈਨੂੰ ਹੈਰਾਨ ਕੀਤਾ ਜ਼ਿੰਦਗੀ 'ਚ ਇਹ ਰੂਹਾਨੀ ਕੰਮਾਂ ਦੇ ਚੱਕਰ 'ਚ। 2 ਬੰਦਿਆਂ ਨੇ, ਇੱਕ ਉਹ ਜਿਹੜਾ ਮੈਂ ਤਾਂ ਡੱਡੂ ਵਾਲਾ ਪਠਾਨ ਜਿਹੜਾ ਸੀ ਤੇ ਉਹਨੇ, ਤੇ ਇੱਕ ਉਹਨੇ ਜਿਹੜਾ ਮੇਰੀ ਝੋਲੀ 'ਚੋਂ ਮਿੱਟੀ ਦਾ ਢੇਲਾ ਸਿੱਟਿਆ ਸੀ ਬੰਦ ਕਮਰੇ 'ਚ, ਪੂਰੀ ਸ਼ਰਟ ਦੇ ਵਿੱਚ ਟਾਪਾ। ਉਹ ਮੈਂ ਸੁਣਾਈ ਸੀ ਤੁਹਾਨੂੰ ਗੱਲ? ਸੁਣਾਈ ਸੀ ਨਾਲ ਉਸਮਾਨ ਹੋਈ ਸੀ। ਸੁਣਾਈ ਸੀ ਉਸਮਾਨ ਸੁਣਾਈ ਭਾਈ ਸੀ ਨਾਲ। ਤੇ ਇੱਕ ਅਜ਼ੀਜ਼ ਮੀਆਂ ਸਾਹਿਬ ਦੇ ਬੇਟੇ ਨੇ। ਓਏ ਹੋਏ ਹੋਏ ਹੋਏ, ਉਸਤਾਦ ਜੀ ਆਊਟ ਆਫ ਕੰਟਰੀ ਰਹਿੰਦੇ ਆ? ਨਹੀਂ ਇੱਥੇ ਨੇ ਉਹ ਕਵਾਲੀ ਦਾ ਗੈਪ ਕਰ ਯਾਰ। ਵੀ ਇੰਜ ਬੈਠੇ ਨਾ ਤੇ ਮੈਂ, ਉਹ ਮੈਨੂੰ ਦੱਸ ਰਹੇ ਨੇ ਕੋਈ ਗੱਲ ਹੋ ਰਹੀ ਹੈ। ਇੱਕ ਦਿਨ ਪਹਿਲੇ ਮੇਰੇ ਕੋ ਕਿਸੇ ਨੇ ਨਾ ਮੇਰੀ ਵਾਲਦਾ ਦਾ ਨਾਮ ਪੁੱਛਿਆ। ਇੱਕ ਦਿਨ ਪਹਿਲੇ ਕਿਸੇ ਜੀ ਨੇ
ਠੀਕ ਹੈ। ਹਾਂਜੀ ਹਾਂਜੀ ਤੇ ਉਹ ਮੈਂ ਨਾਰਮਲ ਕਿ ਵੀ ਐਵੇਂ ਕਿਸੇ ਹੋਰ ਗੇੜੇ ਨਾਲ ਪੁੱਛ ਲਿਆ। ਤੇ ਅਗਲੇ ਦਿਨ ਮੈਂ ਉਹਨਾਂ ਬੰਦਿਆਂ ਦੇ ਨਾਲ ਬੈਠਾ। ਹੁਣ ਉਹ ਮੇਰਾ ਜ਼ਿੰਦਗੀ ਦੀ ਅਜ਼ੀਜ਼ ਮੀਆਂ ਸਾਹਿਬ ਦਾ ਬੇਟਾ, ਉਹਨੂੰ ਕੀ ਪਤਾ ਮੈਂ ਕਿੱਥੋਂ ਆਇਆ, ਕੌਣ ਆ। ਸਹੀ ਤੇ ਮੈਂ ਉਹਨਾਂ ਨੂੰ ਚੇਦੇ 'ਚ ਛੇੜ ਰਿਹਾ, ਉਹ ਉਰਦੂ ਸਪੀਕਿੰਗ ਹੈ ਨਾ, ਹਾਂਜੀ ਹਾਂਜੀ ਤੇ ਮੈਂ ਉਹਨਾਂ ਨੂੰ ਛੇੜ ਰਿਹਾ, ਪਤਾ ਨਹੀਂ ਕੋਈ ਗੱਲ ਕਹਿ ਕੇ, ਤੇ ਉਹਨਾਂ ਨੂੰ ਲੱਗਾ ਕਿ ਇਹ ਨਾ ਮੇਰਾ ਹਲਕਾ ਜਿਹਾ ਚੇਦਾ ਕਰ ਰਿਹਾ ਕਿ ਵੀ ਮੈਨੂੰ ਐਵੇਂ ਪਤਾ ਕੁਛ ਨਹੀਂ। ਹਾਂਜੀ ਨਕਲੀ ਸਮਝ ਤੇ ਮੈਨੂੰ ਕਹਿੰਦੇ ਮੇਰੀ ਬਾਤ ਸੁਣ। मैं कहा जी, कल तेरे से किसी ने तेरी अम्मी का नाम पूछा था। ਓਏ साहब जी मेरा ਥ੍ਰੈਡ इंज करके मैं आया, ਸ਼ੌਕ ओए ओए इत्थों फिर भाई शुरू होया, ਫਿਰ ਉਹਨੇ ਦੱਸਿਆ ओए होए होए। उन्हें कहा तू गड्डी नहीं चलानी रोड ते, बाइक यानी बाइक तू रोड ते तू नहीं चलानी, तेरी सारी गेम रोड दी है, एक्सीडेंट दी, ਓਏ तू गड्डी नहीं चलानी। ਜਿਹੜਾ ਪੁੱਛਿਆ ਉਹੀ ਕੰਮ ਹੋਇਆ। ਉਹ ਯਾਰ ਗੱਡੀ ਨੂੰ ਵੀ ਛੱਡ ਦੇ, ਸਾਰਾ ਕੁਝ ਛੱਡ ਦੇ। ਇਹ ਮੈਂ ਉਹਨੇ ਮੈਨੂੰ ਹੈਰਾਨ ਕੀਤਾ ਬਾਬਾ ਜੀ। ਉਸਤਾਦ ਜੀ ਤਦੇ ਲਾਇਸੈਂਸ ਨਹੀਂ ਬਣਨ ਦਿਆ। ਉਹਨਾਂ ਨੇ ਮੈਨੂੰ 2-3 ਫਿਰ ਗੱਲਾਂ ਐਸੀਆਂ ਦੱਸੀਆਂ ਜਿਹੜੀਆਂ ਸਿਰਫ ਮੈਨੂੰ ਪਤਾ ਸੀ, ਤੇ ਇੰਜ ਦੱਸੀਆਂ ਇਹ ਨਹੀਂ ਕਿ ਵੀ ਐਂ ਕਰਕੇ ਨਾ ਨਾ, ਬਸ ਐ ਬੈਠੇ ਬੈਠੇ ਹੀ। ਫੇਸ ਟੂ ਫੇਸ। ਹਾਂ। ਉਹੀ ਤੇ ਅਜ਼ੀਜ਼ ਮੀਆਂ ਸਾਹਿਬ ਜਿਹੜੇ ਆਪ ਸੀ ਨਾ, ਉਹ ਕੁਛ ਵੀ ਨਹੀਂ ਸੀ ਬੇਟਾ, ਉਸ ਹਿਸਾਬ 'ਚ ਜਿਹੜਾ ਉਹਨਾਂ ਨੂੰ ਮਤਲਬ ਮੁਖਤਲਿਫ ਜਗ੍ਹਾ ਦੇ ਕਵਾਲੀਆਂ ਤੋਂ ਚੀਜ਼ਾਂ ਉਹਨਾਂ ਨੂੰ ਅਤਾ ਹੋਈਆਂ ਸੀ। ਕਵਾਲੀਆਂ ਤੋਂ ਹਾਂ, ਕਵਾਲੀ ਕਰਦੇ ਸੀ ਨਾ, ਵੱਡੇ ਵੱਡੇ ਕਿਤੇ ਦਰਬਾਰ ਤੇ ਚਲੇ ਕੇ ਵੱਡੇ ਬਰੀਕ ਲੋਕਾਂ ਨਾਲ ਬਹਿਣ, ਵੱਡਿਆਂ ਨਾਲ, ਉਹ ਫਿਰ ਦੇ ਦਿੰਦੇ ਨੇ ਕੋਈ ਨਾ ਕੋਈ ਚੀਜ਼, ਕਿਆ ਲਪੜ। ਸਹੀ ਗੱਲ ਚੀਜ਼ ਇਲਮ ਉਲਮ ਯਾਨੀ ਕਿ ਹਾਂ, ਤੇ ਉਹ ਬੇਟਾ ਜਿਹੜਾ ਨਾ ਉਹਦਾ ਆਲਮ ਸੀ, ਯਾਨੀ ਉਹ ਇੰਨੇ ਅੱਗੇ ਦੁਨੀਆ ਸੀ। ਤੇ ਜਾਂ ਫਿਰ ਉਹ ਪਠਾਨ ਜਿਹੜਾ ਸੀ। ਲੇਕਿਨ ਇਹ ਤਾਂ ਵੱਡੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਕੱਲ ਨੂੰ ਕੱਲ ਕਹਿੰਦੇ ਕੱਲ ਤੇਰੇ ਸੇ किसी ने तेरी अम्मी का नाम पूछा है, तेरी वालदा का नाम पूछा है। ਪਿਛਲਾ ਕੋਈ ਪਤਾ ਮੈਂ ਅੱਗੋਂ ਹੱਕਾ ਬੱਕਾ, ਤੇ ਮੇਰੀ ਜਿੰਨੀ ਸ਼ੌਕ ਸੀ ਮੈਂ ਪਹਿਲੇ ਕਰ ਰਿਹਾ ਸੀ ਨਾ ਐਵੇਂ ਡਬਿੰਗ ਮਾਸਟਰ ਬਣ ਕੇ, ਸਭ ਮਿੱਟੀ। ਉਹਨੇ ਹਾਰਸ਼ਾ ਫਿਰ ਮੈਂ ਕਿਹਾ ਜੀ ਹੁਣ ਇਹਦਾ ਕਰਾਂ ਕੀ। ਫਿਰ ਉਹਨਾਂ ਨੇ ਮੈਨੂੰ ਬੜਾ ਸਸਤਾ ਜਿਹਾ ਦੱਸਿਆ। ਉਹਨਾਂ ਨੇ ਕਿਹਾ ਤੂੰ ਐ ਇੰਨੇ ਦਿਨ ਤੂੰ ਐ ਸਿਰਫ ਸੁਬਾਹ ਉੱਠ ਕੇ ਐ ਕਰਨਾ। ਉਹ ਮੈਂ ਭਾਈ ਕੀਤਾ। ਫਿਰ ਧੋਖੇ ਦਾ ਨਿਜ਼ਾਮ ਉਸਤਾਦ ਜੀ। ਕਹਿੰਦੇ ਸੱਟੇ ਉਹਨਾਂ ਨੇ ਮੈਨੂੰ ਕਿਹਾ, ਉਹਨੇ ਕहा तू बाइक नहीं, तूने गाड़ी नहीं चलानी, रोड पे खुद ड्राइव नहीं करना तुमने। मैं कहा जी ओके। ਤੇ ਕਿਸੇ ਨਾਲ ਵੀ ਨਹੀਂ ਸੀ ਜਾਣਾ। नहीं नहीं किसी ना चले जाओ, लेकिन तू नहीं ड्राइव करना। ਆਪ ਨਹੀਂ ਆਣਾ। ਲੁਕੀ ਦਾ ਕੀਤਾ ਸੀ, ਲੁਕੀ ਪੈ ਜਾਵੇ। ਲੁਕੀ ਟੈਪ ਤੋਬਾ ਜ਼ਾਲਮ ਲੋਕ ਯਾਰ, ਕੌਣ ਸੀ ਇਹ ਉਸਤਾਦ ਜੀ? ਉਹਨਾਂ ਦਾ ਨਾਮ ਦੱਸੋ ਤੁਸੀਂ। ਨਾਮ, ਉਹਦਾ ਨਾਮ ਨਹੀਂ ਦੱਸਿਆ ਤੁਹਾਨੂੰ? ਹੈਗਾ ਵਾ ਤਬੀਅਤ ਖਰਾਬ ਰਹਿੰਦੀ ਉਹਦੀ। ਉਹਦਾ ਹੈਗਾ ਪੁੱਤ ਅਸੀਂ ਨਹੀਂ ਸੀ ਹੈਗੇ, ਗੱਲ ਮਿਲਦੀ ਜੁਲਦੀ ਕਰਦੀ ਪੁੱਤ। ਅੱਛਾ ਜਾਂ ਫਿਰ ਜਿਹੜਾ ਉਹ ਪਠਾਨ ਨੇ ਮੇਰੇ ਸ਼ਰਟ ਲਵਾ ਕੇ ਨਾ, ਇੰਚ ਦੀ ਮੈਂ ਸ਼ਰਟ ਪਾਈ, ਤੇ ਨੂਨੀ ਕਿੱਦਾਂ ਦਾ ਕਮਰਾ ਤੈਨੂੰ ਮੈਂ ਦੱਸਾਂ, ਆੜਾ ਆਪਣਾ ਕਮਰਾ ਵਾ, ਇਹਦੇ ਅੰਦਰ ਪਿੱਛੇ ਬਾਰੀ ਹੈਗੀ ਨਾ, ਉਹਦੇ ਬਾਰੀ ਵੀ ਨਹੀਂ ਸੀਗੀ, ਇਹ ਵੀ ਤੂੰ ਸਮਝ ਲੈ ਵੀ ਬੰਦ ਆ। ਹੁਣ ਇਹ ਆ ਸਿਰਫ ਆ ਦਰਵਾਜ਼ਾ ਇੱਕ ਆ, ਤੇ ਕਮਰਾ ਪੂਰਾ ਕਾਰਪੇਟ ਆ, ਇੱਕ ਸੇਵ ਅਲਮਾਰੀ ਪਈ ਹੈ ਬਸ, ਤੇ ਤਕੀਏ ਤੁਕੀਏ ਪਏ ਨੇ, ਬਾਕੀ ਕੁਛ ਨਹੀਂ। ਓਕੇ ਕੰਧਾਂ ਨੇ, ਉੱਤੇ ਲੈਂਟਰ ਆ, ਠੀਕ ਹੈ ਬੰਦ ਚਾਰਜ ਚੁੱਪ। ਰੋਸ਼ਨਦਾਨ ਵੀ ਕੋਈ ਨਹੀਂ ਉਸਤਾਦ ਜੀ। ਕੁਛ ਯਾਰ ਤੂੰ ਗੱਲ ਤੇ ਸੁਣ ਲੈ ਨਾ ਪਹਿਲੇ, ਬੰਦ ਹੋ ਗਿਆ ਨਾ। ਗੱਲ ਤੇ ਸੁਣ ਲੈ ਨਾ, ਤੈਨੂੰ ਮਜ਼ਾ ਆਏਗਾ ਗੱਲ ਸੁਣ ਕੇ। ਉਹੀ ਔਰ ਉਹ ਮਿਲਿਆ ਸਾਨੂੰ ਇੱਕ ਦਿਨ ਪਹਿਲੇ ਆ, ਇੱਕ ਦਿਨ ਪਹਿਲੇ ਇੱਕ ਦੋਸਤ ਦੇ ਮਿਲਿਆ। ਅਸੀਂ ਉਹਨੂੰ ਕਿਹਾ ਜੀ ਅਸੀਂ ਕਿਸੇ ਕੋਲ ਇਸ ਤਰ੍ਹਾਂ ਪੈਸੇ ਲੈਣੇ ਨੇ, ਤੇ ਦੇ ਨਹੀਂ ਰਿਹਾ। ਤੇ ਉਹਨੇ ਕਿਹਾ ਲੈ, ਉਹ ਇਦਾਂ ਦੇਗਾ ਕਿ ਉਹਨੇ ਕਿਹਾ ਅੱਧੇ ਮੇਰੇ, ਅੱਧੇ ਯਾਨੀ 20 ਲੱਖ ਲੈਣਾ ਨਾ। 10 ਲੱਖ ਹੋਦਾ ਉਹਨੇ ਕਿਹਾ 10 ਲੱਖ ਮੇਰਾ, ਲੇਕਿਨ ਤੁਸੀਂ ਮੈਨੂੰ 10 ਉਦੋਂ ਦੇਣਾ ਜਦੋਂ ਤੁਹਾਡੇ ਕੋਲ 20 ਆ ਜੇ। ਗਰੰਟੀ ਗੱਲ ਹਾਂ ਤੇ ਸਾਡੇ 20 ਮਰਿਆ ਪਿਆ ਵਾ। ਅਸੀਂ ਸ਼ੋਖੀ ਚ ਚਲੇ ਗਏ। ਇਹ ਠੀਕ ਆ। ਹਾਂਜੀ, ਉਹਦੇ ਘਰ ਬੈਠੇ ਬੈਠੇ ਨਾ, ਹੁਣ ਉਹਨੇ ਕਿਹਾ ਜੀ 200 ਰੁਪਏ ਦਿਓ ਮੁੰਡੇ ਨੂੰ, ਬੇਟਾ ਇੱਕ ਡੱਡੂ ਲੈ ਕੇ ਆਓ। ਅੱਛਾ ਉਹਨੇ ਨੂੰ ਦੱਸਿਆ ਕਿ ਵੀ ਇਹ ਡੱਡੂ ਮੈਂ ਮੰਗਾਵਾਂਗਾ, ਇਲਮ ਕਰਾਂਗੇ। ਇਹਦੇ ਤੇ ਮੈਂ ਇਦਾਂ ਕਰਾਂਗਾ, ਇਹਦੇ ਤੇ ਇਦਾਂ ਕਰਾਂਗਾ। ਇਹ ਡੱਡੂ ਫਿਰ ਤੁਸੀਂ ਕਿਸੇ ਕਬਰਸਤਾਨ 'ਚ ਟੇੜਾ ਇੰਜ ਤਿਰਛਵਾ ਸੁਰਾਖ ਮਾਰ ਕੇ ਉਹਦੇ 'ਚ ਰੱਖਣਾ, ਮਿੱਟੀ ਪਾ ਦੇਣੀ ਹੈ, ਤੇ ਜੋ ਡੱਡੂ ਦੇ ਨਾਲ ਹੋਏਗਾ ਨਾ, ਉਹ ਉਸ ਬੰਦੇ ਨਾਲ ਹੁੰਦਾ ਰਹੇਗਾ। ਔਰ ਉਹਦੇ ਜ਼ਿਹਨ 'ਚ ਇੱਕੋ ਹੀ ਗੱਲ ਆਉਂਦੀ ਰਹੇਗੀ ਕਿ ਇਹਦੇ ਪੈਸੇ ਦੇ ਦੇ। ਅੱਛਾ ਤੇ ਕਰਵਾਤਾ ਫਿਰ? ਨਹੀਂ, ਅਸੀਂ ਸਲਾਹ ਕੀਤੀ ਦੋਵਾਂ ਭਰਾਵਾਂ ਨੇ, ਅੰਮੀ ਨੂੰ ਫੋਨ ਕੀਤਾ। ਅੰਮੀ ਕਹਿੰਦੀ ਖਬਰਦਾਰ ਤੁਸੀਂ ਇੱਦਾਂ ਦਾ ਤੁਸੀਂ ਗਏ ਕਿਉਂ ਮੇਰੇ ਕੋਲ ਪੁੱਛ ਕੇ, ਘਰੋਂ ਕਿਉਂ ਤੁਸੀਂ, ਵਾਹ ਵਾਹ ਵਾਹ। ਖਬਰਦਾਰ ਸਾਨੂੰ ਨਹੀਂ ਚਾਹੀਦੇ ਇਹੋ ਜਿਹੇ ਪੈਸੇ। ਜਾਦੂ ਟੈਪ ਕੰਮ ਸੀ ਨਾ ਸਾਡਾ ਅਸੀਂ ਆਪ ਵੀ ਨੱਥੀ ਹੋ ਗਏ ਸੀ। ਤੇ ਉਸਤਾਦ ਜੀ ਉਹ ਅਸੀਂ ਕਹਿ ਰਹੇ ਨਹੀਂ, ਸੌਰੀ ਸਾਡਾ ਜ਼ੇਨ ਨਹੀਂ ਬਣ ਰਿਹਾ, ਸਾਡਾ ਡੱਡੂ ਸੱਦ ਦੇ ਦਿਓ। 200 ਅਸੀਂ ਦਿੱਤਾ ਸੀ। ਇਹ ਡੱਡੂ ਲੈ ਲੈ। ਟੱਟੂ ਲੈ ਕੇ ਘਰ ਤੇ ਉਹਨੇ ਹੁਣ ਇੱਕ ਮੈਨੂੰ ਗੱਲ ਕਹੀ,
ਕਹਿੰਦਾ ਆਪਕੋ ਪਤਾ ਹੈ ਆਪਕੇ ਉੱਪਰ ਬੜਾ ਵੱਡਾ ਨਿਜ਼ਾਮ ਜਾਦੂ ਚੱਲਿਆ ਤੇਰੇ ਤੇ। ਅੱਛਾ ਮੈਂ ਕਿਹਾ ਨਹੀਂ। ਉਹਨੇ 2000 ਮੰਗਿਆ ਕਿ 3000 ਮੰਗਿਆ, ਕਹਿੰਦਾ ਮੈਂ ਹੁਣੇ ਕੱਢ ਦੇਣਾ ਸਾਰਾ ਕੁਝ ਤੇਰੀ ਅੱਖਾਂ ਦੇ ਸਾਹਮਣੇ। ਹੁਣ ਅਸੀਂ ਥੋੜਾ ਜਿਹਾ ਚਾਹੀਦਾ ਕਿ ਯਾਰ ਕਢਾਈਏ ਦੇਖੀਏ ਭਲਾ। ਚੈੱਕ ਤੇ ਕਰੀਏ ਹਾਂ ਉਹਨੇ ਕਿਹਾ ਤੇਰੇ ਨਾ ਉਹ ਪਰਚੀ ਓਏ ਤੈਨੂੰ ਮੈਂ ਗੱਲ ਸੁਣਾਉਣਾ ਵਾ। ਉਹਨੇ ਜੋ ਪਹਿਲੇ ਕਿਹਾ ਨਾ ਤੈਨੂੰ ਮੈਂ ਬਾਅਦ ਦੱਸਾਂ। ਅਸੀਂ ਕਿਹਾ ਚਲੋ ਠੀਕ ਆ ਕੱਢੋ। ਭੈਣ ਉਹਨੇ ਨਾ ਉਹਦੇ ਨਾਲ ਬੰਦਾ ਸੀ, 1-2 ਬੰਦੇ ਉਹਦੇ ਨਾਲ ਪੁਰਸਰਾਰ ਟੈਪ ਜੇ ਨਾ ਬੰਦੇ ਚੁੱਪ ਵਾਲੇ ਇਹ ਟੈਪ ਵਾਲੇ। ਉਹਨੇ ਕਿਹਾ ਜਾਓ ਵੀ ਬਾਹਰ। ਉਹ ਵੀ ਬਾਹਰ ਚਲੇ ਗਏ। ਮੇਰੇ ਭਰਾ ਨੂੰ ਉਹਨੇ ਕਿਹਾ ਤੂੰ ਵੀ ਜਾ ਬਾਹਰ। ਤੇ ਮੈਂ ਹਲਕਾ ਡਰਨ ਲੱਗ ਪਿਆ। ਤੁਸੀਂ ਇਕੱਲੇ ਰਹਿ ਗਏ? ਕੱਲਾ ਮੈਂ ਤੇ ਉਹ ਨਹੀਂ। ਉਹਨਾਂ ਨੇ ਮੈਨੂੰ ਇੰਝ ਬਿਠਾ ਲਿਆ, ਬਿਠਾ ਕੇ ਨਾ ਮੈਨੂੰ ਕਹਿੰਦਾ ਸ਼ਰਟ ਲਾ ਆਪਣੀ। ਆਈਡ ਸ਼ਰਟ ਨਾ ਲਾ। ਮੈਂ ਸ਼ਰਟ ਲਾਤੀ। ਉਹਨੇ ਇੰਝ ਇੱਥੇ ਖਲੋ ਗਿਆ ਤੇ ਇੰਝ ਹੱਥ ਦਾ ਪਰ ਇੰਝ ਉਹਨੇ ਦੋਵੇਂ ਮੇਰੇ ਹੱਥ ਫੜ ਲਏ। ਇਹ ਫੜ ਲਏ ਹੱਥ। ਅੱਛਾ ਸ਼ਰਟ ਉਹਨੇ ਪਹਿਲੇ ਕਿਹਾ ਇੱਥੇ ਹੱਥ ਰੱਖ। ਇੰਝ ਹੱਥ ਰੱਖੇ। ਮੇਰੀ ਸ਼ਰਟ ਉਹਨੇ ਇੰਝ ਇੱਥੇ ਪਾਈ, ਇੱਥੋਂ ਝੋਲੀ ਬਣਾਤੀ ਸ਼ਰਟ ਦੀ। ਇੱਥੇ ਸ਼ਰਟ ਪਾ ਕੇ ਨਾ ਇੱਥੇ ਹਲਕੀ ਜਿਹੀ ਨੱਪ ਕੇ ਝੋਲੀ ਬਣਾਤੀ। ਇਹ ਉਹਨੇ ਹੱਥ ਫੜ ਲਏ ਮੇਰੇ। ਹੁਣ ਉੱਥੇ ਝੋਲੀ ਬਣੀ। ਓਕੇ ਤੇ ਮੈਂ ਇੰਝ ਆ ਤੇ ਡਰ ਜਾ। ਤੇ ਮੈਨੂੰ ਕਹਿੰਦਾ ਆਂਖੇ ਖੋਲੋ। ਤੇ ਮੈਂ ਡਰ। ਮੈਂ ਕਿਹਾ ਭਾਵੇਂ ਅੱਗੋਂ ਦਿਲ ਕਰੇ ਬਲਾ ਬਣੀ ਹੋਵੇ। ਅਜੀਬ ਜਿਹਾ ਉੱਥੇ ਦਾ ਇਨਵਾਇਰਮੈਂਟ ਬੜਾ ਅਜੀਬ ਜਿਹਾ ਸੀ। ਤੇ ਮੈਂ ਇੰਝ ਡਰਦੇ ਉਹਦਾ ਕਹਿੰਦਾ ਮੇਰੇ ਵੱਲ ਦੇਖੋ। ਮੈਂ ਦੇਖਿਆ ਤੇ ਕਹਿੰਦਾ ਉੱਪਰ ਦੇਖ ਕਿਤੇ ਕੋਈ ਤੈਨੂੰ ਸਰਾਖ, ਕੋਈ ਗੱਲਬਾਤ, ਕੋਈ ਰੋਸ਼ਨਦਾਨ, ਕੋਈ ਇਹ ਵੋ। ਹੱਥ ਉਹਨੇ ਫੜੇ ਮੇਰੇ। ਮੈਂ ਕਿਹਾ ਨਹੀਂ। ਉੱਪਰ ਲੈਂਟਰ, ਪੱਖਾ ਲੱਗਾ, ਇੱਧਰ ਦੀਵਾਰਾਂ, ਕੋਈ ਦਰਵਾਜ਼ਾ ਨਹੀਂ। ਇੱਕੋ ਹੀ ਦਰਵਾਜ਼ਾ ਜਿੱਧਰ ਲੋਕੀ ਆ ਰਹੇ ਜਾ ਰਹੇ। ਇੱਧਰ ਇੱਕ ਸੇਵ ਅਲਮਾਰੀ ਹੈ ਬਸ। ਮੈਂ ਕਿਹਾ ਕੁਛ ਨਹੀਂ। ਕਹਿੰਦਾ ਅੱਖਾਂ ਬੰਦ ਕਰ ਲਾ, ਮੈਂ ਤੈਨੂੰ ਜੋ ਕਹੀ ਜਾਵਾਂ ਤੂੰ ਕਹੀ ਜਾਣਾ। ਮੈਂ ਕਿਹਾ ਓਕੇ। ਉਹਨੇ ਆਪਣਾ ਨਾਂ ਲਿਆ। ਹੁਣ ਮੈਨੂੰ ਕਹਿ ਰਿਹਾ ਕਿ ਆਪਣਾ ਨਾਂ ਲੈ ਕੇ ਕਹਿੰਦਾ ਸੀ ਫਲਾਣੇ ਦੇ ਮੁਵੱਕਲ ਮੇਰਾ ਜਿੱਥੇ ਵੀ ਕੋਈ ਤਵੀਜ਼ ਦੱਬਿਆ ਨਾ ਉੱਥੋਂ ਪੁੱਟ ਕੇ ਲਿਆ। ਅੱਛਾ ਉਹ ਇਹ ਕਹਿੰਦਾ ਸੀ ਤੇ ਮੈਂ ਉਹ ਕਹਿੰਦਾ ਸਾਂ। ਅੱਛਾ 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 ਹਾਂ ਮੈਨੂੰ ਉਹਦਾ ਨਾਮ ਵੀ ਯਾਦ ਆ ਲੇਕਿਨ ਮੈਂ ਨਾਂ ਨਹੀਂ ਲੈਣਾ। ਸਹੀ ਉਹ ਮੈਂ ਰਿਪੀਟ ਕਰਨਾ ਤੇ ਉਹ ਯਾਨੀ ਉਹ ਲਾਈਨ ਇਹ ਸੀ ਕਿ ਫਲਾਣੇ ਦਾ ਮੁਵੱਕਲਾ ਮੇਰਾ ਜਿੱਥੇ ਵੀ ਤਵੀਜ਼ ਦੱਬਿਆ ਨਾ, ਜਿੱਥੇ ਵੀ ਜਿਹੜੀ ਜਗ੍ਹਾ ਤੇ ਮਿੱਟੀ 'ਚ ਜਿੱਥੇ ਵੀ ਉੱਥੋਂ ਪੁੱਟ ਕੇ ਲਿਆ। ਨੋਨੀ ਮੈਂ 3 ਵਾਰੀ ਕਿਹਾ ਵਾ। ਤੈਨੂੰ ਮੈਂ ਕਿੱਡਾ ਦੱਸਾਂ ਕੀ ਹੋਇਆ। ਇਹ ਦਿਖਾ। ਇਹ ਤਾਂ ਨਹੀਂ ਸਾਜੀ ਛੋਟਾ ਵਾ। ਐਡਾ ਹੀ ਇੰਜ ਕਰ ਲਓ। ਆ ਦੇਖੋ ਐਡਾ ਵੱਡਾ ਵਾ। ਯਾਨੀ ਕਮ ਅਜ਼ ਕਮ ਫੁੱਟ ਬਾਈ 6 ਇੰਚ ਨਹੀਂ 6 ਇੰਚ ਫੁੱਟ ਬਾਈ ਫੁੱਟ ਬਹੁਤ ਵੱਡਾ ਇਹਨਾਂ। 6 ਇੰਚ ਇੰਜ ਥੇ 6 ਇੰਚ ਇੰਜ ਦਵਾਣੇ ਚੋਂ ਚਾਕੀ ਨਹੀਂ ਕੱਢੀ ਦੀ। ਸੇਮ ਚਾਕੀ ਟੈਪ ਮਿੱਟੀ ਦਾ। ਕੱਚੀ ਮਿੱਟੀ ਦੇ ਵਿੱਚੋਂ ਨਾ ਇੰਜ ਉਹ ਬੁਰਕੀ ਕੱਢੀ ਹੈ ਤੇ ਠਾ ਮੇਰੀ ਝੋਲੇ 'ਚ ਐਡਾ ਵੱਡਾ ਜਿਹੜੀ ਸ਼ਰਟ ਸੀ। ਉਹ ਮੇਰੇ ਮੋਲਾ ਇੰਜ ਡਿੱਗੀ ਉਹਨੇ ਇੰਜ ਹੀ ਫੌਰਨ ਇੰਜ ਫੜ ਕੇ ਨਾ ਉੱਤੋਂ ਨੇ ਬੰਦ ਕਰ ਦਿੱਤਾ। ਕੱਪੜੇ ਨਾਲ ਹੀ ਸ਼ਰਟ ਹਾਂ ਨਾਲ ਕੱਪੜੇ ਨਾਲ ਉੱਤੋਂ ਨੇ ਇੰਜ ਬੰਦ ਕਰ ਦਿੱਤਾ। ਓਕੇ। ਅੱਖਾਂ ਖੋਲੀਆਂ ਤੇ ਅੱਛਾ ਹੁਣ ਮੈਨੂੰ ਨਹੀਂ ਵੀ ਜਾਦੂ ਟੂ। ਮੈਂ ਕਿਹਾ ਭਾਈ ਆਇਆ ਕਿੱਥੋਂ ਚੈਟ ਜੀਪੀਟੀ ਆ ਰਹੀ ਉਦੋਂ। ਕਸਮੇ ਨੋਨੀ ਮੈਂ ਆ ਨਾ ਬੜੇ ਹਿਸਾਬ ਨਾਲ ਕਿ ਇੱਧਰੋਂ ਕਿਸੇ ਨੇ ਇੱਧਰੋਂ। ਫਿਰ ਮੈਂ ਸੋਚਿਆ ਯਾਰ ਅੱਛਾ ਉਹਨੇ ਮੈਨੂੰ ਨਾ ਉਹ ਦਿੱਤਾ ਉੱਦਾਂ ਹੀ ਕਹਿੰਦਾ ਇਹਨੂੰ ਫੜ ਬਾਹਰ ਲੈ ਜਾ। ਇਹਦੇ ਤੇ 7 ਵਾਰੀ ਜੁੱਤੀ ਮਾਰ ਕੇ ਆ। ਮੈਂ ਬਾਹਰ ਗਿਆ। ਬਾਹਰ ਮੇਰਾ ਭਰਾ ਖੜਾ ਕਹਿੰਦਾ ਕੀ। ਮੈਂ ਕਿਹਾ ਹਾਲੇ ਠਹਿਰ ਹਾਲੇ ਮੇਰਾ ਆਪਰੇਸ਼ਨ ਹੋ ਰਿਹਾ। ਮੈਂ ਦੁਆ ਕਰੋ। ਮੈਂ 7 ਜੁੱਤੀਆਂ ਮਾਰੀਆਂ ਨਾਲ। ਉਦੋਂ ਵੀ ਉਹਨੇ ਮੈਨੂੰ ਕੁਛ ਕਿਹਾ ਕਿ ਨਾਲ ਦੁਆ ਕਹਿਣਾ ਤੇ ਮੈਂ ਅੰਦਰ ਲੈ ਆਇਆ। ਉਹਨੇ ਉਹਨੂੰ ਖੋਲਿਆ। ਉਹਨੇ ਇੱਕ ਪਰਾਤ ਮੰਗਾਈ ਐਡੀ ਨਾਲ। ਉਹਨੇ ਪਾਣੀ ਦਾ ਜੱਗ ਮੰਗਾਇਆ। ਨੋਨੀ ਸਾਹਿਬ ਉਹਨੇ ਉਹ ਮਿੱਟੀ ਦਾ ਢਿੱਲਾ ਰੱਖਿਆ ਪਰਾਤ 'ਚ। ਉੱਤੇ ਉਹ ਪਾਣੀ ਪਾਉਣ ਲੱਗ ਪਿਆ। ਹੁਣ ਮਿੱਟੀ ਖੁਰ ਰਹੀ ਹੈ। ਭਰਾ ਨੂੰ ਮੇਰੇ ਨੂੰ ਬੁਲਾ ਲਿਆ ਉਹਨੇ। ਆ ਗਏ। ਈਜ਼ੀ ਹੋ ਗਿਆ। ਮਿੱਟੀ ਖੁਰੀ ਜਿਹੜੀ ਪਰਾਤ ਉਹਨੇ ਥੋੜੀ ਟੇਢੀ ਕੀਤੀ ਹੈ ਤੇ ਮਿੱਟੀ ਰੱਖ ਕੇ ਨਾ ਤੇ ਇੰਜ ਪਾਣੀ ਪਾਈ ਜਾ ਰਿਹਾ ਤੇ ਉਹ ਮਿੱਟੀ ਜ਼ਰਾ ਖੁਰੀ ਜਾ ਰਹੀ। ਵਾਹ ਕੋਦਾ ਪੌਣਾ ਘੰਟਾ ਸਪੀਡ ਨਹੀਂ ਮਾਰੀ ਉਹਨੇ। ਕਰਦਿਆਂ ਉਹ ਇੰਨਾ ਕੁ ਦਾ ਨਾ ਇੰਨਾ ਕੁ ਰਹਿ ਗਈ ਮਿੱਟੀ ਤੇ ਮੈਨੂੰ ਪਰਚੀ ਜੀ ਨਜ਼ਰ ਆਈ ਚਿੱਟੀ ਉਹਦੇ ਵਿੱਚ ਮਿੱਟੀ ਦੇ ਢੇਲੇ 'ਚ ਢੇਲੇ ਦੇ ਅੰਦਰ। ਕਰੀ ਗਿਆ ਕਰਕੇ ਐਂਡ ਉਹ ਪਰਚੀ ਇਕੱਲੀ ਰਹਿ ਗਈ। ਬਾਕੀ ਪਾਣੀ ਪੂਣੀ ਸਟਾਰਟ ਆ ਪਰਚੀ ਵਿੱਚ ਪਈ ਤੇ ਪਰਚੀ ਜੈਨਵਨ ਇਦਾਂ ਦੀ ਕਿ ਜਿਵੇਂ ਕੋਈ 2-4-5 ਸਾਲ ਪੁਰਾਣੀ ਲਿਖੀ। ਉਹ ਮੱਧਮ ਹੋਈ ਉਹਦੀ ਲਿਖਾਈ ਉਡੀ ਹੋਈ ਉਹਦੀ। ਅੱਛਾ ਯਾਰ ਮੈਂ ਤੈਨੂੰ ਪਤਾ ਕੀੜਾ ਵਾਂ ਕਿ ਯਾਰ ਇਹਨੇ ਕਦੋਂ ਲਿਖਿਆ ਉਹ ਕੀ ਕੀਤਾ ਉਹ ਜੇ ਉਹ। ਉਸਤਾਦ ਜੀ 1% ਨਹੀਂ ਮੈਨੂੰ ਇਹ ਲੱਗਾ ਡਾਊਟ ਨਹੀਂ ਹੋਇਆ
ਕਲੀਅਰ ਰਿਹਾ ਸਾਰਾ। ਕਲੀਅਰ ਕੇ ਯਾਰ ਤੇ ਦਿਮਾਗ ਨਹੀਂ ਮੰਨ ਰਿਹਾ, ਕਿਉਂਕਿ ਤੇਰਾ ਥੋੜਾ ਜਿਹਾ ਹੈ ਨਾ ਕਿ ਜਿਹੜੇ ਤੇਰਾ ਬਰੀਕ ਹੁੰਦੇ ਨੇ ਨਾ ਉਹ ਤਹਿਕੀਕ 'ਚ ਵੜਦੇ ਨੇ ਕਿ ਇੱਥੇ ਕੋਈ ਗੇੜਾ ਵਾ। ਉਹ ਮੈਂ ਕਿਸੇ ਪਾਸੇ ਅੱਜ ਤੱਕ ਮੈਂ ਹੈਰਾਨ ਆ ਕਿ ਯਾਰ ਉਹ ਕੀ ਸੀ, ਤੁਹਾਡੀ ਨਹੀਂ ਉਹ ਸਮਝ ਨਹੀਂ ਆਇਆ ਸਮਝ। ਤੇ ਪਰਚੀ ਵੀ ਗਲੀ ਹੋਈ, ਉਹਨੇ ਬੜੇ ਹਿਸਾਬ ਨਾਲ, ਉਹਨੇ ਪਾਣੀ ਪਤਾ ਕਿਉਂ ਪਾਇਆ, ਉਹ ਤੋਂ ਤੋੜਦਾ ਨਾ ਤੇ ਉਹ ਭੁਰ ਜਾਣੀ ਸੀ ਨਾਲ ਹੀ। ਉਹਨੇ ਗਿੱਲੀ ਕੀਤੀ, ਗਿੱਲਾ ਹੋ ਕੇ ਨਾ ਕਾਗਜ਼ ਥੋੜਾ ਜਾਨ 'ਚ ਆ ਜਾਂਦਾ ਵਾ। ਤੇ ਉਹ ਕਰਕੇ ਨਾ ਤੇ ਉਹਨੇ ਜਦੋਂ ਇੰਜ ਖੋਲਿਆ ਸਿੱਧਾ ਤੇ ਉਹਨੇ ਕਿਹਾ ਪੜ, ਉਹਦੇ ਤੇ ਇੰਜ ਤੇ ਇੰਜ 4 ਖਾਨੇ ਤੇ ਉਹਨਾਂ 'ਚ ਮੇਰਾ ਨਾਂ ਲਿਖਿਆ ਉੱਤੇ ਤੇ ਜੋ ਯਾਨੀ ਹੋਣਾ ਨਾ ਉਹ ਲਿਖਿਆ, ਸੇਤ ਫਲਾਣਾ ਢਿੰਗੜਾ ਇਹ ਟੈਪ ਦਾ। ਅੱਛਾ ਉਹ ਤੇ ਛੱਡ ਦਿਓ, 3000 ਰੁਪਇਆ ਸੀ ਉਦੋਂ, ਕਦੋਂ 2 ਕਿ 3000 ਰੁਪਏ ਉਦੋਂ ਬੜਾ ਹੁੰਦਾ ਸੀ, ਉਹਨਾਂ ਨੇ ਲਿਆ ਕਿ ਜੀ ਐਸੀ ਜ਼ਾਇਆ ਕਰਤਾ, ਖਤਮ ਕਰਤਾ, ਹੁਣ ਈਜ਼ੀ ਕਲੀਅਰ ਹੋ ਜਾ। ਅੱਛਾ ਉਹਨੂੰ ਹੈਗਾ ਨਹੀਂ ਹੈਗਾ ਕੀ ਸੀ ਉਹਨੂੰ ਛੱਡ ਦੇ ਤੁਸੀਂ, ਲੇਕਿਨ ਉਸਤਾਦ ਮੈਂ ਹੈਰਾਨ ਆ ਕਿ ਪਹਿਲੇ ਉਹ ਮਿੱਟੀ ਆਈ ਕਿੱਥੋਂ, ਉਹ ਮੋਕਲ ਔਰ ਗਾਚੀ ਮੌਕਾ ਲੈ ਟਾਇਰ ਕੇ ਆਇਆ। ਫਿਰ ਉਹ ਮਿੱਟੀ ਦੇ ਅੰਦਰ ਪਰਚੀ ਜਿਹੜੀ ਉਹਦੇ ਤੇ ਮੇਰਾ ਨਾਂ ਲਿਖਿਆ ਸਾਰਾ ਕੁਝ। ਸਾਈਂ ਜਾਦੂ ਬਰਹਾਕ ਮੋਕਲ ਨੂੰ ਕਹਿ ਕੇ ਜਾਦੂ ਬਰਹਾਕਾ। ਹਾਂ ਉਹਨੇ ਕਿਹਾ ਜਿੱਥੇ ਵੀ ਔਰ ਉਹ ਭਾਈ ਇੰਜ ਲੈ ਕੇ ਆਇਆ ਜਿਵੇਂ ਦੁਹਾਣੇ ਦੀ ਚਾਕੀ ਕੱਢੀ, ਇੰਜ ਮਿੱਟੀ ਸੀ ਉਹ ਮਿੱਟੀ ਨੂੰ ਕੱਢ ਲਿਆ ਨਾ, ਉਹਦੀ ਸਾਈਡ ਤੋਂ ਮਿੱਟੀ ਦੇ ਬਿਲਕੁਲ ਕਟਿੰਗ ਇੰਜ। ਕੀ ਬਾਤ ਹੈ, ਹੈਰਾਨਕੁਨ ਗੱਲ ਆ। ਅਮਲੀ ਆ ਥਲੇ ਹੈਗਾ ਕੋਈ ਹੈ ਸੀ ਚੱਕਰ ਇਹਨਾਂ ਚੋਂ, ਹੋ ਸਕਦਾ ਸਾਡੇ ਕਈ ਜਾਣਦੇ ਹੋਣ ਵਿੱਚੋਂ। ਸਰ ਜੀ ਇਹ ਜੈਲਸ ਕੋੜੇ ਚ ਹੀ ਹੋ ਕੇ ਲੋਕੀ ਕਰਦੇ ਆ ਕਰਦੇ ਕਿ ਅੱਜ ਉਸਤਾਦ ਜੀ ਮੈਨੂੰ ਇੱਕ ਮੈਸੇਜ ਆਇਆ ਸੀ ਮੈਸੇਂਜਰ ਤੇ, ਪਤਾ ਨਹੀਂ ਕਿਹੜੇ ਪੀਰ ਸੀਗੇ, ਮੈਨੂੰ ਬਾਰ-ਬਾਰ ਮੈਸੇਜ ਕਰਦੇ ਰਹੇ, ਮੇਰੇ ਨਾਲ ਰਾਬਤਾ ਕਰ, ਮੇਰੇ ਨਾਲ ਰਾਬਤਾ ਕਰ, ਤੇ ਇੱਥੇ ਕੁਝ ਕੀਤਾ, ਮੇਰੇ ਨਾਲ ਰਾਬਤਾ ਕਰ। ਪਾਕ ਪਤਨ ਦੇ ਸੀ, ਮੈਨੂੰ ਕਿੱਥੇ ਸੀਗੇ, ਮੈਂ ਆਖਿਆ ਭਾਈ ਮਾਫੀ ਦੇ ਦਿਓ, ਮੈਂ ਤੁਹਾਡਾ ਰਾਬਤਾ ਕਰਾਂ। ਪੈਸੇ ਲੋ ਗੱਲ ਲੱਗੀ ਨਾ ਸਾਜ ਜੀ, ਹਾਂ, ਤੁਸੀਂ ਪੈਸੇ 2-3000 ਦਿੱਤੇ, ਪੈਸੇ ਵੀ ਇਹ ਪੈ ਦੇਣੇ ਸੀ, ਨਾਲ ਪੈਸੇ ਦੇਣ। ਪੈਸੇ ਵੀ ਦੇਣ ਸੀ। ਮੈਂ ਕਿਹਾ ਨਹੀਂ, ਮੈਂ ਪੈਸੇ ਵਾਲਾ ਕਰਾਉਣਾ ਹੀ ਨਹੀਂ ਹੈ। ਉਹ ਪੈਸੇ ਦੇਂਦੇ ਸੀ। ਕੱਲ ਨੂੰ ਜੈਕਟ ਬਦਲ ਕੇ ਆਈ। ਯਾਰ ਮਿੱਠੇ ਤੈਨੂੰ ਕੀ ਮਸਲਾ ਜਾ ਕਰਨਾ, ਤੈਨੂੰ ਪਤਾ ਕਿਹਦੀ ਹੈ ਇਹ, ਤੈਨੂੰ ਪਤਾ ਹੀ ਨਹੀਂ। ਨਹੀਂ ਉਸਤਾਦ ਜੀ ਸੀਰੀਅਸਲੀ ਉਹਨੇ ਮੈਨੂੰ ਕਿਹਾ ਸੀਗਾ, ਕਹਿੰਦਾ ਸੀ ਤੇਰੇ ਤੇ ਕੁਝ ਕੀਤਾ ਵਾ, ਵਾਹਵਾ ਸਾਲ ਪੁਰਾਣੀ ਗੱਲ ਆ। ਤੇ ਯਾਰ ਉਹ ਤੇ ਤੂੰ, ਮੈਂ ਤੈਨੂੰ ਇੱਕ ਬੰਦੇ ਕੋਲ ਲੈ ਕੇ ਜਾਣਾ, ਦੁਨੀਆ ਜਹਾਨ ਦਾ ਉਹਦੇ ਕੋਲ ਕੋਈ ਬੰਦਾ ਲੈ ਜਾ, ਉੱਤੇ ਕਿਸੇ ਨੇ ਕੁਝ ਕੀਤਾ ਹੀ ਆ। ਨਹੀਂ ਉਹ ਇੰਜ ਦੇ ਵੀ ਬੰਦੇ ਹੈਗੇ। ਕਰ ਦਿੰਦੇ ਆਪੇ ਹੀ। ਆਹੋ ਹਕੀਮ ਸਾਹਿਬ ਬੜਾ ਮਾਰ ਚੱਲਿਆ ਹੁਣ ਤੁਹਾਨੂੰ ਵੱਡਾ ਡਰਾ ਦਿੰਦੇ। ਦਾਨੀ ਜ਼ਿੰਦਗੀ ਦਾ ਵੱਡਾ ਗੁਰ ਦੱਸੀ, ਜਿਹੜਾ ਬੰਦਾ ਤੁਹਾਨੂੰ ਤੁਹਾਡੀ ਵਾਲਦਾ ਦਾ ਨਾਮ ਪੁੱਛੇ ਨਾ, ਕੋਈ ਵੀ ਉਹਨੂੰ ਵਾਲਦਾ ਦਾ ਨਾਮ ਨਹੀਂ ਦੱਸਣਾ। ਕੱਲ ਤੇ ਦੱਸੋ, ਕੱਲ ਨੂੰ ਪੁੱਛਿਆ ਇੱਕ ਬੰਦੇ ਨੇ, ਹੁਣ ਫੇਸਬੁੱਕ ਵਾਲਾ ਨਾਮ ਦੱਸਦੇ ਨੇ, ਪਾਪਾ ਕੀ ਅੰਮੀ, ਪਾਪਾ ਕੀ ਅੰਮੀ, ਮੰਮਾ ਢੋਲ। ਪਾਪਾ ਕੀ ਨਸਰੀਨ। ਯਾਰ ਇਦਾਂ ਮਾਠਾ ਫਰੂਟ ਬੋਲਦਾ ਹੀ ਭਾਈ ਮਿੱਠਾ। ਅੱਛਾ ਜੀ। ਯਾਰ ਅੱਧੀ ਰੇੜੀ ਸੇਬਾਂ ਦੀ ਐ ਨੂੰ ਕਰਤੀ ਤੇ ਫਿਰ ਅੱਧਾ ਕਿਲੋ ਸੇਬ ਲੈ ਗਿਆ। ਉਹ ਉਸਤਾਦ ਜੀ ਨੂੰ ਕਾਲਾ ਗੁੱਲੂ ਮੈਂ ਦੱਸਿਆ ਵੀ ਸੇਵ ਦਾ ਨਾਂ ਹੈ, ਸ੍ਰੀਲੰਕਾ ਦਾ ਕੋਈ ਪਲੇਅਰ ਸਮਝਦਾ ਸੀ ਵੀ ਕਾਲਾ ਗੁੱਲੂ ਆ ਕੋਈ। ਕਾਲਾ ਗੁੱਲੂ, ਉਹਦਾ ਨਾਮ ਹੀ ਸਾਜ ਜੀ ਦੂਜੇ ਦੇ ਨਾਲ ਹੀ ਲੱਗੇ ਨੇ ਸਾਥ। ਨਹੀਂ ਉਸਤਾਦ ਜੀ ਇਹ ਮੁਨਾਫਕ ਹੈਗਾ ਵਾ, ਮੁਨਾਫਕ ਆ, ਮੇਰੇ ਨਾਲ ਹੀ ਆਉਂਦਾ ਵਾ, ਮੇਰੇ ਨਾਲ ਹੀ ਹੱਥ ਚੱਕ ਕਰਕੇ ਚਿਲਮ ਲੋਕੀ ਕਰਕੇ ਮੇਰੇ ਕੋਲ ਤੇ ਮੈਨੂੰ ਤਾਂ ਇੱਕ ਦੂਜੇ ਤੋਂ ਬਗੈਰ ਰਹਿੰਦੇ ਵੀ ਨਹੀਂਗੇ। ਯਕੀਨ ਮੰਨੋ ਇਹ ਵਾਹਤ ਬੰਦਾ ਨੇ 10-10 ਸਾਲ ਖਰਬੂਜ਼ਾ ਨਹੀਂ ਸੀ ਨਵਾਂ ਕੀਤਾ। ਪੁੱਛੋ ਇਹਨੂੰ ਪਤਾ ਖਰਬੂਜ਼ਾ ਖਾਈਦਾ ਵਾ, ਇਹ ਸੀ ਨਾ ਰੱਖਦੇ ਵਜਨ ਵਾਸਤੇ ਅਖਬਾਰਾਂ ਤੇ ਰੱਖ ਲਿਆ ਇਦਾਂ, ਉਹ ਮੈਨੂੰ ਪਤਾ ਵਾ। ਨਹੀਂ ਹੁਣ ਚਲੋ ਜੀ ਇਦਾਂ ਕਰਦੇ ਆ, 5000 ਰੁਪਏ ਉਸਤਾਦ ਜੀ ਹੁਣੀ ਮੇਰੇ ਲੋ, ਉਹ ਯਖਨੀ ਦਾ ਇੰਤਜ਼ਾਮ ਆ ਭਾਈ। ਓ ਯਾਰ ਹਾਂ ਤੂੰ ਕਿਹੜਾ ਤੇਰੀ ਡਰਮ ਸਟਿਕ ਲਿਆਉਣ ਤੇ ਮੈਂ ਸਦਕੇ ਜਾਣ ਡਿਆ ਵਾ। ਕਿੱਦਾਂ ਤੂੰ ਕਿਉਂ ਡਰਾਉਂਦੇ ਆ ਉਹ ਉਹਨੂੰ ਜਿੱਦਾਂ ਯਾਰ? ਉਸਤਾਦ ਜੀ ਉਹ ਬਿੱਲੀ ਨਹੀਂ ਹੁੰਦੀ ਐ ਇੰਜ ਗੇਟ ਚ ਹੁੰਦਾ ਸੀਗਾ, ਇੰਜ ਕਾਸ਼ੀ ਸਾਈ ਸੁੱਤੇ ਨੇ ਆ ਗਿਆ ਅੰਦਰ। ਅਸੀਂ ਕਹਿੰਦੇ ਯਾਰ ਤੂੰ ਕੀ ਲੈ ਆ, 200 ਜਾਂ 300 ਰੁਪਏ ਦੀ ਡਰਮ ਸਟਿਕ ਆਉਣੀਆਂ ਬਾਅਦ ਤੋਂ ਬਾਅਦ, ਕੀ ਮਾਲਕਾ ਦਿਲਾਤਾ ਤੂੰ? ਉਹ ਹਰ ਚੱਕ ਖਾਦੀ ਬੈਠੇ ਆ। ਤੁਸੀਂ ਵੀ ਮਿੱਠਾ ਜੀ ਪਹਿਲਾਂ ਲੈ ਜਾਓ ਪਠਾਨ ਤੋਂ, ਪਠਾਨ ਤੋਂ। ਕਿਉਂ ਮੈਂ ਕਿਸੇ ਤੇ ਨਹੀਂ ਕਰਾ ਸਕਦਾ, ਅੱਲਾ ਮਾਫੀ ਦੇ, ਮੈਂ ਤੇ ਇਹਨਾਂ ਚੀਜ਼ਾਂ ਦਾ ਮੁਬਰਰਾ ਹੈਗਾ ਵਾ। ਨਹੀਂ ਸ਼ਾਇਦ ਤੇਰੀ ਵੀ ਕੋਈ ਝੋਲੀ 'ਚ ਡਿੱਗੇ ਆ ਕੇ, ਤੂੰ ਤੇ ਉੱਥੇ ਡਰਨਾ ਤੇ ਰਹਿੰਦੇ, ਤੂੰ ਤੇ ਮਰ ਜਾਣਾ। ਮੈਂ ਇੱਥੇ ਤੁਹਾਡੀ ਗੱਲ ਸੁਣ ਕੇ ਏਦਾਂ ਕੰਮ ਬਣਿਆ। ਮੇਰਾ ਸਭ ਤੋਂ ਔਖਾ ਜਿਹੜਾ ਲਮਹਾ ਸੀ ਨਾ, ਉਹ ਇਹ ਸੀ ਕਿ ਜਦੋਂ ਨੇ ਇੰਜ ਕਰਕੇ ਬਾਹ ਫੜੀ ਤਾਂ ਮੈਨੂੰ ਕਹਿੰਦਾ ਇੱਧਰ ਦੇਖੋ ਮੇਰੀ ਤਰਫ, ਤੇ ਉਦੋਂ ਮੈਂ ਨਾ ਇੰਜ ਨਹੀਂ ਕਰ ਰਿਹਾ ਉਹਦੇ, ਮੈਨੂੰ ਇਹ ਸੀ ਕਿ ਅੱਗੋਂ ਦਿਲ ਕਰੇ ਕੋਈ ਬਣਿਆ ਹੋਈ ਚੀਜ਼। ਸਾਹਮਣੇ ਹੀ ਨਾ ਆ ਜੇ। ਆਹੋ ਨਹੀਂ ਉਸਤਾਦ ਜੀ ਆਪਣੇ ਤੇ ਬਰਦਾਸ਼ਤ ਕਰ ਲੀਆਂ, ਆਪਣੇ ਤੇ ਸਹਿ ਲੀਆਂ ਵਾ, ਲੇਕਿਨ ਕਿਸੇ ਦਾ ਨੁਕਸਾਨ ਨਹੀਂ ਕੀਤਾ। ਮਿੱਠੇ ਨੇ ਕੋਈ ਬੰਦਾ ਹੱਥ ਚੁੱਕ ਕੇ ਕਹਿ ਦੇ ਮਿੱਠੇ ਨੇ ਕਿਸੇ ਦਾ ਨੁਕਸਾਨ ਕੀਤਾ, ਬਜ਼ਰੀਆ ਹੈਂਡ ਜਾਂ ਬਜ਼ਰੀਆ ਕੈਸ਼ ਜਾਂ ਬਜ਼ਰੀਆ ਬਾਤੋਂ, ਕਹਿੰਦਾ ਯਾ ਅੱਲਾ ਜੋ ਕਰ ਗਿਆ ਕਰ ਗਿਆ। ਇਹ ਗਿਆ ਇੱਕ ਬੰਦੇ ਕੋ ਇਲਾਜ ਕਰਾਉਣ, ਅੱਛਾ ਆਲਮ ਕੋ, ਅਗਲੇ ਦਿਨ ਆਲਮ ਵੀ ਨਹੀਂ ਪੈਸੇ ਖਰਚ ਰਿਹਾ। ਕੁੱਤੇ ਵੀ ਹੋ ਗਏ। ਉਹਨੇ ਮੇਰੇ ਹੱਥ ਫੜੇ ਸੀ, ਮੈਂ ਉਹਦੇ ਹੱਥ ਫੜ ਲਏ। ਤੂੰ ਕੋਈ ਛੱਡ ਮੈਂ ਆਲਮ ਦਾ ਮੁੰਡਾ ਆਇਆ ਕਹਿੰਦਾ ਦਹੀਂ ਲਿਆਉਣੀ ਆ ਕਿਲੋ, ਕਹਿੰਦਾ ਕਿ ਕਿਲੋ ਕੀ ਕਰਨੀ ਆ, ਅੱਧਾ ਕਿਲੋ ਨਾ ਕਰੋ ਗੁਜ਼ਾਰਾ। ਉਹਨੇ ਕਿਹਾ ਇਹਨੂੰ ਕੀ ਹੋ ਗਿਆ ਅੱਬੇ ਨੂੰ? ਪਹਿਲੇ ਤੇ ਬੜਾ ਯਾਰ ਇੱਕ ਬੰਦਾ ਫੜ ਉਹ ਕਿ ਮਾਂਟਾ ਖਾਣ ਡਿਆ ਤੇ ਕਹਿੰਦਾ ਮਿੱਠੇ ਤੇਰੇ ਤੇ ਕਿਸੇ ਨੇ ਕੁਝ ਕਰਾਇਆ, ਕਹਿੰਦਾ ਸਾਡਾ ਫਾੜੀ ਦੇ। ਨੋਨੀ ਜੀ ਇੱਕ ਝੜੇ ਚੰਬੜ ਗਈ। ਅੱਛਾ ਫਿਰ ਉਹਦਾ ਇਹਦੇ ਪੈਰਾਂ ਤੇ ਧਿਆਨ ਪਿਆ ਤੇ ਚਲ ਗਈ ਕਹਿੰਦੀ ਇਹ ਤਾਂ ਆਪਣਾ ਹੀ ਬੰਦਾ ਹੈ। ਪੈਰਾਂ ਤੇ ਕਿਦਾਂ ਧਿਆਨ ਪਿਆ? ਆ ਜਰਾ ਲਾ ਕੇ ਦਿਖਾ ਇੱਕ ਵਾਰ, ਲਾ ਲਾ ਮੇਰੇ ਮੈਂ ਅੱਬੂ ਕੁਝ ਕਹਿੰਦੇ ਤੇਰੇ ਸੋਨੇ ਦੇ ਪੈਰ ਆ, ਸੋਨੇ ਦੇ ਪੈਰਾਂ ਵਾਲਾ ਮੇਰੇ ਅੱਬੂ ਕਹਿੰਦੇ ਸੀ ਮੈਨੂੰ। ਲਓ ਜੀ ਇਫ ਯੂ ਡੋਨਟ ਮਾਈਂਡ ਸਾਜ ਲੰਡੇ ਦੀ ਜਰਾਬ ਆ। ਲੰਡੇ ਦੇ ਸਾਈ ਦੁਬਈੋਂ ਲਈ ਸੀ ਜੋ ਆਪਾਂ ਨਹੀਂ ਸੀਗੇ, ਇਹ ਦੁਬਈੋਂ ਲਈ ਸੀ ਉਸਤਾਦ ਜੀ। ਅਗਰ ਜਰਾਬ ਲੰਡੇ ਦੀ ਇੱਕ ਮਿੰਟ ਠਹਿਰ ਜਾ, ਲਾ। ਗੋਸਾ ਲੈਣਾ ਤੂੰ ਠਹਿਰ। ਲਾ ਇਹ ਵੇਖੋ ਵੀਰੇ
ਇਹਦੀ ਪਿੱਕ ਸਾਈ 4 ਸਾਲ ਹੋ ਗਏ ਜਰਾਬ ਲਈ ਹੈ। ਕਹਿੰਦਾ ਬੋਸਾ ਲੈਣਾ। ਇਹ ਭਲਾ ਕੀ ਨਹੀਂ ਲੱਗਦੀ ਸੀ ਉਸਤਾਦ ਜੀ ਜਦੋਂ ਆਪਾਂ ਉੱਥੇ ਨਹੀਂ ਸੀ ਉਹ ਕੈਪਟਨ ਸੀਗੇ ਕੈਪਟਨ ਸਾਹਿਬ ਉਹਨਾਂ ਲੱਗਦੇ ਸੀਗੇ ਅਲੀ ਨੇ ਹਾਲੀ ਭਾਈ ਪਨ ਕਿਹੜੇ ਉਹੀ ਪਾਈ ਉਦੋਂ ਦੀ। ਫਲੈਂਡੀ ਨਹੀਂ ਮੈਂ ਚੀਜ਼ਾਂ ਭੁੱਲ ਜੰਨਾ ਵਾ ਹਾਂ ਸਾਂਭੀ ਵੇਖੋ ਉਸਤਾਦ ਸਾਂਭੀ ਨਹੀਂ ਯਾਰ ਦਰਸ਼ ਇੰਨੀਆਂ ਚੀਜ਼ਾਂ ਪਈਆਂ ਇਹ ਮੋਜ਼ੇ ਸੀਗੇ ਖਿੱਚ ਜਰਾਬ ਕਰ ਲਈ ਇੱਥੇ ਤੱਕ ਹੋਣੀ। ਮੇਰੀਆਂ ਇੱਕ ਬਹੁਤ ਬੰਬ ਜਰਾਬਾਂ ਸੀ ਬਹੁਤ ਆਲਾ ਤੇ ਉਹ ਲੱਭ ਨਹੀਂ ਰਹੀਆਂ ਮੈਨੂੰ ਤੇ ਮੈਨੂੰ ਪਤਾ ਲੱਗਾ ਫੈਸਲ ਦਾ ਐਕਸੀਡੈਂਟ ਹੋ ਗਿਆ ਤੇ ਫੈਸਲ ਦੀ ਲੱਤ ਟੁੱਟੀ ਆ ਤੇ ਫੈਸਲ ਉਹ ਸਟ੍ਰੈਚਰ ਤੇ ਪਿਆ ਤੇ ਮੈਂ ਜਾ ਕੇ ਮੈਂ ਥੋੜਾ ਜਿਹਾ ਨਾ ਮੈਂ ਕਿ ਯਾਰ ਮੈਂ ਇਦਾਂ ਦੀ ਜਗ੍ਹਾ ਤੇ ਨਹੀਂ ਜਾਂਦਾ ਮਤਲਬ ਨਾ ਮੈਨੂੰ ਥੋੜਾ ਪ੍ਰੋਬਲਮ ਹੋ ਜਾਂਦੀ ਹੈ ਤੇ ਮੈਂ ਨਾ ਜਾਂਦੇ ਨਾ ਇਹਦੀਆਂ ਲੱਤਾਂ ਮੇਰੇ ਵੱਲ ਇੰਜ ਤੇ ਇੰਜ ਸਟ੍ਰੈਚਰ ਪਿਆ ਨਾ ਉਧਰ ਦਾ ਮੂੰਹ ਤੇ ਲੱਤ ਦੀ ਟੁੱਟੀ ਆ ਤੇ ਬਾਹਰ ਹੀ ਹਲੇ ਅੰਦਰ ਵੀ ਨਹੀਂ ਲੈ ਗਏ ਯਾਨੀ ਹਲੇ ਉਹਨਾਂ ਨੇ ਕੰਮ ਸ਼ੁਰੂ ਕਰਨਾ ਤੇ ਮੈਂ ਦੇਖਿਆ ਤੇ ਮੇਰੀਆਂ ਜਰਾਬਾਂ ਤੇ ਆ ਉਹੀ ਜਿਹੜੀਆਂ ਤੇ ਮੈਂ ਲੱਤ ਟੁੱਟੀ ਤਾਂ ਮੈਨੂੰ ਥੋੜੀ ਦੇਰ ਲਈ ਜ਼ਰਾ ਭੁੱਲ ਗਈ ਅੱਛਾ ਲੈ ਯਾਰ ਇਹ ਜਰਾਬਾਂ ਉਹਦਾ ਕਲਰ ਐਸਾ ਸੀ ਕਿ ਉਹਦੇ ਨਾਲ ਦੀ ਤੂੰ ਕਹਿ ਨਹੀਂ ਸਕਦਾ ਕਿ ਮੇਰੀਆਂ ਵਾ ਉਹੀ ਸੀ ਯਾਨੀ ਉਹ ਇੰਜ ਉਹ ਉਹੀ ਸੀ ਮੇਰੀਆਂ ਹੀ ਤੇ ਮੈਂ ਦੋਵੇਂ ਜਰਾਬਾਂ ਦੇਖ ਰਿਹਾ ਤੇ ਕਹਿੰਦਾ ਚੰਗਾ ਹੀ ਹੋਇਆ ਲੱਤ ਟੁੱਟੀ ਸਹੀ ਹੈ ਸਹੀ ਕੀ ਕਹਿੰਦੇ ਹਨ ਡਾਕਟਰ ਤੇ ਹੁਣ ਫੈਸਲਾ ਨਹੀਂ ਪਤਾ ਤੇ ਮੈਂ ਉਹ ਦੇਖੀ ਜਾ ਰਿਹਾ ਮੇਰਾ ਦਿਲ ਕਰੇ ਮੈਂ ਇੱਥੋਂ ਦੋਵੇਂ ਆ ਲਾਲੀਆਂ ਸਾਜੀ ਫਿਰ ਉਹ ਦੇਖੋ ਨਹੀਂ ਲੱਗੀਆਂ ਉਹ ਕਿੱਦਾਂ ਬਹਿ ਗਿਆ ਤੇ ਬਾਅਦ ਚ ਨੂੰ ਮੈਂ ਫੈਸਲ ਨੂੰ ਜਦੋਂ ਦੱਸਿਆ ਤੇ ਉਹ ਮੰਨਿਆ ਨਹੀਂ ਉਹੀ ਗੱਲ ਮੈਂ ਕਹਿੰਦਾ ਮੇਰੇ ਤੋਂ ਸਾਜੀ ਏਦਾਂ ਬਹਿ ਜਾ ਮੇਰਾ ਦਰਦ ਬਹੁਤ ਹੋਣ ਡਿਆ ਹਾਂ ਬਹਿ ਜਾ ਕੋਈ ਰੋਲ ਨਹੀਂ ਬਹੁਤ ਤਬੀਅਤ ਖਰਾਬ ਹੋਈ ਰਸਾ ਯਖਣੀ ਪੀਣ ਚੱਲਦੇ ਸੱਚੀ ਚਲੋ ਕੀ ਟਾਈਮ ਹੋਇਆ 6:30 ਹੋਏ ਆ ਹਾਲੇ ਸਾਨੂੰ ਉੱਥੇ ਪਹੁੰਚਦੇ ਹੋ ਜਾਣੇ ਆ 7:30 ਹਾਂਜੀ ਉਸ ਟਾਈਮ ਲੱਗੀ ਹੋਏਗੀ ਹਾਂ ਨਹੀਂ ਉਹ ਲਾ 4 ਵਜੇ ਲੈਂਦਾ ਵਾ ਨਹੀਂ 4 ਵਜੇ ਨਹੀਂ ਲਾਉਂਦਾ ਉਹ ਮਗਰ ਤੋਂ ਪੀ ਕੇ ਆਏ ਆ ਮਗਰ ਉਹ ਤੋਂ ਬਾਅਦ ਸੱਜ ਲਾ ਲੈਂਦੇ ਹੁਣ ਯਾਰ ਮੈਂ ਤੈਨੂੰ ਅਸੀਂ ਯਖਣੀ ਦੀ ਗੱਲ ਸਾਵਾਂ ਨਾਰਕਲੀ ਮੈਂ ਬੱਚਿਆਂ ਦੀਆਂ ਜੁੱਤੀਆਂ ਵੇਚਦਾ ਹੁੰਦਾ ਸੀ 75 ਰੁਪਏ ਸੇਲ ਲਾਈ ਹੁੰਦੀ ਸੀ ਤੇ ਮੁਲਾਜ਼ਮਤ ਕਰਦਾ ਹੁੰਦਾ ਸੀ ਜਦੋਂ ਮੈਂ ਦੱਸਿਆ ਨਹੀਂ ਮੈਂ ਗੱਡੀ ਕਾਰ ਤੇ ਜਾਂਦਾ ਸੀ ਹਾਂਜੀ ਤੇ ਉਹ ਨਾ ਜਿਹੜਾ ਜਿਸ ਕੋਲ ਮੈਂ ਮੁਲਾਜ਼ਮਤ ਕਰਦਾ ਉਹ ਵਿਚਾਰੇ ਕੋਲ ਮੋਟਰਸਾਈਕਲ ਵੀ ਨਹੀਂ ਗਈ ਤੇ ਮੁਲਾਜ਼ਮ ਕਰਦੇ ਹੁਣ ਤੇ ਮੈਂ ਉਹਦੇ ਕੋਲ ਮੁਲਾਜ਼ਮਤ ਕਰਦਾ ਸੀ ਤੇ ਮੈਂ ਮਹਿਰਾਨ ਤੇ ਜਾਂਦਾ ਸੀ ਹਾਂ ਉਹ ਮੇਰੇ ਅੱਬੇ ਨੇ ਕਿਹਾ ਸੀ ਵੀ ਕੰਮ ਕਰ ਕੋਈ ਅੱਛਾ ਤੇ ਉਹ ਜਨਾਬ ਜੀ ਮੈਂ ਉਦੋਂ ਨਾ ਹੁਣ ਵਾਪਸੀ ਦੇ ਉਹਦੇ ਕੋਲੋਂ ਨਾ ਮੈਂ ਅਸੀਂ ਉਹਦੇ ਕੋਲ ਯਖਣੀ ਪੀਣੀ ਤੇ ਕਿਸ ਤਰ੍ਹਾਂ ਦੇ ਇਦਾਂ ਹੋਣਾ ਕਿਉਂਕਿ ਉਹ ਦਿੰਦਾ ਦੁੰਦਾ ਮੈਨੂੰ ਕੁਛ ਨਹੀਂ ਸੀ ਨਾ ਆਪੇ ਹੋਣੀ ਕੋਈ ਨਾ ਦਿੰਦੇ ਸੀ ਅੱਛਾ ਮਤਲਬ ਗੱਡੀ ਦੇ ਕਿਸ ਟਾਈਮ ਇਦਾਂ ਹੋਣਾ ਕਿ ਘਰ ਖਲੋਤੀ ਦੇ ਮੋਤੇ ਚੱਲ ਜਾਣਾ ਲੇਕਿਨ ਜੇਬੋਂ ਮੈਂ ਨਥੀ ਸਾਂ ਖਾਲੀ ਸਾਂ ਤੇ ਹੁਣ ਕਿਸ ਟਾਈਮ ਗੱਡੀ ਨਹੀਂ ਲੈ ਕੇ ਆਇਆ ਤੇ ਰਜ਼ਾਬਾਦੋਂ ਨਾਰਕਲੀ ਮਤਲਬ 5 ਕਿਲੋਮੀਟਰ ਹੋਏਗੀ 4-5 ਕਿਲੋਮੀਟਰ ਤੇ ਉਹ ਨਾਰਮਲ ਇੰਨਾ ਕੁ ਪੈਦਲ ਮੈਂ ਤੁਰ ਪੈਣਾ ਹੁੰਦਾ ਸੀ ਨੱਸ ਕੇ ਵੀ ਚਲਾ ਜਾਂਦਾ ਸੀ ਤੇ ਕਈ ਵਾਰੀ ਇਦਾਂ ਹੋਣਾ ਕਿ ਮਤਲਬ ਕਿਰਾਇਆ ਨਾ 25-30 ਰੁਪਏ 15-20 ਰੁਪਏ ਜੇਬ 'ਚ ਕਿਰਾਇਆ ਤੇ ਯਖਣੀ ਮੈਂ ਕੀ ਮੈਨੂੰ ਉਹਦਾ ਸ਼ੌਕ ਸੀ ਉਸ ਯਖਣੀ ਦਾ ਕਿ ਮੈਂ ਸਾਰੀ ਪੀ ਕੇ ਤੇ ਮੈਂ ਉੱਥੋਂ ਹੀ ਨਾੜ ਵਾਲੇ ਚੌਕ 'ਚੋਂ ਪੈਦਲ ਨਿਕਲਣਾ ਸਾਜ ਹੀ ਤੇ ਮੈਂ ਸਿੱਧਾ ਮਦਨਪੁਰੇ ਚੌਕ ਹਾਂ ਹਾਂ 25 ਮਿੰਟ 'ਚ ਕਿਰਾਇਆ ਬਚਾ ਕੇ ਯਖਣੀ ਪੀ ਲੈ ਉਹ ਕਿਰਾਇਆ ਹੁੰਦਾ ਹੀ ਨਹੀਂ ਸੀ ਆਹੋ ਯਖਣੀ ਪੀ ਲੈਣੀ ਫਿਰ ਉਹਨਾਂ ਮੈਂ ਧਾਰ ਵੀ ਕਰ ਲੈਣਾ ਫਿਰ ਉਹਨੇ ਮੈਨੂੰ ਧਾਰ ਵੀ ਕਰ ਲੈਣਾ ਕਿਸ ਟਾਈਮ ਉਹਨੇ ਕਹਿਣਾ ਗੱਡੀ ਤੇ ਹਾਂ 70-80 ਰੁਪਏ ਮੇਰੇ ਵੱਲ ਹੋ ਜਾਂਦੇ ਸੀ ਫਿਰ ਮੈਂ ਉਹ ਦੇਣੇ ਹਾਂ ਹੁਣ ਮੈਂ ਉਹ ਜਾਣਾ ਨਾ ਪਛਾਣਦਾ ਨਹੀਂ ਉਹ ਕਿਉਂਕਿ ਮੈਂ ਬੜੇ ਸਾਲਾਂ ਬਾਅਦ ਜਾਣਾ ਨਾ ਹੁਣ ਉੱਥੇ ਹੀ ਗੱਡੀ ਖਿਲਾਰ ਕੇ ਤੇ ਮੈਨੂੰ ਪਤਾ ਨਾ ਕਿ ਉਹੀ ਮੁੰਡਾ ਵਾ ਤੇ ਲੇਕਿਨ ਉਹ ਨਹੀਂ ਮੈਨੂੰ ਪਛਾਣਦਾ ਉਹਨੂੰ ਨਹੀਂ ਯਾਦ ਤੇ ਯਖਣੀ ਦੀ ਇਹ ਵੀ ਸਟੋਰੀ ਹੈ ਦੇਖਣੀ ਅੱਛੀ ਹੈ ਨਾਲੇ ਹਦਾਇਤ ਵਾਲਾ ਕੰਮ ਆਉਂਦਾ ਲੜਕੇ ਯਾਰ ਅਗਰ ਸਤਾਜੀ ਪਲਾਨ ਤੇ ਹਦਾਇਤ ਵਾਲਾ ਕੰਮ ਆ ਤੇ ਜੇ ਆਪਣੀ ਪੈ ਜੇ ਤੇ ਉਹ ਇਹਦੇ ਚ ਕੀ ਹੈ ਇੰਨੀ ਕੁ ਕੋਲੀ ਭਰ ਕੇ ਦਿੰਦੇ ਯਾਰ ਕਿਤੇ ਮੈਨੂੰ ਹੋਰ 6 ਸਾਲ ਹੋ ਗਏ ਮੈਨੂੰ ਠੀਕ ਇੱਥੇ ਆਏ ਨੂੰ ਉਸ ਤੋਂ ਪਹਿਲੇ ਮਤਲਬ ਕੌਣ ਸੀ ਪਾਲਣ ਡਿਆ ਮੈਂ ਕਿੱਦਾਂ ਪਾਲ ਗਿਆ ਮੈਨੂੰ ਠੁੱਡੇ ਖਾ ਕੇ ਪੜਿਆ ਬੇਟੇ ਹਰ ਨਿਮਤ ਮੇਰੇ ਘਰ ਮੌਜੂਦ ਆ ਉਹ ਤੈਨੂੰ ਪਤਾ ਉੱਤੇ ਜਦੋਂ ਮੈਂ ਦੱਸਿਆ ਅਨਵਲ ਟੋਰ ਆ ਤੂੰ ਬਦਮਾਸ਼ ਸਮਝਣਾ ਨਹੀਂ ਕੋਈ ਵੀ ਅਨਵਲ ਟੋਰ ਕਿਸੇ ਬਦਮਾਸ਼ ਦਾ ਨਾਮ ਆ ਡਰੀ ਜਾਂਦੇ ਆ ਫਾੜਵਾ ਪੁੱਤਰ ਓਏ ਫਾੜਵਾ ਕਹਿੰਦਾ ਉਹਨਾਂ ਟੋਲ ਤੂੰ ਬਦਮਾਸ਼ ਸਮਝਦਾ ਸੀ ਕਿ ਕਿਸੇ ਬਦਮਾਸ਼ ਦਾ ਨਾਮ ਮੈਂ ਕਿਹਾ ਆਪ ਚੁੱਕੇ ਵੀ ਅਨਵਲ ਟੋਰ ਇਹ ਆਦਰਾ ਦੇਖਣਾ ਯਾਰ ਦੱਸ ਕਹਿੰਦਾ ਤੂੰ ਇਹ ਸਮਝਦਾ ਸੀ ਕਿਸੇ ਬਦਮਾਸ਼ ਦਾ ਨਾਮ ਆ ਮੈਂ 3-4 ਵਾਰੀ ਪੀ ਰਿਹਾ ਤੈਨੂੰ ਬਾਅਦ ਚ ਪਤਾ ਲੱਗਾ ਅਨਮੋਲ ਟੋਲਾ ਅੰਬ ਦਾ ਨਾਮ ਨਹੀਂ ਦੇਖਿਆ ਬਾਤ ਤੈਨੂੰ ਪਤਾ ਤਾਂ ਲੱਗ ਗਿਆ ਮੱਛਰ ਦਾ ਕੰਮ ਆ ਤੇ ਤੂੰ ਆਪੇ ਹੀ ਤਾਂ ਇਲਾਜ ਵੀ ਕਰ ਲਾ ਨਹੀਂ ਉਸਤਾਦ ਜੀ ਮਾਲਦਾਰ ਗੋਲੀ ਖਾਧੀ ਆ ਮਾਲਦਾਰ ਗੋਲੀ ਗੁੰਗੂ ਵਾਲੀ ਉਹ ਭਰਾਵਾ ਮਾਲਦਾਰ ਗੋਲੀ ਹੈਗੀ ਆ ਗੋਲੀ ਰਾਜ ਨਹੀਂ ਇੱਕ ਮਿੰਟ ਨਹੀਂ ਆ ਕੈਬਿਸ ਕੋ ਨਹੀਂ ਆ ਮਾਲਦਾਰ ਉੱਤੇ ਲਿਖਿਆ ਸੀ ਬਾਹਰ ਰੈਪਰ ਪਿਆਉਣਾ ਜਦ ਰੈਪਰ ਜਾ ਕੇ ਮਾਲਦਾਰ ਕਿਹੜੀ ਗੋਲੀ ਹੈ ਯਾਰ ਉਹ ਲਿਖਿਆ ਮਾਲਦਾਰ ਮਾਲਦਾਰ ਬੰਦਾ ਨਹੀਂ ਗਿਆ ਉਸਤਾਦ ਉਹ ਕੋਈ ਇੰਗਲਿਸ਼ ਚ ਨਾ ਹੋਣਾ ਵਾ ਉਹਨੂੰ ਪੜਨ ਚ ਮਾਲਦਾਰ ਡੀਅਰ ਲੱਗਦਾ। ਨਾ ਉੱਤੇ ਉਹਦਾ ਲਿਖਿਆ ਮਾਲਦਾਰ ਲੈ ਉਰਦੂ ਚ ਯਾਰ ਉੱਥੇ ਉਹ ਮੈਲਡੀਅਰ ਮੈਨੂੰ ਪੁੱਛ ਲੈ ਯਾਰ ਅੱਛਾ ਉਹ ਦੂਜੀ ਟੈਬ ਜਿਹੜੀ ਹੁੰਦੀ ਹੈ ਦੇਸੀ ਦੇਸੀ ਉਹ ਜਿਹੜੀਆਂ ਲਿਫਾਫੇ ਚ ਪਾੜ ਕੇ ਉਹ ਤੇ ਲਾਣ ਬੇਟੇ ਮੈਡੀਕਲ ਸਟੋਰ ਤੋਂ ਲਈ ਆ ਆ ਤਾਂ ਮੈਡੀਕਲ ਸਟੋਰ ਤੇ ਮਿਲਦੀ ਮੈਡੀਕਲ ਸਟੋਰ ਤੋਂ ਤਾਂ ਡੰਟੌਨਕ ਵੀ ਮਿਲਦਾ ਹੈ
3 ਗੋਲੀਆਂ ਇੱਕੋ ਹੀ ਦੋਨਾਂ ਖਾਧੀਆਂ ਵਾ ਲੇਕਿਨ ਛਪਾ ਫੇਰ ਨਹੀਂ ਹੋਣ ਡਈ। ਇਹ ਸ਼ੁਭਾਨ ਨੀਅਤ ਨਾ ਹੋਣੀ ਆ, ਨੀਅਤ ਸਾਹਿਬ ਰੱਖੋ, ਲੋਕਾਂ ਨੂੰ ਪੈਸੇ ਖਵਾਓ ਤੇ ਖਰਚਾ ਇਹ ਵਰਚਾ। ਮਤਲਬ ਕਿ ਤੈਨੂੰ ਚਲੋ ਸ਼ੌਕਤ ਸੀ ਮਸਾ ਨਜ਼ਰ ਆਉਂਦਾ ਮੇਰੇ ਯਾਰ ਗੱਲ ਇਹ ਹੈ ਕਿ ਤੂੰ ਇੱਕ ਤੇਰੇ ਵੱਲੋਂ ਇੱਕ ਰੋਟੀ ਪੈਂਡਿੰਗ ਆ ਪੈਂਡਿੰਗ ਆ ਵੀਡੀਓ ਵੀ ਬਣ ਚੁੱਕੀ ਨਾ ਅੱਛਾ ਉਹ ਜਿਹੜਾ ਮੈਂ ਤੁਹਾਨੂੰ ਇੱਕ ਚੈਲੰਜ ਕੀਤਾ ਸੀ ਮੱਡੀ ਗੈਲ ਨੂੰ ਫੈਸਰਨਾਮੇ ਦਾ 5000 ਦਾ ਨਹੀਂ ਹੋਇਆ ਸਾਜ ਉਹ ਹੋ ਗਿਆ ਤਾਂ ਉਹਨੇ ਖਵਾਇਆ ਨਹੀਂ ਨਹੀਂ ਭਾਜੀ ਉਹ ਨਹੀਂ ਉਹ ਮੰਦੀ ਉਹਨੇ ਸਾਜ ਜਿਹਦੇ ਹੁੰਦੇ ਖਵਾਈ ਆ ਯਾਰ ਤੇ ਸਲਮਾਨ ਉਹੀ ਕੋਲ ਖਵਾਇਆ ਉਹੀ ਨਹੀਂ ਭਾਜੀ ਉਹ ਤੋਂ ਤੁਸੀਂ ਬਾਅਦ ਕਿਉਂ ਖਾ ਪੀ ਕੇ ਅਗਲੇ ਸੇ ਨਹੀਂ ਫੇਲ ਹੋ ਗਿਆ ਉਹ। ਯਾਰ ਨਹੀਂ ਉਹਨੇ ਖਵਾਇਆ ਭਾਈ ਫੈਸਲੇ ਖਵਾਇਆ ਨਾ ਮੈਂ ਤਾਂ ਖਾਇਆ ਨਾ ਕਰਿਆ ਕੀ ਖਵਾਇਆ? ਉਦੋਂ ਮੰਦੀ ਨਹੀਂ ਖਵਾਈ ਤੁਸੀਂ ਜਦ ਕਿਹਾ ਸੀ ਲੈ ਵੀ ਆ ਓਕੇ ਹੋ ਗਿਆ ਉਹ ਦੱਸਿਓ ਕਾਦੀ ਸੀ ਮੰਦੀ ਉਹਨੇ ਮੰਗਾਈ ਸੀ। ਭਾਈ ਫੈਸਲੇ ਦੇ ਪੈਸੇ ਤੇ ਨਹੀਂ ਦਿੱਤੇ ਹਜੇ ਤੱਕ ਨਹੀਂ ਦਿੱਤੇ ਪੁੱਛਤਾ ਲੈ ਤੈਨੂੰ ਕਿੰਨੀ ਗੱਲ ਨਹੀਂ ਯਾਰ, ਪਤਾ ਕੀ ਹੋ ਗਿਆ ਭਾਈ ਮਿੱਠੇ ਤੂੰ? ਉਹ ਮਾੜਾ ਬੰਦਾ ਯਾਰ ਉਹਨੇ ਇਦਾਂ ਨਹੀਂ ਸੀ ਕਰਨਾ ਚਾਹੀਦਾ ਬਹੁਤ ਮਾੜੀ ਹਰਕਤ ਕੀਤੀ ਹਜੇ ਤੱਕ ਪੈਸੇ ਨਹੀਂ ਹੋਏ ਪੈਸੇ ਨਹੀਂ ਦਿੱਤੇ ਸਾਰੇ ਨਾਲ ਦਲੀਲ ਕਰਾਉਣ ਡਿਆ ਮਾੜਾ ਬੰਦਾ ਵਾ ਯਾਰ ਹਰ ਪਾਸੋਂ ਰੁਪਏ ਕਮਾਉਂਦੇ ਆ ਮੈਨੂੰ ਇੱਕ ਵਾਕਿਆ ਯਾਦ ਆ ਗਿਆ। ਅੱਧੇ ਘੰਟੇ ਪਹਿਲੇ ਨਾ ਮੇਥੀ ਵਾਲਾ ਕੈਪਸੂਲ ਖਾ ਲਿਆ ਤੇ ਹੁਣ ਗੱਡੀ 'ਚ ਬਹਿੰਦੇ ਸਾਰੇ ਕਹਿੰਦੇ ਸਾਜੀ ਕਿਤੇ ਗੱਡੀ ਰੋਕਣਾ, ਅੱਧੇ ਘੰਟੇ ਦੇ ਵਿੱਚ ਮੈਂ ਕਿਤੇ ਕੁਝ ਖਾਣਾ। ਉਹ 20 ਮਿੰਟ 20 ਮਿੰਟਾਂ ਦਾ ਕੈਪਸੂਲ ਖਾ ਬੈਠਾ। ਸਾਜੀ ਕਹਿੰਦੇ ਤੂੰ ਮੇਰੇ ਕੋਲੋਂ ਪੁੱਛਿਆ? ਆਹ ਖਾ ਕੇ ਕਹਿੰਦਾ ਸਾਜੀ ਮੈਂ ਕੈਪਸੂਲ ਖਾ ਲਿਆ। ਮੈਂ ਕਿਹਾ ਤੂੰ ਮੇਰੇ ਕੋਲ ਪੁੱਛ ਕੇ ਖਾਦਾ? ਤੂੰ ਮੈਨੂੰ ਕਹਿ ਵੀ ਮੈਂ ਖਾਣ ਲੱਗਾ ਵਾਂ 20 ਮਿੰਟ 'ਚ ਗੱਡੀ ਕਿਤੇ ਰੋਕੋਗੇ? ਤੂੰ ਖਾ ਕੇ ਮੇਰੇ ਤੇ ਹੁਣ ਪ੍ਰੈਸ਼ਰ ਪਾ ਰਿਹਾ ਵੀ ਮੈਂ ਖਾ ਲਿਆ। ਇੱਥੇ ਹੁਣ ਕਿਤੇ ਰੋਕੋ ਕਿਤੇ ਬੈਠੇ ਮਾਰੋ ਵੀ ਇਹ ਮੁੱਦਾ ਪਾਰ ਇਹ ਨੀਅਤ ਨਾਲ ਸਾਫ਼ ਹੋਣੀ ਹੈ ਸਿਹਤ। ਗਰੀਬ ਬੰਦੇ ਪਤਾ ਵਾ ਮੈਂ ਸਾਰੇ ਪਤਾ ਵਾ ਮਾਫੀ ਦੇ ਤੇ 2 ਟਰੋਜ਼ਰ ਲੈ ਕੇ ਤੇ ਬਾਹੂਬਲੀ ਨਹੀਂ ਬਣ ਗਿਆ ਸਭ ਸਾਰੇ ਪਤਾ ਵਾ ਮੈਂ 2 ਟਰੋਜ਼ਰ ਲੈ ਤੂੰ ਮਿੱਠੇ ਦਾ ਬੱਚਾ ਯਾਰ ਤੁਹਾਡੀ ਕਿਦੋਂ ਇਹ ਰੋਲੇ ਮੁੱਕਣਗੇ? ਮਾਸ਼ਾਅੱਲਾ ਤੁਸੀਂ ਸਾਰੇ ਠੀਕ ਵੀ ਹੋ। ਅਲਹਮਦੁਲਿਲਾ ਉਸਤਾਦ ਜੀ ਮੇਰੀ ਸੱਤਾ ਹੀ ਖੈਰ ਤੁੰਨ ਕੇ ਤੁਸੀਂ ਮਹੀਨੇ ਦੇ ਪੈਸੇ ਕੋਈ ਲੈਣ ਲਾਟ ਨਹੀਂ ਕਮਾਉਂਦਾ ਜਿਹੜਾ ਤੁਸੀਂ ਕਮਾ ਰਹੇ। ਫਿਰ ਤੁਹਾਡੀਆਂ ਉਹੀ ਗੱਲਾਂ ਟੂਜਰ ਲੈਤੇ ਅੰਬ ਲੈਤੇ ਉਹਨੇ ਫਲਾਣਾ ਸਮਝਤਾ ਨੇ ਫਲਾਣਾ। ਯਾਰ ਤੁਸੀਂ ਮਾਰ ਤੁਸੀਂ ਇਸ ਚੀਜ਼ ਨੂੰ ਮੰਨੋਗੇ ਮੈਂ ਇਸ ਤਰ੍ਹਾਂ ਟੌਪਿਕ ਡਿਸਕਸ ਨਹੀਂ ਕਰਦਾ। ਮੈਂ ਕਹਿੰਦਾ ਯਾਰ ਕਿਸੇ ਦੇ ਦਿਲ ਚ ਨਾ ਆਵੇ ਇਹਦੇ ਵਿੱਚ ਯਾਰ ਠੀਕ ਆ ਤੂੰ ਕੰਜੂਸ ਆ ਸੀ ਕਦੀ ਗੱਲ ਕੀਤੀ ਨਹੀਂ ਚੁੱਪ ਯਾਰ ਇਹ ਵੀ ਸੁਣ ਨਾ ਇਹਦੇ ਮਿੱਠੇ ਦਾ ਵਿੱਚ ਬੱਚਾ ਕੰਮ ਤੇ ਲਾਣ ਲੱਗਾ ਮਿੱਠਾ ਤੇ ਬੱਚਾ ਰੋਈ ਗਾਲ ਕੋ ਕੱਢਣੇ ਆ ਯਾਰ ਉਦਾਂ ਗੱਲ ਕਰ। ਮਿੱਠੇ ਦਾ ਬੱਚਾ ਉਹ ਮਿੱਠੇ ਦਾ ਗਿਆ ਅੱਛਾ ਸਾਜ ਮਿੱਠੇ ਦਾ ਗਾਲ ਤੇ ਨਾ ਕੱਢ ਯਾਰ। ਅਰੇ ਵਾਹ ਮਿੱਠੇ ਦਾ ਬੱਚਾ ਮੇਰਾ ਤਾਂ ਫਿਰ ਗਾਲ ਹੀ ਲੱਗਣਾ ਉਹ ਮਿੱਠੇ ਦਾ ਬੱਚੇ ਆ ਕੰਮ ਤੇ ਆਣ ਲੱਗਾ ਵਾ ਸਾਜ ਮਿੱਠੇ ਦਾ ਮੁੰਡਾ ਇਹਨੂੰ ਫੜ ਫੜ ਕੇ ਰੋਂਦੇ ਆ ਪਾਪਾ ਨਾ ਜਾਓ ਕਮਾਂਡਰ ਸੇਫਗਾਰਡ ਆਪਕੋ ਮਾਰ ਦੇਗਾ ਯਾਰ ਇੰਨਾ ਕੰਜੂਸ ਆ ਭਾਈ ਮਿੱਠਾ। ਅੱਛਾ ਮਰਨ ਵਾਲਾ ਹੋਇਆ ਪਿਆ ਤਬੀਅਤ ਖਰਾਬ ਨਾਲ ਲੇਕਿਨ ਮੁਫਤ ਦੀ ਜਖੜੀ ਤੇ ਕਹਿੰਦਾ ਮੈਂ ਜਾਣਾ ਪੀਣ। ਹੁਣ ਸੈੱਟ ਹੋ ਜਾਣਾ ਇਹਨੇ ਮੈਂ ਤਾਂ ਨਾਮਾਂ ਵਾਲਾ ਕਹਿਣਾ ਸੀਗਾ ਨਹੀਂ, ਉੱਥੇ ਮੈਂ ਨਹੀਂ ਨਾਮਾਂ ਜ਼ਿਆਦਾ ਹੋ ਜਾਣਾ ਵਾ, ਨਾਲ ਦਹਿਸ਼ਤਗਰਦ ਤੇ ਲਈ ਫਿਰਦੇ ਤੁਸੀਂ। ਮੈਂ ਤੇ ਇੰਨੀ ਕੁ ਪੀਣੀ ਆ ਵੱਡਾ ਬਾਲ ਤੇ ਪੀ ਜਾਂਦੇ ਆ ਨਹੀਂ ਨਾਮਾਂ ਨਾਲੋਂ ਜਖਣੀ ਉਸ ਜਖਣੀ ਓਕੇ ਕੰਮ ਨਾਲ ਕੋਟਬਾਜ਼ੀ ਹੋ ਜਾਣਾ ਆਹਾ ਕੀ ਕਹਿਨੇ। ਉਸਤਾਦ ਜੀ ਜਦੋਂ ਤੁਸੀਂ ਬੋਲਦੇ ਨਾ ਮੈਨੂੰ ਤੁਹਾਡੇ ਦੋਸਤ ਦੇ ਵੱਡੇ ਭਾਈ ਯਾਦ ਆ ਜਾਂਦੇ ਮਲਕ ਸਾਹਿਬ ਦੇ। ਤੁਸੀਂ ਗਏ ਸੀ? ਬਹੁਤ ਅੱਛਾ ਲੱਗਿਆ। ਕਿਹੜੇ ਉਧਰ ਮਿਲੇ ਆਪਾਂ ਨੂੰ ਬਹੁਤ ਮਜ਼ੇਦਾਰ ਪੂਰੀ। ਭਾਈ ਮਿੱਠਾ ਇੰਨਾ ਕੰਜੂਸ ਆ। ਹਾਂ 100 ਰੁਪਏ ਲੱਗਣਾ ਹੀ ਠੀਕ ਦਾ ਕਹਿੰਦਾ ਅੱਧਾ ਲਾ ਦੇ ਯਾਰ। ਯਾਰ ਇਸ ਬੰਦੇ ਨੇ ਇਹ ਪਤਾ ਬਾਰਬੀਕਿਊ ਕੀ ਹੈ ਇਹ ਚੀਜ਼ ਕੋ ਅਦਾਰਾ ਵਾ ਮੈਂ ਦੱਸਿਆ ਵੀ ਬਾਰਬੀਕਿਊ ਖਾਈਦਾ ਯਾਰ ਇਸ ਬੰਦੇ ਨੇ ਮੇਰਾ ਅਦਾਰਾ ਮੇਰੇ ਸਾਹਮਣੇ ਕਹਿੰਦਾ ਕੀ ਕਰ ਰਿਹਾ ਹੈਗਾ? ਕਹਿੰਦਾ ਮੈਂ ਬਾਰਬੀਕਿਊ ਚ ਲੱਗਾ ਜੀ। ਕਿਤਨੀ ਇਹਨੇ ਸਾਈਡ ਤੇ ਰੱਖੀ ਗਿਆ ਮੇਰੇ ਸਾਹਮਣੇ ਇਸ ਬੰਦੇ ਨੇ। ਮੈਂ ਕਿਹਾ ਗੁਰ ਕਹਿੰਦਾ ਭਾਈ ਦੇਖੋ ਤੁਸੀਂ ਨਿਸ਼ਾਨ ਪਏ ਦਾਲ ਪਏ ਖਾਣ ਵਾਲੇ। ਮੈਂ ਕਿਹਾ ਪੁੱਤ ਪੱਕੇ ਹੋਏ ਚਿਤਰੀ ਵਾਲੇ ਤਿਆਰ ਹੈ ਮਿੱਠੇ ਕੇਲੇ ਆ ਚੱਕੇ ਪਾ ਲਓ ਭਾਜੀ। ਨਾਲੇ ਇਹ ਵੀ ਸਮਝਿਆ ਕਰੋ ਤੁਹਾਡੀਆਂ ਦੋਵਾਂ ਗੱਲਾਂ ਤੋਂ ਸਾਡਾ ਇਮੇਜ ਵੀ ਖਰਾਬ ਹੁੰਦਾ ਯਾਰ। ਗਾਲੂ ਹੀ ਤਾਂ ਸਾਊਦੀਆ ਦੁਬਈ ਦੇ ਕੇਲੇ ਦੇਖੇ? ਹਾਏ ਹਾਂਜੀ ਹਾਏ 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 ਜ਼ੈਕਾ ਭਾਵੇਂ ਨਹੀਂ ਗੱਲ ਵਾਲਾ ਨਹੀਂ ਜ਼ੈਕਾ ਵੀ ਗਾ। ਜ਼ੈਕਾ ਹਲਕੀ ਪਪਾਟਾ ਤੂੰ ਪਏ ਦੇਖਣੇ ਨਾ ਤੇ ਤੂੰ ਮਰ ਜਾਣਾ। ਤੂੰ ਕਹਿੰਦਾ ਉਸਤਾਦ ਜੀ ਇਹ ਵੀ ਕੇਲੇ ਆ। ਉਹਦੇ ਬਾਅਦ ਲਾਸ਼ ਪਾ ਹੁਣ ਕੇ ਤੁਸੀਂ ਇਹ ਕੰਜੂਸੀ ਦਾ ਆਲਮ ਦੇਖੋ। 4 ਸਾਲ ਪੁਰਾਣੀਆਂ ਜਰਾਬਾਂ ਉਹਨੇ ਪਾਈਆਂ ਨੇ। ਓਏ ਅੱਲਾ ਦੇ ਬੰਦੇ ਨਵੀਆਂ ਕੱਢ ਕੇ ਛਾਪੜ ਦਿੱਤੀਆਂ ਵਾ। ਮੈਨੂੰ ਮੇਰੇ ਕੱਪੜਿਆਂ ਦਾ ਨਹੀਂ ਪਤਾ ਲੱਗਦਾ ਕਿੱਥੇ ਪਏ ਕਿੱਥੇ ਨਹੀਂ। ਅੱਲਾ ਦਿੱਤਾ ਹੀ ਇੰਦਾ ਵਾ ਯਾਰ। ਉਹ ਜਿਹੜੀ ਆਜ ਦੀ ਕੋ ਕਰ ਕਬੂਲ ਤੁਸੀਂ ਮਕਾਨ ਬਣਾਇਆ ਜਿੱਤੇ ਕਿੰਨੀਆਂ ਚੀਜ਼ਾਂ ਗੁਆਚ ਜਾਂਦੀਆਂ ਪਤਾ ਨਹੀਂ ਲੱਗਦਾ। ਹਾਂ ਮੇਰੀਆਂ ਗਵਾਚੀਆਂ ਹੋਈਆਂ ਜਾਂਦੀਆਂ ਕੋਈ ਸ਼ੱਕ ਕਿਹੜਾ ਸਾਰਾ ਬਣਾਇਆ ਇੱਕ ਕਮਰਾ ਬਣਾਇਆ ਨੋਨੀ ਜੀ। ਐਡੇ ਵੱਡੇ ਕੇਲੇ ਨੇ ਹੁਣ ਤੂੰ ਇੱਥੇ ਵਾਲਾ ਕੇਲਾ ਫੜਿਆ ਹੋਵੇ ਨਾ ਇੰਜ ਤੂੰ ਸਾਹਮਣੇ ਤੇ ਤੂੰ ਛਿੱਲਣ ਲੱਗਣਾ ਤੇ ਮੈਂ ਤੈਨੂੰ ਨਾ ਯਾਰ ਇਦਾਂ ਨਾ ਕੋ ਥੱਲਿਓ ਛਿੱਲ ਇੰਨਾ ਕੁ ਫਰਕ ਹੋਣਾ ਉਂਗਲ ਦਾ। ਇਹ ਇੱਥੋਂ ਵੀ ਹਾਂ ਥੱਲਿਓ ਛਿੱਲ। ਉਹ ਕੇਲਾ ਤੂੰ ਫੜਿਆ ਹੋਵੇ ਤੂੰ ਛਿੱਲਣ ਲੱਗਣਾ ਮੈਂ ਕਹਣਾ ਇਧਰੋਂ ਨਾ ਛਿੱਲੀ ਇੱਥੋਂ ਸ਼ੁਰੂ ਕਰ। ਇਹ ਨਹੀਂ ਆ ਟਾਇਰ ਐਡਾ ਲੰਮਾ ਵਾ ਉਹ ਫਾਰਮੀ ਹੋਣੇ ਸਾਜ ਹੋ ਫਾਰਮੀ ਨਹੀਂ ਉਹ ਹੈਗੇ ਉਹਨੂੰ ਭਾਵੇਂ ਗਲੇ 'ਚ ਪਾ ਕੇ ਫਿਰਦਾ ਰਹੇ। ਅੱਛਾ ਯਾਨੀ ਯਾਰ ਟਾਇਰ ਕਿਲੋ ਨਹੀਂ ਉਹ ਕੇਲਾ ਬੜਾ ਉਹ ਕੇਲਾ ਫੜ ਕੇ ਨੇਜ਼ਾਬਾਦੀ ਕਰੋ। ਸੌਦੀਆਂ ਬੜੇ ਖਾਤੇ ਬੜੇ ਕਿੱਥੇ ਯਾਰ ਇੱਕ ਬੰਦਾ ਮਸੀ ਖਾਂਦਾ ਆ ਦੇਖ ਲਾ। ਲੱਕ ਚ ਉਹ ਇਦਾਂ ਦਾ ਕੇਲਾ ਤੂੰ ਸਵੇਰ ਨੂੰ ਹੀ ਕਹਣਾ ਯਾਰ ਦੇਖੀ ਰਾਤ ਦਾ ਮੇਰਾ ਕੇਲਾ ਅੱਧਾ ਕੁ ਪਿਆ ਹੋਣਾ ਬਚਿਆ। ਨਹੀਂ ਬਾਕੀ ਉਹ ਤੂੰ 3 ਨਹੀਂ ਖਾ ਸਕਦਾ। ਉਹ ਵੇਖ ਅਧੀ ਦਰਜਨ ਦਰਜਨ ਨਹੀਂ ਵਿਕਦੇ 2 ਨਹੀਂ ਵਿਕਦੇ। ਨਹੀਂ ਉਹ ਤੇ ਜਿੱਦਾਂ ਉਹਨੇ ਹਫਾਜ਼ ਨਾਲ ਰੱਖੇ ਹੁੰਦੇ ਆ ਉੱਤੇ ਲੈਮੀਨੇਸ਼ਨ ਚੜਾ ਕੇ 4 ਦਾ ਬੰਡਲ 6 ਦਾ ਬੰਡਲ
ਇੱਥੇ ਨਹੀਂ ਹੈਗਾ ਟੋਕ ਵੀ ਵਿਕਣ ਦੀ ਝੰਗ ਬਾਜ਼ਾਰ ਉਹ ਹਿਸਾਬ ਨਹੀਂ ਉੱਥੇ ਵੀਰੇ ਹਾਂਜੀ ਜੇ ਜਾਏਗਾ ਧਿਆਨ ਨਾਲ ਲੇਕਿਨ ਇਹ ਤੇਰੀ ਗੱਲ ਠੀਕ ਹੈ, ਜਿਹੜੀ ਮਿਠਾਸ ਹੈ ਨਾ ਕੇਲੇ ਦੀ ਉਹ ਉਹ ਇੱਥੇ ਦੀ ਇੱਥੇ ਚਿੱਟੀ ਪਾਇਣ ਮਿੱਟੀ ਐਸੀ ਆ ਹਾਂਜੀ ਇੱਥੇ ਦਾ ਫਲ ਇੱਥੇ ਦਾ ਪੂਰੀ ਦੁਨੀਆ 'ਚ ਮਸ਼ਹੂਰ ਆ। ਇਦਾਂ ਹੀ ਹੈ। ਹਾਂਜੀ ਮਿੱਠੇ ਦਾ ਉਸਤਾਦ ਜੀ ਕੰਜੂਸੀ ਦਾ ਲੈਵਲ ਇਹ ਆ ਲੈਵਲ ਕਿ ਆ ਟੋਕ ਲਫ਼ਜ਼ ਮੈਂ ਇਹਦੇ ਕੋਲੋਂ ਸੁਣਿਆ ਕਿ ਟੋਕ ਵੀ ਕੋਈ ਫਰੂਟ 'ਚ ਮਿਲਦੀ ਇਹ ਤੇ ਆਮ ਆ ਟੋਕ ਆ ਟੁੱਕਿਆ ਨਹੀਂ ਟੁੱਕਿਆ ਉਹ ਬੇਰ ਮਿਲਦੇ ਬਹੁਤੇ ਟੁੱਕੇ ਨਹੀਂ, ਤੋਤਿਆਂ ਦੇ ਟੁੱਕੇ ਬੇਰ ਲੈਦਾ ਮਿਲਦੇ ਸਸਤੇ, ਅਮਰੂਦ ਵੀ ਟੁੱਕੇ ਮਿਲਦੇ ਆ, ਉਹ ਤੋਤਿਆਂ ਨੇ ਖਾਦੇ ਹੋਏ ਤੋਤਿਆਂ ਨੇ ਖਾਧੇ ਹੋਏ। ਝੰਗ ਬਾਜ਼ਾਰ ਜਿਹੜੇ ਫਲੀ ਵੇਚਦੇ ਨਾ ਫਲੀ ਕਹਿੰਦੇ ਨੇ ਕੇਲਾ ਲੂੰਗਰ ਨਾਲ ਟੁੱਟ ਜਾਵੇ ਨਾ ਫਲੀ ਕਿਰ ਜਾਂਦਾ ਉਹ ਫਲੀ ਅੱਧੀ ਉੱਤੋਂ ਗਲ ਜਾਵੇ ਨਾ ਮੈਂ ਟੋਕ ਕਰਕੇ ਹਾਫ ਕਰਕੇ ਹਾਂਜੀ ਭਾਣ ਮੈਂ ਸਮਝ ਗਿਆ ਤੁਹਾਡੀ ਗੱਲ। ਅੰਬ ਵੀ ਹੁੰਦੇ ਇਦਾਂ ਦੇ, ਅੰਬ ਵੀ ਦਾਗੀ ਹੁੰਦੇ, ਉਹ ਵੀ ਮਿਲਦੇ ਆ, ਉਹਨੂੰ ਉਹ ਜ਼ਿਆਦਾ ਯੂਜ਼ ਕਰਦੇ ਨੇ ਮਿਲਕ ਸ਼ੇਕਾਂ ਵਾਲੇ। ਇਹਨਾਂ ਨੂੰ ਇਹ ਨਹੀਂ ਪਤਾ 8 ਬਾਜ਼ਾਰ ਉਹ ਨੇ ਜਿਨ੍ਹਾਂ ਦੀ ਕਹਿੰਦੇ ਸਿਆਣੇ ਕਹਿੰਦੇ ਝੰਗ ਬਾਜ਼ਾਰ ਦੀ ਮਿੱਟੀ ਵੀ ਵਿਕਦੀ ਹੈ। ਹਾਂ ਸਹੀ ਗੱਲ। ਉਹ ਗੱਲ ਸੀ ਟੋਕ ਹੀ ਝੰਗ ਬਾਜ਼ਾਰ 'ਚ ਮਿੱਟੀ ਲਾ ਕੇ ਬਹਿ ਜਾ ਤੂੰ ਵੇਚਣ, ਉਹ ਵੀ ਵਿਕ ਜਾਂਦੀ। ਇਦਾਂ ਹੀ ਸਾਜੀ ਐਸਾ ਬਰਕਤ ਵਾਲਾ ਸ਼ਹਿਰ ਆ ਤੇ ਝੰਗ ਬਾਜ਼ਾਰ ਉਹ ਬਾਜ਼ਾਰ ਆ ਜਿਸ 'ਚ ਤੁਸੀਂ ਇਧਰੋਂ ਵੜੋਗੇ ਘੰਟਾ ਘਰ ਵਾਲੀ ਜਾਂ ਉਧਰੋਂ ਜਿੱਧਰੋਂ ਵੜੋਗੇ ਹੋ ਹੀ ਨਹੀਂ ਸਕਦਾ ਤੁਸੀਂ ਬਗੈਰ ਪੈਰ ਲਾਏ ਮੋਟਰਸਾਈਕਲ ਚਲਾ ਲਓ ਥੱਲੇ ਤਾਂ ਲਾਉਣਾ ਪੈਣਾ ਵਾ ਰਸ਼ ਇਹ ਤਾਂ ਸਾਰੇ ਬਾਜ਼ਾਰਾਂ 'ਚ ਹੀ ਇਦਾਂ ਨਹੀਂ। ਹੁਣ ਕਚਹਿਰੀ ਬਾਜ਼ਾਰ 'ਚ ਨਹੀਂ ਹੈਗਾ ਸੌਰੀ ਟੂ ਸੇ ਨਹੀਂ ਹਰ ਬਾਜ਼ਾਰ ਨਹੀਂ ਸਾਰੇ ਬਾਜ਼ਾਰਾਂ 'ਚ ਇਦਾਂ ਹੁੰਦਾ ਦਿਨ ਦੇ ਟਾਈਮ। ਰੇਲ ਬਾਜ਼ਾਰ 'ਚ ਉਸ ਤੋਂ ਵੀ ਜ਼ਿਆਦਾ ਬੁਰਾ ਹਾਲ ਆ ਕਿਉਂਕਿ ਉਹ ਛੋਟਾ ਵਾ। ਲੇਕਿਨ ਸਾਜੀ ਇਹਨਾਂ ਬਾਜ਼ਾਰਾਂ ਦੇ ਵਿੱਚ ਤੁਸੀਂ ਈਦ ਸ਼ਬਰਾ ਤੇ ਜਾਓ ਨਾ ਸਨਾਟਾ ਹੋਵੇ ਨਾ ਨਹੀਂ ਦਿਲ ਨਹੀਂ ਮੰਨਦਾ। ਇਹ ਬਾਜ਼ਾਰ ਰੌਣਕ ਨਾਲ ਸੋਹਣੇ ਲੱਗਦੇ ਰਸ਼ ਹੋਵੇ ਬੰਦਾ ਬੰਦੇ 'ਚ ਵੱਜਦਾ ਹੋਵੇ ਕਿਸੇ ਨੂੰ ਬੈਗ ਨਾਲ ਫਸਾਈ ਹੋਵੇ ਕਿਸੇ ਨੂੰ ਵਾਂਡੂ ਨਾਲ ਫਸਾਇਆ ਹੋਵੇ ਭੱਲੇ ਵਾਲਾ ਗਾਲਾ ਕੱਢ ਜਾਂਦੇ ਗਾਹਕ ਦਾ ਟਾਈਮ ਚ ਉੱਥੇ ਹੀ ਰੌਣਕ ਲੱਗਦੀ ਮਿੱਠੇ ਵਾਲੇ ਤੇ ਲੜਨੇ ਹੁੰਦੇ ਮੁਰਗੀ ਵਾਲੇ ਯਾਰ ਆਪਣੇ ਬੱਚਿਆਂ ਨੂੰ ਸਿਰਫ ਸ਼ਰਟਾਂ ਲੈ ਕੇ ਦਿੱਤੀਆਂ, ਮੈਂ ਕਿਹਾ ਪਜਾਮੇ ਨਹੀਂ ਲੈ ਦੇ, ਕਹਿੰਦਾ ਅਗਲੇ ਮਹੀਨੇ ਲੈ ਕੇ ਦਾਂਗਾ। ਮਾਰਨਾ ਕੋਕ ਵਾਲੀ ਗੱਡੀ ਇਹਦੇ ਇਲਾਕੇ 'ਚ ਵੱਡਾ ਮਾਲ ਹੀ ਨੋਦੀ ਜਿੰਨਾ ਹੀ ਨਹੀਂ ਰਹਿੰਦਾ ਯਾਰ ਇਹਨਾਂ ਨਾਲ 20 ਪਾਉਣੇ ਨਾ ਕਿਤੇ ਲੀਟਰ ਲੈਣੀ ਨਾ ਜੰਬੋ ਦਾ ਪਤਾ ਨਹੀਂ ਜੰਬੋ ਦਾ ਯਾਰ ਇੰਨਾ ਕੰਜੂਸ ਆ ਉਹ ਛੋਟੀ ਬੋਤਲ ਖੋਲਦੇ ਨੇ ਆਂਦੀ ਹੈ ਨਾ ਕਹਿੰਦਾ ਯਾਰ ਇਹ ਵੀ ਨਾ ਜ਼ਾਇਆ ਕਰਿਆ ਕਰ, ਇਹ ਵੀ ਮੇਰੇ ਮੂੰਹ ਦੇ ਉੱਤੇ ਰੱਖ ਕੇ ਖੋਲੇਗਾ। ਤੈਨੂੰ ਪਤਾ ਵਾ ਸਲਾਨੀ ਫਲॉप ਹੋ ਗਈ ਇਹਨਾਂ ਨੇ ਹਿੱਟ ਕੀਤੀ ਹੈ ਅਸੀਂ ਆ ਰਹੇ ਅਸੀਂ ਆਉਣਾ ਭਾਜੀ ਅਸੀਂ ਅਸੀਂ ਆ ਰਹੇ ਭਾਜੀ ਅਸੀਂ ਆ ਰਹੇ। ਚੁਰਮਟ ਲੈ ਕੇ ਆ ਭਾਈ ਛੱਤੀ ਘੰਟੇ ਬੈਠਾ ਰਿਹਾ। ਝੰਗ ਬਾਜ਼ਾਰ 'ਚ ਕਦੀ ਆਇਆ ਨੂੰ ਜਾ ਰਿਹਾ ਕਦੀ ਆਇਆ ਨੂੰ ਜਾ ਰਿਹਾ। ਮੈਂ ਕਿਹਾ ਕੀ ਗੱਲ ਆ? ਉਹ ਕਹਿੰਦਾ ਯਾਰ ਉਹ ਜੂਆਂ ਵਾਲਾ ਹੀ ਨਹੀਂ ਲੱਭਣ ਡਿਆ ਕਿੱਥੇ। ਚੂਹਾ ਵਾਲਾ ਕਿਹੜਾ? ਉਹ ਜੂਆਂ ਦੀ ਦਵਾਈ ਨਹੀਂ ਵੇਚਦੇ। ਚੂਹੇ ਵਾਲੀ ਜਿਹੜਾ ਝੰਗ ਬਾਜ਼ਾਰ ਫਿਰੀ ਜਾਣ ਡਿਆ ਕਦੀ ਉਹਨੂੰ ਕਦੀ ਇਹਨੂੰ। ਮੈਂ ਕਿਹਾ ਕੀ ਆ ਭਾਈ ਮਿੱਠੇ? ਕਹਿੰਦਾ ਯਾਰ ਉਹ ਸਿੱਟਣ ਵਾਲਾ ਫਰੂਟ ਨਹੀਂ ਲੱਭਣ। ਯਾਰ ਉਹ ਕੀ ਉਹਨੂੰ ਕਹਿੰਦੇ ਨੇ ਝੰਗ ਬਾਜ਼ਾਰ 'ਚ ਕਾਲਮ ਹੁੰਦਾ ਹੈ ਕਿ ਵੀ ਭਟੂਰੇ ਵੀ ਲੱਗੇ ਨੇ ਉਹਦੇ ਪਿੱਛੇ, ਸਕੂਲ ਖੁੱਲੀਆਂ ਲੈਟਰੀਨਾਂ ਵੀ ਨੇ, ਅੱਗੇ ਭਟੂਰੇ ਲੱਗੇ ਨੇ ਬਿਲਕੁਲ ਹੀ ਉਹ ਤੋਂ 4 ਫੁੱਟ ਤੋਂ ਅੱਗੇ। ਉੱਤੇ ਮੱਛੀ ਉੱਥੋਂ ਜਨਾਬ ਜੀ ਪਿੱਛੇ ਕਿਲ ਕਬਜ਼ੇ ਵਾਲੀਆਂ ਦੁਕਾਨਾਂ ਵੀ ਸਾਰੀਆਂ ਝੰਗ ਬਾਜ਼ਾਰ ਨੇ, ਉਹਦੇ ਅੱਗੇ ਚੂਹੇ ਵਾਲੀ ਫੱਟਾ ਵੀ ਲੱਗਾ ਵਾ। ਮਤਲਬ ਮਤੰਜਨ ਟੈਪ ਨਿਜ਼ਾਮ ਆ। ਵਾਣ ਵੀ ਮਿਲਦਾ ਉੱਥੋਂ ਝੰਗ ਬਾਜ਼ਾਰੋਂ, ਵਾਣ ਗਲੀ ਕੋਲੂ ਵੀ ਚੱਲਣ ਦਾ ਵਿੱਚ ਕੋਲੂ ਵੀ, ਤੇਲ ਵੀ ਉੱਥੋਂ ਕਢਵਾ ਲਓ। ਯਾਨੀ ਉਹ ਦੁਨੀਆ ਵਾ ਝੰਗ ਬਾਜ਼ਾਰ। A to Z ਬਾਜ਼ਾਰ ਓਹੋ ਫਾਈਨਲ ਐਮਾਜ਼ਨ ਬਾਜ਼ਾਰ ਕਰ ਮੱਛੀ ਉੱਥੋਂ ਲੈ ਲਓ, ਡੈਕ ਉੱਥੋਂ ਲੈ ਲਓ। ਲੈ ਦੱਸ ਹੁਣ ਗਾਰਮੈਂਟਸ ਉੱਥੋਂ ਸਪੀਕਰ ਤੇ ਮੱਛੀ ਨਾਲ ਦੁਕਾਨਾਂ ਐਂਪਲੀਫਾਇਰ ਵੇਚਣ ਦੇ ਆ, ਉਹ ਸੌਲ ਵੇਚਣ ਦੇ ਆ। ਹਾਂ ਬਰਤਨਾਂ ਦੀਆਂ ਦੁਕਾਨਾਂ ਕੱਚੇ ਭਾਂਡਿਆਂ ਦੀ ਲੈਦਾ, ਪਰਿੰਦੇ ਲੈਟਾਂ ਅਰਸ਼ਦ ਮਾਰਕੀਟ ਕੱਪੜਾ। ਉਹ ਮੇਰੇ ਮੌਲਾ ਝੰਗ ਬਾਜ਼ਾਰ ਫਾਈਨਲ ਦੁਨੀਆ ਵਾ। ਹਰ ਸ਼ੈ ਮਿਲਦੀ ਉੱਥੇ ਦੁਨੀਆ ਦੀ ਹਰ ਸ਼ੈ। ਸਾਜੀ ਦੂਸਰੇ ਸ਼ਹਿਰਾਂ ਦੇ ਜਿਹੜੇ ਮਤਲਬ ਸਮਾਨ ਖਰੀਦਣ ਆਉਂਦੇ ਇੱਥੋਂ ਥੋਕ ਦੇ ਹਿਸਾਬ ਨਾਲ ਖਰੀਦ ਕੇ ਆਪਣੇ ਪਿੰਡਾਂ 'ਚ ਹਾਂ ਉਸਤਾਦ ਜੀ ਸਿਆਣੇ ਕਹਿੰਦੇ ਆ ਵੀ ਕੋਈ ਇਲਾਕਾ ਐਸਾ ਨਹੀਂ, ਕੋਈ ਗਲੀ ਐਸੀ ਨਹੀਂ ਜਿਹਦਾ ਕੋਈ ਨਾ ਕੋਈ ਫਰਦ ਝੰਗ ਬਾਜ਼ਾਰ ਸ਼ਹਿਰਾਂ 'ਚ ਕੰਮ ਨਾ ਕਰਦਾ ਸ਼ਹਿਰ 'ਚ। ਫੈਸਲਾਬਾਦ 'ਚ ਤਾਂ ਹੈ ਹੀ ਸ਼ਹਿਰ ਹੀ, ਉਹ 8 ਬਾਜ਼ਾਰਾਂ ਦੇ ਵਿੱਚ ਹੀ ਸਾਰਾ। ਅਸੀਂ ਕਰਨਾ 8 ਬਾਜ਼ਾਰਾਂ ਦਾ ਫੈਸਲਾਬਾਦ ਨਾਲ ਨਹੀਂ, ਪੂਰੇ ਪਾਕਿਸਤਾਨ ਨਾਲ ਲਿੰਕ ਆ। ਹਾਂਜੀ ਇਹਦੇ ਵੇ ਤਾਂ ਵਪਾਰੀ ਟੈਪ ਲੋਕ ਜੇ ਉਹ ਸਾਰਾ ਨਿਜ਼ਾਮ। ਸੂਤਰ ਮੰਡੀ ਵਾਲਾ ਵੀ ਉਧਰ ਹੀ ਦਫ਼ਤਰ ਸਾਜੀ। ਸੂਤਰ ਮੰਡੀ ਵੀ ਉੱਤੇ ਕਾਰਖਾਨੇ ਬਾਜ਼ਾਰ 'ਚ ਸਾਰਾ, ਕਾਰਖਾਨੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਉੱਥੇ ਸੂਤਰ ਮੰਡੀ ਵੜਦੇ ਹੀ ਪਹਿਲੇ ਸਾਰੀ ਸੂਤਰ ਮੰਡੀ, ਮੰਦਰ ਗਲੀ। ਥੋੜਾ ਅੱਗੇ ਜਾਓ ਇੱਧਰ ਉਹਦੀਆਂ ਦੁਕਾਨਾਂ ਨੇ ਪੰਸਾਰੀਆਂ ਦੀਆਂ ਵੀ ਦੁਕਾਨਾਂ, ਉਹ ਵੀ ਮਸ਼ਹੂਰ ਆ ਕਿ ਕਾਰਖਾਨੇ ਬਾਜ਼ਾਰੋਂ ਤੋਂ ਉਹ ਲੈ ਆਓ ਦਵਾਖਾਨਾ ਖਾਣੇ ਦੀ ਇੱਕ ਸਾਰਾ ਸੈਟਅਪ। ਬੜੇ ਲੋਕ ਨੇ। ਹਾਂ ਲੇਕਿਨ ਸਾਰੇ ਸੂਤਰ ਮੰਡੀ ਦੇਖ ਕੇ ਨਾ ਕਿ ਮਜ਼ਾ ਬੜਾ ਹੁੰਦਾ। ਰੇਲ ਬਾਜ਼ਾਰ ਸੁਨਿਆਰੇ ਸਾਰੇ ਸੁਨਿਆਰੇ ਤੇ ਬੌਂਡ ਵਾਲੇ ਹੈਨਾ, ਕਾਪੀਆਂ ਵਾਲੇ। ਹਾਂ ਕਚਹਿਰੀ ਬਾਜ਼ਾਰ ਸਾਰਾ ਮੋਬਾਈਲਾਂ ਨਾਲ ਭਰ ਗਿਆ। ਉਸਤਾਦ ਜੀ ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਆਉਂਦਾ ਗੱਲਾਂ ਮੰਡੀ ਵੇਖਣ ਦਾ। ਹੈ ਗੱਲਾਂ ਮੰਡੀ ਉੱਥੇ ਚੀਜ਼ਾਂ ਡਿੱਗੀਆਂ ਜੋ ਹੁੰਦੀਆਂ ਗੱਲਾਂ ਮੰਡੀ ਤੇ ਕਰਿਆਨੇ ਵਾਲਾ ਸੈਟਅਪ ਨਾ ਸਾਰਾ। ਉੱਥੇ ਚੀਜ਼ਾਂ ਥੱਲੇ ਡਿੱਗੀ ਹੁੰਦੇ ਚਣੇ ਚੋਕਲੇ ਬੜੇ ਜਮਾ ਆਹੋ ਟਾਂਗਰੀ ਚੱਕਲੀ ਸ਼ਾਮ ਤੱਕ ਛਾਪਰ ਭਰ ਜਾਂਦਾ ਵਾ ਨਾ। ਹਾਂ ਸੂਤਰ ਮੰਡੀ ਕੋਲ ਛਾਪਰ ਭਰਦਾ ਉੱਥੇ ਦੇ ਸ਼ੇਖ ਮਾਸ਼ਾਅੱਲਾ ਸੋਹਣੇ ਲੱਠੇ ਸੂਟ ਕਾਟਨ ਦੇ ਲੰਮੇ ਪਾ ਕੇ ਐਡਾ ਕਿੰਨੂ ਖਾਣੇ ਹੁੰਦੇ ਕੀ ਕਿੱਦਾਂ ਖਾਂਦੇ ਇਹ ਵੀ ਦੱਸੀ ਕਿੱਦਾਂ ਲੈ ਕੇ ਬਾਹਰੋਂ ਰੇੜੀ ਵਾਲੇ ਉਹ ਅੰਦਰ ਦੇਖਿਆ ਨਾ ਸਾਰੀ ਗੋਲ ਚ ਲੱਗਾ ਬੜਾ ਹਦਾਇਤ ਲਿਆ ਤੋਂ ਫਾਲੀ ਡੜਾ ਤੇ ਸ਼ੇਖਾਂ ਨੇ ਹੁਣ ਕੰਮ ਭਾਵੇਂ ਨਾ ਹੋਵੇ ਲੇਕਿਨ ਆਪਣੀ ਟੌਂਟ ਪੂਰੇ ਡਾਲੋ ਬਿਸਕਿਟ ਹਾਂ ਬਾਤ ਸੁਣ ਰਜ਼ਾਕ ਓਏ 12 ਕਿਲੋ ਕਰਦੇ ਕਿਲੋ ਆਪ ਕਰਦੇ 2 ਤੇ ਗੱਡੀ 'ਚ ਰਖਾਉਣੇ। ਮੈਂ ਆਪਣੇ ਅੱਖੀ ਵੇਖਣ ਬਾਅਦ ਕੰਮ ਕੀਤਾ ਨਾ ਬਿੱਲ ਫੇਰ ਹੋ ਜਾਏਗਾ ਆਓ ਗਏ ਨੇ ਬਸ। ਹਾਂਜੀ ਉਹ ਇਦਾਂ ਹੀ ਹੁੰਦਾ ਸਾਕਤਾ। ਤਾਂ ਜੀ ਨਹੀਂ ਬਹਿ ਹੁੰਦਾ ਯਕੀਨ ਮੈਨੂੰ ਬਹੁਤ ਤਬੀਅਤ ਲੰਮੇ ਪੈ ਜਾ ਮਿੱਠੇ ਲੰਮੇ ਪੈ ਨਹੀਂ ਯਾਰ ਮੈਂ ਰਸੂਲ ਨੇ ਤੋੜ ਬਹਿ ਨਹੀਂ ਹੁੰਦੇ ਆ ਯਾਰ ਅਸੀਂ ਇਹੀ ਕਹਿ ਸਕਦੇ
ਚਲ ਬਹਿ ਫਿਰ 2 ਮਿੰਟ ਮੈਂ ਆਇਆ। ਇੱਥੇ ਬਹਿ ਨਾ ਡਾਕਟਰ ਕੋਲ ਜਾਂਦਾ ਨਾ ਮਰੀਜ਼, ਕਹਿੰਦਾ ਡਾਕਟਰ ਸਾਹਿਬ ਮੇਰੇ ਕੋਲ ਬੈਠਾ ਨਹੀਂ ਜਾ ਰਿਹਾ, ਕਹਿੰਦਾ ਬਹਿ ਫਿਰ 2 ਮਿੰਟ ਮੈਂ ਆਇਆ। ਦੱਸਾਂ ਫੜ ਲਓ ਤੈਨੂੰ ਪਤਾ ਮੇਰਾ ਕੀ ਹਾਲ ਹੋਇਆ ਇੰਜ, ਆ ਦੇਖ ਮੇਰੇ ਪੈਰ, ਆ ਦੇਖ ਆ ਇੱਥੇ, ਸਿਰਫ ਇੱਥੇ ਬਹਿ ਇੰਜ। ਸਾਜੀ ਤੁਸੀਂ ਗਿੱਟਿਆਂ ਦਾ ਕੀ ਕਰ ਲਿਆ? ਕੀ ਹੋਇਆ ਗਿੱਟਿਆਂ ਨੂੰ? ਕੀ ਹੋਇਆ ਗਿੱਟਿਆਂ ਦੇ ਕੀ? ਤੁਸੀਂ ਤਾਂ ਐਂ ਜੋ ਦਵਾਈਆਂ ਤੁਰ ਕੇ ਆਏ। ਆਹੋ ਇਹ ਉਹ ਇੰਜ ਬਹਿ ਕੇ ਦੱਸਣ ਤਾਂ ਉਹ ਲੱਗੇ ਸ਼ਾਇਦ ਯਾਰ। ਉਸਤਾਦ ਜੀ ਆਪਾਂ ਦੋਨਾਂ ਨੇ ਨਾ ਆਪਾਂ ਜਾਣਾ ਪੈਟੀਕਿਉਰ ਮੈਨੀਕਿਉਰ ਕਰਾ ਕੇ ਆਉਣਾ ਜਿਸਮ ਦਾ ਪੈਰ ਟੀਕੇ ਉਹ ਪੈਸੇ ਲੈਂਦੇ ਆ। ਮੁਸ਼ਕਲ ਆ। ਮੈਂ ਵੀ ਤਾਂ ਦੇਖੋ ਤੁਹਾਨੂੰ ਜਾਣ ਲਿਆ ਕੱਲਾ ਤਾਂ ਮੈਂ ਗਿਆ ਹੀ ਨਹੀਂ ਕਰਾ ਕੇ ਗਿਆ ਪੈਟੀਕਿਉਰ ਮੈਨੀਕਿਉਰ ਹਲਕੀ ਜਿਹੀ ਲੁੱਕ। ਮੇਰੇ ਪੁੱਤ ਕੋਈ ਗੱਲ ਨਹੀਂ। ਕਿਸੇ ਟਾਈਮ ਇਦਾਂ ਆਹੋ ਕਹਿ ਉਸਤਾਦ ਜੀ ਟੈਨਸ਼ਨ ਨਹੀਂ। ਇੱਕ ਬੰਦੇ ਨੇ ਸਵਾਲ ਕੀਤਾ, ਕਹਿੰਦਾ ਡਾਕਟਰ ਸਭ ਤੋਂ ਪਹਿਲੇ ਇਦਾਂ ਬਾਂਹ ਫੜ ਕੇ ਇਹ ਕਿਉਂ ਪੁੱਛਦੇ ਸਵੇਰ ਕੀ ਖਾਦਾ? ਖਾਣਾ ਪੀਣਾ ਪੁੱਛਦੇ ਆ ਨਾ ਕੀ ਯਾਰ। ਪੁੱਛੇ? ਜਾਨੀ ਕਿ ਸਵੇਰ ਕੀ ਕੀ ਖਾਦਾ ਪੁੱਛੇ? ਬਾਂਹ ਫੜ ਕੇ ਕੀ ਪੁੱਛੇ ਵੀ ਤੇਰੇ ਘਰ LCD ਹੈਗੀ? ਇਹ ਪੁੱਛੇ। ਤੇਰਾ ਮੁੰਡਾ ਕਿੱਦਾਂ ਵਾ? ਆਹੋ ਪੁੱਛਦੇ ਸਵੇਰ ਕੀ ਖਾਦਾ? ਕੀ ਪੁੱਛੇ ਪੰਪ ਚੱਲਦਾ ਨਾ ਛਾੜਾ ਹਾਂ ਮਾਂ ਫੜ ਕੇ ਉਹਨੇ ਇਹ ਪੁੱਛਣਾ ਵੀ ਕੀ ਸੁਬਾਹ ਖਾਦਾ, ਉੱਥੋਂ ਉਹਨਾਂ ਨੇ ਅੰਦਾਜ਼ਾ ਲਾਉਣਾ ਵੀ ਅੱਜ ਤੇਰੀ ਤਬੀਅਤ ਖਰਾਬ ਹੋਈ, ਇਹਦੀ ਰੀਜ਼ਨ ਕੀ ਹੈ। ਕਹਿੰਦੇ ਨਹੀਂ ਨਾ। ਹੁਣ ਤੂੰ ਸਵੇਰੇ ਕਹੇਗਾ ਜੀ ਮੈਂ 3 ਪੂੜੀਆਂ ਤੇ ਨਾਲ ਹਲਵਾ ਖਾਦਾ, ਉਸ ਤੋਂ ਬਾਅਦ ਲੱਸੀ ਦਾ ਗਲਾਸ ਪੀਤਾ, ਉਹਨੇ ਤੇਰੀ ਬਾਂਹ ਛੱਡ ਦੇਣੀ, ਉਹਨੂੰ ਸਮਝ ਆ ਜਾਣੀ। ਹਾਂ ਕਹਿੰਦੇ ਇਸ ਤੋਂ ਫੜਦੇ ਪੁੱਛਦੇ ਆ ਸਵੇਰ ਕੀ ਖਾਦਾ, ਤਾਂ ਕਿ ਇਹਦੇ ਮਾਲੀ ਹਾਲਾਤ ਪਤਾ ਲੱਗੇ। ਨਹੀਂ ਮਾਲੀ ਹਾਲਾਤ ਨਹੀਂ ਉਸ ਦੇ ਵਸਤੋਂ ਹੀ ਹੁੰਦੇ ਡਬਲ ਫੜ ਕੇ ਦੱਸ। ਮੇਰੇ ਵਾਲਾ ਡਾਕਟਰ ਆ ਉਹ ਅੱਖਾਂ ਵੇਖ ਕੇ ਦੱਸਦਾ ਸਕੈਨ ਕਰਦਾ ਪੂਰਾ। ਹਾਂ ਨਹੀਂ ਉਹ ਤੇ ਉਹ ਇੰਨੀਆਂ ਅੱਖਾਂ ਵੇਖ ਕੇ ਦਾਦਾ ਸਾਹਿਬ ਜੀ ਮਾਰਕੀਟ 'ਚ ਵੜੇ ਨਾ, ਕਹਿੰਦਾ ਬੁਖਾਰ ਆ ਤੈਨੂੰ ਨਜ਼ਲਾ ਹੋਣ ਵਾਲਾ ਹੀ। ਸਾਰਿਆਂ ਨੂੰ ਕਹਿੰਦਾ ਜਾਂਦਾ ਉੱਥੇ ਉੱਚੀ ਉੱਚੀ। ਅੱਲਾ ਦੀ ਜ਼ਿੰਦਗੀ ਕਰੇ ਯਕੀਨ ਮੰਨ। ਇਹਨੂੰ ਇਹ ਨਹੀਂ ਸੀ ਪਤਾ ਪਪੀਤਾ ਕੀ ਹੁੰਦਾ। ਇਹਦੇ ਜ਼ਿਹਨ 'ਚ ਕੋਈ ਹੀਰੋ ਨਾ ਫਿਲਮਾਂ ਦੇ ਇਹਨਾਂ ਸੰਗੀਤਾ ਨਹੀਂ ਤੇ ਪਪੀਤਾ ਸੀ। ਮੈਡਮ ਪਪੀਤਾ ਪਪੀਤਾ ਰਾਣੀ ਇਹਦੇ ਦਾ ਜ਼ਿੰਦਗੀ ਕਰੇ ਮਨ ਪੂਰੀ ਡ੍ਰਿਪ ਪੀਤਾ ਰਾਣੀ ਪੂਰੀ ਡ੍ਰਿਪ ਵੀ ਲਿਆਉਂਦਾ ਗਲਾਸ ਪਾਈ ਥੋੜੀ ਜੀ ਪੂਰੀ ਡ੍ਰਿਪ ਨਹੀਂ ਲੈਣੀ ਇਸ ਬੰਦੇ ਨੂੰ। ਯਾਰ ਉਹ ਕਿਨੂੰ ਦਾ ਜੂਸ ਲੈ ਲਿਆ ਇੱਕ ਜਗ੍ਹਾ ਤੋਂ, ਤੇ ਉਹਦੀ ਮਸ਼ੀਨ ਨਿਚੋੜ ਕੇ ਕਵੇਂ ਮੇਰਾ ਗਲਾਸ ਪੂਰਾ ਕਰਕੇ ਦੇ। ਗੁਰਬਤ ਦਾ ਮੇਰਾ ਹੀ ਮਸਲਾ ਹੈ ਗੁਰਬਤ ਦਾ ਨੈਨ ਨੈਕਸ ਚੈੱਕ ਕਰਕੇ ਅਸੀਂ ਗੰਨਿਆਂ ਦੀ ਰੋਹ ਲਈ ਆ ਉਹਨੇ, 3 ਗੰਨੇ ਵਿੱਚ ਜਦੋਂ ਲੰਘੇ ਨੇ ਸਾਰੇ, ਪਿੱਛੋਂ ਦੀ ਗਲਾਸ ਲੈਦਾ ਫੜਿਆ ਤੇ ਉਹ ਲੈਦਾ 3 ਲਵੇਟ ਕੇ ਇੱਥੇ ਫੜੇ, ਤੇ ਉਹ ਵੀ ਲੈ ਕੇ ਜਾਣੇ ਨਾਲ। ਉਹ ਮੇਰੇ ਆ ਕਹਿੰਦਾ। ਹਾਂਜੀ ਉਹ ਕਹਿੰਦਾ ਆ ਕੀ? ਕਹਿੰਦਾ ਭਾਜੀ ਮੇਰੇ ਹੀ ਆ, ਤੁਸੀਂ ਇਹਦੇ ਪੈਸੇ ਭਰੇ। ਉਹਨੂੰ ਲੈਦਾ ਤਾਰ ਵਾਂਗੂ ਲਵੇਟਿਆ। ਪਰ ਪੱਛੀਆਂ ਕਰੀਏ। ਆਹੋ ਹੁਣ ਕਿੰਨਾ ਕੁ ਟਾਈਮ ਰਹਿ ਗਿਆ? ਟਾਈਮ ਰਹਿ ਗਿਆ ਹਾਲੇ ਬਸ ਥੋੜਾ ਜਿਹਾ 5-7 ਮਿੰਟ ਬਸ। ਤਾਂ ਜੀ ਮੈਂ ਕਹਿ ਰਿਹਾ ਕਰੋ ਤੁਸੀਂ ਕੁਰਬਾਨੀਆਂ ਯਾਦ ਕਰਨੀਆਂ। ਮੈਂ ਬਹੁਤ ਤੰਗ ਆ, ਮੈਂ ਬਹੁਤ ਬਸ ਪਰੇਸ਼ਾਨ ਆ। ਕਿੱਥੇ ਤੂੰ ਮੇਰੇ ਲਾਇਕ ਦੱਸ ਕੀ ਖਿਦਮਤ ਆ। ਬਸ ਭਰਾਵਾ ਤੂੰ ਏਦਾਂ ਹੀ ਦੂਰ ਬਿਆਨ ਬਾਲ ਬੱਚੇ ਤੇਰੇ ਮੈਂ ਸੰਭਾਗਾ, ਹਰ ਚੀਜ਼ ਦੀ ਟੈਨਸ਼ਨ ਆਪਣੀ ਲਾ ਦੇ। ਤੂੰ ਅੱਛੇ ਦੀ ਦੁਆ ਨਹੀਂ ਕਰ ਸਕਦਾ। ਯਾਰ ਤੂੰ ਆਪ ਹੀ ਕਹਿੰਦੇ ਆ ਮੇਰੇ ਨਾਲ ਆ ਦਾਨੇ ਸਾਹਿਬ ਹਰ ਚੰਗੀ ਚੀਜ਼ ਤੇ ਉਸਤਾਦ ਦਾ ਹੱਕ ਹੁੰਦਾ ਵਾ ਸ਼ਾਗਿਰਦ ਦੇ, ਠੀਕ ਆ ਨਾ? ਇਹ ਉਸਤਾਦ ਜੀ ਨੂੰ ਕਹਿਣਾ ਚਾਹੀਦਾ ਵਾ ਯਾਰ। ਨਹੀਂ ਉਸਤਾਦ ਜੀ ਜਨਮ ਨੂੰ ਬੜਾ ਪਰੇਸ਼ਾਨ ਆ, ਮੇਰੀ ਤਬੀਅਤ ਬੜੀ ਨਸਾਜ਼ ਆ। ਮੇਰੇ ਸਾਰੇ ਰਲ ਕੇ ਦੁਆ ਕਰੋ। ਯਾਰ ਮੈਂ ਹੁਣ ਕੀ ਕਰਾਂ? ਖੂਨ ਦੇ ਦਾ ਖੂਨ ਚਾਹੀਦਾ 10 ਮਿੰਟ। ਗੱਲ ਹੀ ਹੈਗਾ ਫਿਰ ਮੈਂ ਦੱਸ ਨਾ ਮੈਂ ਕੀ ਕਰਾਂ? ਕੋਈ ਸ਼ਫਾਈਆ ਕਨਵੈਨਸ਼ਨ ਹੋਵੇ ਨਾ ਇੱਥੇ ਫਿਰ ਮੇਰਾ ਉਹ ਨੈਗੇਟਿਵ ਆ। ਇਹ ਬਹੁਤ ਔਖਾ ਲੱਭਦਾ। ਤੁਹਾਡਾ ਉਹ ਨੈਗੇਟਿਵ ਨਹੀਂ ਹੈ। ਮੇਰਾ ਉਹ ਪੋਜ਼ਿਟਿਵ ਆ। ਉਹ ਤੁਹਾਡਾ ਉਹ ਨੈਗੇਟਿਵ ਆ? ਮੇਰਾ ਉਹ ਨੈਗੇਟਿਵ ਆ। ਨਹੀਂ ਫਿਰ ਨਹੀਂ ਉਹ ਨੈਗੇਟਿਵ ਉਸਤਾਦ ਜੀ ਕਹਿੰਦੇ ਕ੍ਰਿਸ਼ ਦਾ ਵੀ ਇਹ ਪੋਸਟਰ ਸੀ, ਮੇਰਾ ਵੀ B ਪੋਜ਼ਿਟਿਵ ਆ ਮੇਰਾ, ਇਹ ਮੇਰਾ। ਔਰ 99% B ਪੋਜ਼ਿਟਿਵ ਹੀ ਹੁੰਦਾ ਸਾਰਾ। ਹਾਂਜੀ ਹੁਣ ਮੈਂ ਆਪਣਾ ਦੱਸ ਦਵਾਂ ਮੇਰਾ ਉਹ ਨੈਗੇਟਿਵ ਆ। ਹਾਂ ਔਰ ਤੇਰੇ ਕੋਲ ਲੈਣਾ ਕਿੰਨੇ ਆ? ਔਰ ਤੂੰ ਦੇਣਾ ਕਿਹਨੂੰ? ਮੈਂ ਬੜਾ ਉਸਤਾਦ ਜੀ ਬਹੁਤ ਵੱਡਿਆ ਖੂਨ। ਮੈਂ ਮੈਨੂੰ ਖੂਨ ਦੀ ਲੋੜ ਪੈ ਗਈ। ਆਖਰੀ ਵਾਕਿਆ ਸੁਣਾ ਕੇ ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਜ਼ਿਆਦਾ ਚਾਹਾਂਗਾ, ਮੈਂ ਅੱਗੇ ਵੀ ਪੜਨ ਜਾਣਾ। ਮੈਨੂੰ ਹੱਸਾ ਹੋਣਾ। ਮੈਂ ਗੁਲਾਮਾਬਾਦ ਵੀ ਜਾਣਾ ਪੜਨ। ਆਖਰੀ ਤੁਹਾਨੂੰ ਵਾਕਿਆ ਕਿ ਮੇਰੇ ਇੱਕ ਕਜ਼ਨ, ਤੁਸੀਂ ਆਪ ਡ੍ਰਿਪ ਲਾਉਣੀ ਸੀ? ਸੁਣ ਲੈਣਾ, ਮੇਰੇ ਕਜ਼ਨ ਦੇ ਬੇਟਾ ਆਇਆ ਅੱਛਾ ਅੱਛਾ। ਤੇ ਉਹ ਨੈਗੇਟਿਵ ਖੂਨ ਦੀ ਲੋੜ ਪੈ ਗਈ ਡਾਕਟਰ ਹਸਪੀਟਲ ਤੇ। ਹਾਂ ਨਹੀਂ ਇੱਥੇ ਸੀ ਇਹ ਡਾਕਟਰ ਨਹੀਂ ਜਿਹੜਾ ਇੱਥੇ ਡਾਕਟਰ ਹਸਪੀਟਲ, ਇੰਟਰਨੈਸ਼ਨਲ ਹਸਪੀਟਲ। ਨਹੀਂ ਇੱਥੇ ਅਮਰੀਕਨ ਹਸਪੀਟਲ, ਅਮਰੀਕਨ ਹਸਪੀਟਲ ਸੌਰੀ। ਉਹ ਉੱਥੇ ਤੇ 9-10 ਵਜੇ ਹੁਣ ਸਾਨੂੰ ਲੋੜ ਪੈ ਗਈ ਤੇ ਉਹਨੇ ਮੈਨੂੰ ਕਿਹਾ ਕਿ ਯਾਰ ਖੂਨ, ਤੇ ਮੈਂ ਨੱਸ ਭੱਜ ਲਾਈ ਆ। ਸਾਡੇ ਮਹੱਲੇ ਇੱਕ ਪਾਨ ਵਾਲੀ ਦੁਕਾਨ ਹੁੰਦੀ ਸੀ, ਉੱਥੋਂ ਮੈਂ ਸਿਗਰਟ ਸੂਟ ਲੈਣੇ, ਉਹਦੇ ਅੱਗੋਂ ਮੈਂ 2500 ਵਾਰੀ ਲੰਘ ਕੇ ਗਿਆ ਖੂਨ ਲੱਭਣ। ਅੱਛਾ। ਤੇ ਉਹ ਵੀ ਮੇਰਾ ਵਾਕਫ ਆ। ਇਹ ਨਹੀਂ ਇੰਨਾ ਵਾਕਫ ਨਹੀਂ ਵੀ ਮੈਂ ਉਹਦੇ ਕੋਲ ਖੂਨ ਹੀ ਮੰਗ ਲਵਾਂ ਪਾਨ ਵਾਲੇ ਕੋਲ, ਨਾਰਮਲ ਆ ਜਾਣੂ ਸੀਗਾ। ਹਾਂ ਬਾਬਾ ਜੀ 1 ਵਜ ਗਿਆ ਰਾਤ ਦਾ, ਉਹ ਨੈਗੇਟਿਵ ਨਹੀਂ ਲੱਭ ਰਿਹਾ, ਕੁਦਰਤੀ ਨਹੀਂ ਲੱਭ ਰਿਹਾ, ਕੋਈ ਇਤਫਾਕ, ਕੋਈ ਬੰਦਾ ਹੈ ਸੀ ਲੇਕਿਨ ਨਹੀਂ ਲੱਭਿਆ। ਉਧਰੋਂ ਕੰਮ ਖਰਾਬ। 1 ਵਜੇ ਮੈਂ ਜਿਵੇਂ ਬੰਦਾ ਨਹੀਂ ਦਿਸਾੜ ਹੁੰਦਾ ਕਿ ਭਾਈ ਨਹੀਂ ਲੱਭਦਾ ਕੀ ਕਰੀਏ, ਤੇ ਮੈਂ ਉਹਦੇ ਕੋਲ ਖਲੋ ਕੇ ਮੈਂ ਕਿਹਾ ਸਿਗਰਟ ਦੇ ਯਾਰ। ਤੇ ਮੈਨੂੰ ਕਹਿੰਦਾ ਕੀ ਗੱਲ ਤੂੰ ਇੰਨਾ ਪਰੇਸ਼ਾਨ ਆ? ਮੈਂ ਕਿਹਾ ਯਾਰ ਉਹ ਨੈਗੇਟਿਵ ਫੋਨ। ਕਹਿੰਦਾ ਯਾਰ ਤੂੰ ਮੈਨੂੰ ਤੇ ਪੁੱਛਦਾ, ਮੇਰਾ ਉਹ ਨੈਗੇਟਿਵ ਹੀ। ਵਾਹ ਤੁਸੀਂ 17-18 ਵਾਰੀ ਲੰਘੇ ਤੁਸੀਂ। ਅਗਲੀ ਗੱਲ ਵੀ ਸੁਣ। ਉਸ ਤੋਂ ਬਾਅਦ
ਉਹਨੇ ਵਿਚਾਰੇ ਨੇ ਉਸੇ ਟਾਈਮ ਉੱਠਿਆ, ਉਹ ਦੁਕਾਨ ਤੇ ਲੱਗ ਇਕੱਲਾ ਬਹਿੰਦਾ ਸੀ, ਉੱਠਿਆ, ਉਹ ਗਿਆ, ਉਹਨੇ ਉਹ ਨੈਗੇਟਿਵ ਖੂਨ ਦੀ ਬੋਤਲ ਦਿੱਤੀ, ਵਾਪਸ ਆ ਗਿਆ। ਹੁਣ ਜਿਹੜਾ ਮੇਰਾ ਕਜ਼ਨ ਆ ਉਹ ਵੀ ਉਹਨੂੰ ਜਾਣਦਾ ਵਾ। ਅੱਛਾ। ਉਹਦੀ ਖੂਨ ਦੀ ਬੋਤਲ ਤੋਂ ਬਾਅਦ ਉਸ ਦੁਕਾਨ ਤੋਂ ਉਹਦਾ ਮਸਲਾ ਬਣ ਗਿਆ, ਉਹਦੇ ਘਰ ਭਰਾ ਨਾਲ ਰੌਲਾ ਬਣ ਗਿਆ, ਉਹਨੂੰ ਲੋੜ ਪਈ ਫਲਾਣ ਚੀਜ਼ ਦੀ, ਉਹਨੂੰ ਕਿਤੇ ਆਹ ਚੀਜ਼ ਦੀ, ਤੇ ਉਸ ਖੂਨ ਦੀ ਬੋਤਲ ਦੀ ਵਜ੍ਹਾ ਤੋਂ ਮੈਂ ਕਿੰਨੇ ਸਾਲ ਉਹਦੇ ਨਾਲ ਉਹਦਾ ਸਾਥ ਉਹਦਾ ਸਾਨ ਹਾਂ। ਤੇ ਜਿਹਨੂੰ ਮੈਂ ਲੈ ਕੇ ਦਿੱਤਾ ਉਹਨੇ ਨਹੀਂ ਦੁਬਾਰਾ ਪੁੱਛਿਆ ਵੀ ਉਹਦਾ ਕੀ ਹਾਲ। ਤੇ ਮੈਂ ਕੀ ਬਾਤ ਹੈ, ਮੇਰਾ ਯਾਰ ਬਣ ਗਿਆ, ਯਾਨੀ ਅੱਜ ਤੱਕ ਮੇਰਾ ਯਾਰ ਹੈ। ਬੜੀ ਬਾਤ। ਮੈਂ ਇੱਕ ਪਿੰਡ ਖੂਨ ਦਾ ਰਿਸ਼ਤਾ ਹੁੰਦਾ ਭਾਜੀ। ਪਿੰਡ ਇੱਕ ਲੋਕ ਜਾਣ ਕੇ ਸੀ, ਮੈਨੂੰ ਢੋਲਾਂ 'ਚ ਲੈ ਗਏ ਸੀਗੇ, ਢੋਲਾਂ ਕੇ ਝੁੰਬਰ ਪੈਣ ਉਹ ਬੰਦ ਕਰਕੇ ਲੈ ਕੇ ਗਏ ਸੀ ਢੋਲ 'ਚ ਕਿ ਕਿਸੇ ਨੂੰ ਪਤਾ ਨਾ ਲੱਗੇ ਇਸ ਘਟੀਆ ਬੰਦੇ ਦਾ ਖੂਨ ਲੱਗਣਾ। ਢੋਲਾਂ 'ਚ ਤੈਨੂੰ ਲੈ ਕਾਹਤੋਂ ਜਾਣਾ? ਢੋਲਾਂ 'ਚ ਹੀ ਲੈ ਕੇ ਗਏ ਆ। ਕਹਿੰਦੇ ਦੁਨੀਆ ਦਾ ਪਹਿਲਾ ਬੰਦਾ ਜਿਹਦਾ ਢੇਲੇ ਵਾਲਾ ਖੂਨ ਬਜਰੀ ਬੜੀ ਪਈ। ਕੀ ਕਹਿੰਦਾ? ਢੇਲੇ ਵਾਲਾ ਖੂਨ। ਨਹੀਂ ਕੀ ਕਿਹਾ ਕੀ ਢੋਲਾਂ 'ਚ ਲੈ ਕੇ ਕਾਹਦੇ ਤੋਂ? ਖੂਨ ਦੇਣ ਵਾਲਾ ਆ ਗਿਆ। ਅੱਛਾ, ਜਦੋਂ ਤੂੰ ਖੂਨ ਦੇਣ ਗਿਆ ਤੇ ਅੱਗੋਂ ਢੋਲਾ ਨਹੀਂ? ਹਾਂ। ਅੱਛਾ, ਮਤਲਬ ਉਹ ਇੰਨੀ ਖੁਸ਼ੀ ਚੜੀ ਉਹਨਾਂ ਨੂੰ। ਫੋਨ ਐਕਟਰ ਲੱਭਦਾ ਨਹੀਂ ਸੀ, ਰੇਅਰ ਖੂਨ ਹੈ। ਨਹੀਂ ਉਹ ਤਾਂ ਨਹੀਂ ਲੱਭਦਾ, ਲੇਕਿਨ ਖੂਨ ਜਿਹਨੂੰ ਚਾਹੀਦਾ ਉਹ ਤੇ ਵਿਚਾਰਾ ਕਿਸੇ ਪ੍ਰੋਬਲਮ 'ਚ ਹੋਣਾ ਨਾ, ਉਸ ਪ੍ਰੋਬਲਮ ਦੇ ਵਿੱਚ ਵੀ ਉਹਨਾਂ ਨੇ ਢੋਲ ਵਜਾਏ। ਉਹ ਫਜ਼ੂਲ ਖਰਚ ਸੀ, ਉਹਨਾਂ ਨੇ ਇਹਦਾ ਖੂਨ ਲਵਾਇਆ, ਉਹ ਕੰਜੂਸ ਹੋ ਗਏ। ਉਹ ਇੰਨੇ 'ਚ ਖੁਸ਼ ਹੋ ਗਏ। ਨਹੀਂ ਉਹ ਜਿਹਨਾਂ ਨੂੰ ਉਹ ਤੂੰ ਫਿਰ ਜਿਨ੍ਹਾਂ ਨੇ ਢੋਲ ਵਜਾਏ ਨਾ, ਉਹਨਾਂ ਨੇ ਅੱਗੇ ਤੇਰੀ ਬੋਤਲ ਕਿਤੇ ਵੇਚੀ ਆ, ਉਹ ਆਪ ਨਹੀਂ ਉਹਨਾਂ ਨੂੰ ਰੌਲਾ ਆਉਣਾ। ਮੇਰੇ ਵੇਖਦੇ ਨਹੀਂ, ਮੇਰੇ ਜੇ ਨਾ ਕਿਰਕ ਆਉਂਦੀ ਆ। ਉਹਨਾਂ ਨੂੰ ਪਤਾ ਲੱਗ ਗਿਆ ਬਚਤ ਵਾਲਾ ਖੂਨ ਆ, ਉਹ ਪੈਸੇ ਜੋੜਨ ਦੇ। ਯਾਰ ਤੈਨੂੰ ਜਿਹਦਾ ਖੂਨ ਲੱਗੂ ਉਹਦਾ ਕੀ ਬਣੂ, ਮੈਂ ਤੇ ਇਹ ਸੋਚਣ ਨਹੀਂ। ਮੈਂ ਸਾਈ 5 ਬੋਤਲਾਂ ਦਿੱਤੀਆਂ ਵਾ, 3 ਡੈਥਾਂ ਹੋਈਆਂ ਵਾ ਤੇ 2 ਨੂੰ ਪਹੁੰਚੇ ਹੀ ਨਹੀਂ। ਜੇ ਉਹ 2 ਹੀ ਪਹੁੰਚਿਆ 5 ਹੋਣੇ ਸੀ ਅੱਜ ਮੇਰੇ। ਉਹ ਢੋਲਾ ਨਾ ਇਸ ਤੋਂ ਲੈ ਕੇ ਗਏ ਕਿ ਬੜੀ ਮੁਸ਼ਕਲ ਮੰਨਿਆ ਵੀ ਤੂੰ ਖੂਨ ਦੀ ਬੋਤਲ ਦੇ ਕੇ ਉਹਨੂੰ ਬਦਦੁਆਵਾਂ ਵੀ ਇੰਨੀਆਂ ਦੇਣੀਆਂ ਬਾਅਦ ਚ ਕਿ ਮੇਰਾ ਖੂਨ ਲੈ ਲਿਆ ਇਹਨੇ, ਫਤਿਹ ਮੂੰਹ ਦਾ ਤੇਰਾ ਰਾਕਾ ਪਵੇ ਤੇਰਾ, ਉਹ ਵਿਚਾਰਾ ਕਿੱਥੇ ਬਚਣਾ ਉਹਨੇ। ਜ਼ਿੰਦਗੀ ਦਾ ਅਸੂਲ ਹੈ, ਜਿੰਨੀ ਵਾਰੀ ਬਲੱਡ ਦਿੱਤਾ ਮੈਂ ਕਦੀ ਉੱਥੇ ਜੂਸ ਨਹੀਂ ਪੀਤਾ, ਕਦੀ ਦੁੱਧ ਨਹੀਂ ਪੀਤਾ, ਨਹੀਂ ਰਾਏ ਮਾਵਾ ਦਿੱਤਾ ਵਾ। ਇਹਨੇ ਇੱਕ ਬਿਜ਼ਨਸਮੈਨ ਨੂੰ ਖੂਨ ਦਿੱਤਾ, ਅੱਛਾ ਕਰੋੜਾਪਤੀ ਸੀ ਉਹ, ਓਕੇ। ਵੱਡੇ ਹਸਪਤਾਲ ਚ। ਇਹਨੂੰ ਖੂਨ ਇਹਦਾ ਲੱਗਾ ਵਾ, ਉਹਨੂੰ ਹੋਸ਼ ਆਈ, ਉਹਨੇ ਪਹਿਲੇ ਵੇਚਦੇ ਹੀ ਖੂਨ। ਉਹਨੇ ਕਿਹਾ ਆ ਘਰ ਦੀ ਨੁੱਕਰ ਤੇ ਹੈਗਾ ਸੀ ਹਸਪਤਾਲ, ਉੱਥੇ ਲੈ ਜਾਂਦੇ, ਇੱਥੇ ਏਡੇ ਮਹਿੰਗੇ ਤੇ ਲੈ ਜਾਂਦੇ। ਫੈਕਟਰੀ ਜਾ ਰਹੇ। ਉਹਨਾਂ ਨੇ ਕਿਹਾ ਚੋਰੀ ਸਾਹਿਬ ਤੁਹਾਨੂੰ ਕੀ ਹੈ? ਸਵੇਰ ਨੂੰ ਭਾਜੀ ਉਹ ਸਾਈਕਲ ਤੇ ਫੈਕਟਰੀ ਜਾ ਰਿਹਾ, ਗੱਡੀਆਂ ਉਹਨੇ ਵੇਚਤੀਆਂ ਆਪਣੀਆਂ, ਬੇਰ ਖਾਨ ਦਿਆ। ਬੇਰ ਖਾਨ ਤੇ ਆ ਉਹ ਜਿਹੜਾ ਜਿਹਦੇ ਘਰ ਫਲ ਆਉਂਦਾ ਸੀ ਫੋਨ ਤੇ ਅੱਧੀ ਜ਼ਬਾਨ ਨਾਲ, ਉਹ ਇੱਥੇ ਦੇ ਨਾਲ ਦੀ ਰਾਜਾ ਚੌਕ ਜ਼ਲੀਲ ਹੁੰਦੇ ਰੇੜੀਆਂ ਤੇ ਫਲ ਦੇ ਮਗਰ ਨੇ। ਉਹਨਾਂ ਨੇ ਮੁੜ ਕੇ ਜਦੋਂ ਸਮਝ ਆਈ ਉਹ ਡਾਕਟਰ ਕੋਲ ਗਏ, ਉਹਨੇ ਕਿਹਾ ਜੀ ਇਹਦੀ ਬੋਤਲ ਅਸੀਂ ਕਿਸ ਤਰੀਕੇ ਨਾਲ ਕਢਾ ਸਕਦੇ? ਉਹਨੇ ਕਿਹਾ ਜੀ ਇਹ ਰਚ ਗਈ ਹੈ ਹੁਣ, ਮਿਕਸ ਹੋ ਗਿਆ। ਉਹਨੇ ਕਿਹਾ ਉਹਨੇ ਟੋਟਲ ਨਿਕਲ ਕੇ ਦੁਬਾਰਾ ਪਏਗਾ ਤੇ ਫੇਰ ਕਿਤੇ ਹਿਸਾਬ ਤਾਂ ਹੋਏ। ਮੈਨੂੰ ਡਾਕਟਰ ਨੇ ਕਿਹਾ ਜਿਹਨੂੰ ਬਲੱਡ ਦੇਗਾ ਨਾ ਉਹ ਮੇਰਾ ਸੁਲਤਾਨ ਬਣੇਗਾ, ਪੂਰਾ ਹਿੱਟ ਹੋਏਗਾ। ਲੱਦ ਹੋਗਾ ਮੈਂ ਦਿਨੇ ਘੱਟ ਵਾਂ। ਉਹ ਯਾਰ ਇੰਨਾ ਕੰਜੂਸ ਆ ਭਾਈ ਮਿੱਠਾ। ਸੁਲਤਾਨ ਵੀ ਮੇਰਾ ਹੀ ਬਣਨਾ ਉਸ ਹਿਸਾਬ ਨਾਲ। ਓਏ ਉਹ ਵੀ ਕਿਸੇ ਦਾ ਮੇਰਾ ਸੁਲਤਾਨ ਆ, ਮੈਂ ਨਹੀਂ, ਉਹ ਵੀ ਤੇਰਾ ਵੀ ਨਹੀਂ। ਕਿਸੇ ਦਾ ਹਾਂ ਯਾਰ ਇੰਨਾ ਕੰਜੂਸ ਆ, ਇਦਾਂ ਗਲਾਸ ਭਰਿਆ ਖੂਨ ਦਾ ਅੱਗੇ ਰੱਖਿਆ। ਮੈਂ ਕਿਹਾ ਇਹ ਕੀ ਪੀਣ ਲੱਗਾ ਖੂਨ? ਕਹਿੰਦਾ ਨਹੀਂ ਆਪਾਂ ਮੱਛਰ ਭਰਿਆ ਜਾਣ ਹੀ ਨਹੀਂ ਦੇਣੇ, ਜਿਹੜਾ ਮੱਛਰ ਲੜ ਕੇ ਨਿਕਲਦਾ ਫੜ ਕੇ ਇਹਨੂੰ ਨਿਚੋੜ ਲੈਂਦਾ, ਜਿਹੜਾ ਮੱਛਰ ਲੜ ਕੇ ਉੱਤੇ ਫੜ ਕੇ ਲੈ ਕਹਿੰਦਾ ਮੱਛਰ ਭਰਿਆ ਜਾਣ ਹੀ ਨਹੀਂ ਦਿੰਦੇ ਆ। ਮੈਂ ਨਹੀਂ ਉਸਤਾਦ ਜੀ ਸੁਣੀ ਨੇ ਮੈਂ ਉਹਨੂੰ ਤੇ ਮੱਛਰ ਇਹਦੇ ਕੋਲ ਆਉਂਦੇ ਹੀ ਨਹੀਂ। ਉਹ ਕਹਿੰਦੇ ਭਾਈ ਲਾਣਤ ਭੇਜੋ, ਜਿਹੜਾ ਅਸੀਂ ਇਹਦਾ ਇੱਕ ਕਤਰਾ ਪੀਣਾ ਵਾ, ਜਿਹੜੇ ਸਾਡੇ ਪਹਿਲੇ ਇੱਕ ਹੈਗਾ ਇਹਨੇ ਉਹ ਵੀ ਕੱਢ ਲੈਣਾ। ਅਸੀਂ ਭੁੱਖੇ ਹੀ ਚੰਗੇ ਆ। ਉਸਤਾਦ ਜੀ ਮੱਛਰ ਨੇ ਜਿਹੜਾ ਸਾਡੇ ਲੜਿਆ ਉਹਨੂੰ ਹੋਰ ਕਿਸੇ ਦਾ ਜ਼ਾਇਕਾ ਨਹੀਂ ਆਇਆ। ਉਹਦਾ ਰੀਅਰ ਖੂਨ ਨਾ ਨਸ਼ਾ ਵਾ ਨਾ ਕੁਛ ਵਾ, ਸਿੱਧੀ ਕਈ ਐਸਾ ਖੂਨ ਹੁੰਦਾ ਵਾ ਮੱਛਰ ਮਰ ਜਾਂਦਾ ਵਾ, ਹਾਂਜੀ ਉਹਨੂੰ ਲੜਦਾ ਹੀ ਨਹੀਂ ਮੱਛਰ। ਭੂੰਡ ਤਾਂ ਕੌੜਾ ਖੂਨ ਉਹਨੂੰ ਕਹਿੰਦੇ ਆ। ਨਾਲ ਜਿੰਦੀ ਨਾਲ ਜੁੜ ਜਾਂਦਾ ਮੱਛਰ, ਮੈਨੂੰ ਨਾਲ ਜੁੜ ਜਾਂਦਾ ਵਾ। ਤੈਨੂੰ ਕਿੱਥੇ ਲੜਨਾ ਮੱਛਰ? ਖੂਨ ਉਹ ਉਹਦਾ ਤਾਂ ਡੰਗ ਆਰ ਪਾਰ ਹੋ ਜਾਂਦਾ ਤੇਰੀ ਬਾਹ ਦੇ, ਪਰ ਉਹ ਡੰਗ ਨਿਕਲਿਆ ਹੁੰਦਾ ਵਾ। ਇੱਕ ਮੱਛਰ ਵੈਂਪਾਇਰ ਖੂਨ ਪੀ ਗਿਆ ਮਿੱਟੇ ਦਾ। ਬਲੇਡ ਫਿਲਮ ਵਾਲੇ ਵੈਂਪਾਇਰ ਖੂਨ ਪੀ ਗਿਆ ਤੇ ਉਹਨੂੰ ਦੂਸਰੇ ਕਹਿੰਦੇ ਲੈ ਹੁਣ ਤੈਨੂੰ ਫੋੜਾ ਫਿੰਸੀ ਨਹੀਂ ਨਿਕਲ। ਯਾਰ ਇੱਕ ਮੱਛਰ ਹਾਂਜੀ ਚਲਿਏ ਜਖਨੀ ਪੀਣੇ। ਇੱਕ ਮੱਛਰ ਬਿਲਕੁਲ ਇੰਜ ਜਾਣ ਡਿਆ ਉੱਡਦਾ ਹੁੰਦਾ, ਉਹ ਦੂਸਰਾ ਉੱਡ ਕੇ ਪੁੱਛਦਾ, ਕਹਿੰਦਾ ਕੀ? ਕਹਿੰਦਾ ਉਹਨੇ ਮੇਰਾ ਹੋਰ ਵੀ ਕਰ ਲਿਆ। ਇੱਕ ਮੱਛਰ ਦੇ ਮੋਢੇ ਤੇ ਬੈਠਾ, ਇਹਨੇ ਇੰਜ ਵੇਖਿਆ, ਕਹਿੰਦਾ ਭਾਈ ਕਸਮ ਮੈਂ ਵੈਸੇ ਹੀ ਪੈਣਾ ਆਰਾਮ, ਮੈਂ ਟੱਚ ਵੀ ਨਹੀਂ ਕੀਤਾ ਕਸਮ, ਮੈਂ ਤਾਂ ਸਾਹ ਲੈ ਰਿਹਾ, ਮੈਂ ਬੜੀ ਦੂਰੋਂ ਆਇਆ। ਨੋ ਇਹ ਸਹੀ ਦੱਸੀ, ਯਕੀਨ ਮੰਨੀ ਤੁਹਾਡੀਆਂ 10 ਗਲੀਆਂ ਦੇ ਵਿੱਚ ਕੋਈ ਬੱਕਰੀ ਦੀ ਦੁਕਾਨ ਬਟਨ ਦੀ ਕੋਈ ਇਹਦੇ ਮੋਢੇ ਤੇ ਮੱਛਰ ਬੈਠਾ, ਤੇ ਜਰਾ ਮੱਛਰ ਗੁੱਸੇ ਵਾਲਾ ਸੀ। ਇਹਨੇ ਇੰਜ ਵੇਖਿਆ, ਕਹਿੰਦਾ ਪਾ ਦੇ ਮੇਰੇ ਤੇ, ਪਾ ਦੇ ਕਹਿੰਦਾ ਕੱਢ ਲਿਆ ਖੂਨ ਤੇਰਾ, ਬਹਿ ਵੀ ਨਹੀਂ ਸਕਦੇ ਹੁਣ। ਯਾਰ ਇਹਦੇ ਮੋਢੇ ਤੇ ਮੱਛਰ ਬੈਠਾ, ਮੱਛਰ ਵਾਲੇ ਐ ਵੇਖਿਆ ਮੱਛਰ ਕਹਿੰਦਾ ਚੱਲਾਂ ਮੈਂ ਸਾਹ ਲੈਣਾ। ਇਹਦੇ ਮੋਢੇ ਤੇ ਬੈਠਾ, ਇਹਨੇ ਐ ਕਰਕੇ ਗੁੱਸੇ ਨਾਲ ਦੇਖਿਆ ਤੇ ਉਹ ਐ ਪਿਆਰਾ ਪਰ ਦੇ ਥੱਲੇ ਨੂੰ ਹੋ ਗਿਆ। ਮੋਢੇ ਤੋਂ ਲੱਗ ਪਿੱਛੇ ਨੂੰ ਥੱਲੇ ਉਤਰਿਆ, ਮੋਢੇ ਦੇ ਪਿੱਛੇ ਲੋਕ ਉੱਤੋਂ ਵੇਖ ਰਹੇ ਕਿਤੇ ਇੱਧਰ ਰਿਹਾ। ਨਹੀਂ ਸੀਰੀਅਸਲੀ ਉਸਤਾਦ ਜੀ, ਮੈਂ ਕਿਹਾ ਜਿਸ ਨੂੰ ਮੱਛਰ ਨਹੀਂ ਡਾਇਆ ਮੱਛਰ, ਮੈਂ ਕਿਹਾ ਜੇ ਬਲੱਡ ਪੀਣਾ ਪੀ ਲਾ ਕੋਈ। ਇਹਦੇ ਮੋਢੇ ਤੇ ਮੱਛਰ ਬੈਠਾ,
ਇਹਨੇ ਮੱਛਰ ਨੇ ਵੇਖਿਆ, ਮੱਛਰ ਨੇ ਉਹ ਚੁੰਝ ਕੱਟ ਲਈ ਕੈਂਚੀ ਨਾਲ। ਕਹਿੰਦਾ ਲੈ ਹੁਣ ਰਾਜੀ ਠੀਕ 3 ਘੰਟਿਆਂ ਬਾਅਦ ਮੋਢੇ ਤੇ ਮੱਛਰ ਬੈਠੇ ਨੇ, ਐਵੇਂ ਕਿ ਮੱਛਰ ਕਹਿੰਦਾ ਫੁੱਲ ਆ ਭਾਜੀ। ਨਹੀਂ ਪੜੋ ਬਿਸਮਿਲ੍ਲਾ, ਮੈਂ ਘਰੋਂ ਖਾ ਪੀ ਕੇ ਆਇਆ। ਓਏ ਨਹੀਂ ਉਸਤਾਦ ਜੀ ਸੀਰੀਅਸਲੀ ਮੈਂ ਕਦੀ ਮੱਛਰ ਨਹੀਂ ਡਾਇਆ। ਮੈਂ ਕਹਿੰਦਾ ਯਾਰ ਜੇ ਉਹਨੇ ਇੱਥੋਂ ਪੀਣਾ ਨਾ ਪੀ ਉਹ ਆਪੇ ਹੀ ਉੱਡ ਜਾਂਦਾ ਵਾ, ਉਹਨੂੰ ਪਤਾ ਲੱਭਣਾ ਕੋਈ ਸ਼ੈ ਨਹੀਂ ਇੱਥੋਂ। ਔਰ ਮੇਰੇ ਜਿਸਮ ਨੂੰ ਮੱਛਰ ਉੱਡ ਵੀ ਨਹੀਂ ਸਕਦਾ, ਮੋਟਾ ਹੀ ਇੰਨਾ ਹੋ ਜਾਂਦਾ। ਮੈਂ ਕਹਿੰਦਾ ਵੀ ਤਾਂ 10 ਮਿੰਟ ਪੀਣਾ ਨਾ ਪੀ ਜਾ, ਕੋਈ ਰੌਲਾ ਨਹੀਂ। ਲੋ ਰੱਜ ਕੇ ਪੀ। ਆ ਦੇਖੋ ਆਉਂਦੇ ਆ ਨਾ, ਉਹਨੂੰ ਪਤਾ ਰੀਅਲ ਖੂਨ ਹੈ ਇੱਥੋਂ, ਤੁਹਾਡੇ ਨਹੀਂ ਆ ਗਿਆ। ਮੇਰੇ ਹੁੰਦੇ ਹੀ ਨਹੀਂ। ਉਹਨੂੰ ਪਤਾ ਯਾਰ ਮੇਰੀ ਕੈਂਚੀ ਖੁੱਲੀ ਹੈ, ਤੈਨੂੰ ਉਹਨੂੰ ਸਾਨੂੰ ਕੈਂਚੀ ਪੂਰੇ ਤਰੀਕੇ ਨਾਲ ਪਾਉਣੀ ਹੈ, ਡੰਗ ਪੂਰਾ ਅੰਦਰ ਜਾਣਾ। ਕਿਉਂ ਤੇ ਡਰਨ ਕਿਤੇ ਉਹਦੇ ਕੋ ਔਰ ਉਧਰ ਗਿਆ ਵਾ, ਉਹ ਦੇਖੋ। ਆ ਦੇਖੋ ਮੇਰੇ ਹਾਲ ਭਾਵੇਂ ਤਾਂ ਕਰ ਲਓ, ਨਹੀਂ ਨਹੀਂ ਕਾਲਾ ਤੋਂ ਪਾਇਆ ਨਾ, ਕਾਲੇ ਤੇ ਜ਼ਿਆਦਾ ਹੁੰਦੇ ਆ। ਕਾਲੇ ਦੇ ਜ਼ਿਆਦਾ ਮੈਂ ਤਾਂ ਕਾਬ ਨਹੀਂ ਖਿਜਾਏ ਹੁੰਦੇ, ਤਾਂ ਮੱਛਰ ਖਿਜਾਏ ਹੁੰਦੇ। ਅੱਛਾ ਕਾਲੇ ਰੰਗ ਦਾ ਇਹਨਾਂ ਦਾ ਕੀ ਹਿਸਾਬ ਆ? ਤੁਸੀਂ ਖਲੋਤੇ ਹੋ ਨਾ ਬਾਹਰ, ਤੁਹਾਡੇ ਸਿਰ ਦੇ ਉੱਤੇ ਹੋਣਗੇ, ਸਾਜੀ ਇਹਨਾਂ ਨੂੰ ਖਾਸ ਤੌਰ ਤੇ ਤੇਲ ਅਗਰ ਲੱਗਾ ਨਾ ਵਾਲਾਂ ਨੂੰ, ਉਹਦੇ ਉੱਤੇ ਫਿਰੀ ਜਾਣਗੇ। ਸਾਜੀ ਕਾਲਾ ਇਹ ਬੜੀ ਗੇਮ ਆ। ਨਜ਼ਰ ਮੈਂ ਆਉਂਦਾ ਡੇਲੀ ਤੇਲ ਕੋਈ ਐਸੇ ਨੇ ਉਹ ਲਾਈਟ ਦੇ ਆਲੇ ਦੁਆਲੇ ਫਿਰੀ ਜਾਂਦੇ ਨੇ, ਬਮਰੇ ਉਹ ਸ਼ਮਾ ਹੁੰਦੇ ਪਰਵਾਨੇ ਪਰਵਾਨੇ ਟੈਪ, ਉਹ ਲਾਈਟ ਦੇ ਆਲੇ ਦੁਆਲੇ ਨੇ। ਇਹ ਮੱਛਰ ਜਿਹੜੇ ਨੇ ਇਹ ਕਾਲੀ ਜਗ੍ਹਾ ਦੇ ਉੱਤੇ ਫਿਰੀ ਜਾਂਦੇ ਨੇ। ਸਾਜੀ ਡਬਲ ਰੰਗ ਤੇ ਨਹੀਂ ਨਾ ਜਾਂਦੇ, ਸਿੰਗਲ ਭਾਵੇਂ ਜਿਹੜਾ ਮਰਜ਼ੀ ਰੰਗ ਨਹੀਂ ਹੋਵੇ। ਕਾਲੇ ਦਾ ਇਹਨਾਂ ਦਾ ਕੋਈ ਹਿਸਾਬ ਕਿਤਾਬ ਆ। ਸਾਜੀ ਜਿਹੜੀ ਆਵਾਜ਼ ਆ ਇਹ ਮੂੰਹ ਦੀ ਆਵਾਜ਼ ਹੁੰਦੀ ਕਿ ਪਰਾਂ ਦੀ ਹੁੰਦੀ ਇਹਨਾਂ ਦੀ? ਉਹਦੀ ਕੰਨ ਦੇ ਕੋਲ ਹੁੰਦੀ। ਹਾਂ ਉਹ ਜਿਹੜੀ ਉਹ ਗੱਡੀ ਪਰ ਦੀ ਆਵਾਜ਼ ਐਡੀ ਸਪੀਡ ਨਾਲ ਤੇ ਪਰ ਵੱਜ ਰਹੇ ਹੁੰਦੇ। ਆਈ 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 ਅੱਛਾ ਫਿਰ ਇੱਕਦਮ ਬਹਿੰਦਾ ਨਾ ਜਦੋਂ ਆਵਾਜ਼ ਆਉਂਦੀ, ਤੁਹਾਨੂੰ ਪਤਾ ਲੱਗਦਾ ਕਿ ਕਿਤੇ ਬਹਿ ਗਿਆ ਸਾਲਾ। ਇੱਕ ਮਿਸਟਰ ਬੀਨ ਵਾਲੀ ਸੀਰੀਅਲ ਦੇ ਵਿੱਚ ਉਹਨੂੰ ਬਹੁਤ ਤੰਗ ਕਰਦੀ ਉਹ ਮੱਖੀ ਮੂੰਹ ਵਾਲੀ। ਵੈਂਪਾਇਰ ਨੇ ਖੂਨ ਪੀ ਲਿਆ ਮਿੱਠੂ ਦਾ। ਉਹਨੂੰ ਇੰਨਾ ਭੈੜਾ ਜ਼ਾਇਕਾ ਲੱਗਿਆ, ਉਹ ਧੁੱਪੇ ਜਾ ਕੇ ਮਰਨ ਦੇ। ਯਾਰ ਹੁਣ ਨੈਟ ਦਾ ਜ਼ੈਕਾ ਭੜਾ ਹੁੰਦਾ ਵਾ। ਭਾਈ ਉਹਨੂੰ ਲੱਗਾ, ਹੁਣ ਮੈਨੂੰ ਕੀ ਪਤਾ ਭਰਾਵਾ, ਉਹਨੇ ਕਿਹਾ ਧੁੱਪ 'ਚ ਚੱਲ ਗਿਆ ਜੀ। ਇਹਦੇ ਮੋਢੇ ਤੇ ਮੱਛਰ ਪੇਟਾ, ਉਹ ਡੰਗ ਮਰਨ ਲੱਗਾ ਤੇ ਉਹਨੇ ਦੇਖਿਆ ਤੇ ਡਾਂਗਰ ਕਹਿੰਦਾ ਆਈ ਮਿੱਠਾ ਲਾ ਭਾਈ, ਲਵ ਯੂ ਯਾਰ ਭਾਈ ਮਿੱਠੇ ਦੇ ਮੋਟੇ ਤੇ ਮੱਛਰ ਬੈਠਾ, ਇਹਨੇ ਇੰਨੇ ਗੁੱਸੇ ਨਾਲ ਆਇਆ, ਵੇਖਿਆ ਮੱਛਰ ਕਰਦਾ ਨਾ ਹੋ ਗਿਆ। ਇਹਦੇ ਮੋਢੇ ਤੇ ਮੱਛਰ ਬੈਠੇ ਨੇ, ਅੱਜ ਦੇਖਿਆ ਮੱਛਰ ਕਹਿੰਦਾ ਟੈਨਸ਼ਨ ਨਹੀਂ ਲੈਣੀ ਭਾਜੀ ਤੁਸੀਂ, ਮੈਂ ਇੱਧਰ ਨੂੰ ਕਿਸੇ ਨੂੰ ਨਹੀਂ ਆਉਣ ਦੇਣਾ, ਤੁਸੀਂ ਟੈਨਸ਼ਨ ਨਹੀਂ, ਮੈਂ ਖਲੋਤਾ ਇੱਥੇ, ਮੈਂ ਇਕੱਲਾ ਹੀ ਆ। ਮੈਂ ਖਲੋਤਾ ਇੱਥੇ, ਇੱਧਰ ਨਹੀਂ ਆਏਗਾ ਕੋਈ। ਯਕੀਨ ਮੰਨ, ਮੈਂ ਦੱਸਿਆ ਅਨਾਨਾਸ ਫਲ ਵਾ, ਸਮਝਦਾ ਹੀ ਸਾਊਦੀ ਦੀ ਕੋਈ ਰਿਆਸਤ ਹੈ। ਅਨਾਨਾਸ ਇਹਨੂੰ ਮੈਂ ਸਿਖਾਉਂਦਾ ਲਿਆਣਾ ਸਾਰਾ ਵੀ ਯਾਰ ਇਹ ਸਿੱਖ ਲੈ, ਏਦਾਂ ਖਾਈਦਾ, ਏਦਾਂ ਛਿੱਲੀ। ਯਾਰ ਨਹੀਂ ਉਹ ਮਜ਼ਦਾਰ ਗੱਲ ਕਹਿੰਦਾ ਇਹਨੂੰ ਮੈਂ ਦੱਸਿਆ, ਇਹਨੂੰ ਮੇਰੇ ਟੋਲ ਫਾਲੇ ਸਮਝਦਾ ਸੀ ਕਿਤੇ ਬਦਮਾਸ਼ ਦਾ ਨਾਮ। ਅਨਵਰਡ ਟੋਰ ਲੈ ਬਦਮਾਸ਼ ਦਾ ਨਾਮ ਆ ਅਨਵਰ ਟੋਲ। ਚਲੋ ਜੀ, ਲਓ ਜੀ ਭਾਜੀ, ਦਾ ਵਾਦਾ ਚਲੋ ਚੱਲੀਏ ਭਾਈ, ਲਓ ਜੀ ਮੈਂ ਇਹਨਾਂ ਨੂੰ ਜ਼ਖਣੀ ਪਿਆ ਲਵਾਂ ਭਾਜੀ।